वाहिगुरू जी का खालसा वाहिगुरू जी की फतेह अस्सलाम वालेकुम आदाब बर्ज मां ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ ਖਾਲਸਾ ਨੋਫੇਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ ਉਹਨਾਂ ਨਾਲ ਗੱਲਬਾਤ ਕਰਕੇ ਆਏ ਦੇ ਆਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਆ ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम जी राज साहब जी आनू प्रोग्राम सचो सच विच बहुत शुक्रिया जी राज साहब आज 22 अक्तूबर 2021 8 तक नानकशाही संमत 553 ਦਾ ਦਿਨ ਹੈ ਤੇ ਰਾਜ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ ਆਸੀਨ ਕੇਬਲ ਬੈਲਫਲਰ ਕੇਬਲ ਕੈਨੇਡਾ roku ਜਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ व्यूअर्स जे तुसी टीवी 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਈਏ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। व्यूअर्स ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਇਸ ਵੀਕ ਦਾ ਐਂਡ ਵਾਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਸਭ ਨੂੰ ਹੈਪੀ ਵੀਕਐਂਡ ਕਹਿੰਦੇ ਆ। ਸੋ व्यूअर्स प्रोग्राम ਦੇ ਸ਼ੁਰੂ ਵਿੱਚ ਤੁਹਾਨੂੰ ਆਪਾਂ ਦੱਸ ਦਈਏ ਹਮੇਸ਼ਾ ਇਸ ਤਰ੍ਹਾਂ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਇੰਡੀਆਨਾ ਤੋਂ ਵੀਰ ਸੁਬੇਗ ਸਿੰਘ ਜੀ ਵੱਲੋਂ ਨੂੰ। ਸੋ ਇਹ ਸਪਾਂਸਰਸ਼ਿਪ ਉਹਨਾਂ ਨੇ ਇਸ ਸੰਸਾਰ ਤੋਂ ਚੜ੍ਹਾਈ ਕਰ ਚੁੱਕੇ ਆਪਣੇ ਭਰਾ ਸਰਦਾਰ ਬਗੇਲ ਸਿੰਘ ਦੀ ਯਾਦ ਵਿੱਚ ਭੇਜੀ ਹੈ। ਬਗੇਲ ਸਿੰਘ ਜੀ ਦੀ ਕੁਝ ਵਰੇ ਪਹਿਲਾਂ ਇੱਕ ਸੜਕ ਦੁਰਘਟਨਾ ਵਿੱਚ ਜਿਹੜੀ ਉਹਨਾਂ ਦੀ ਮੌਤ ਹੋ ਗਈ ਸੀ। ਸੋ ਸੁਬੇਗ ਸਿੰਘ ਅਤੇ ਸਮੂਹ ਪਰਿਵਾਰ ਨੇ ਇਹ ਸੁਨੇਹਾ ਦਿੱਤਾ ਹੈ ਕਿ ਪੰਜਾਬ ਦੀ ਹੋਂਦ ਬਚਾਉਣ ਲਈ ਪਿਛਲੇ ਲਗਭਗ 4 ਦਹਾਕਿਆਂ ਵਿੱਚ ਹਜ਼ਾਰਾਂ ਸਿੰਘਾਂ ਸਿੰਘਣੀਆਂ ਨੇ ਆਪਣੀਆਂ ਜਿਹੜੀਆਂ ਜਨਾਨਾਂ ਨੇ ਉਹ ਕੁਰਬਾਨੀਆਂ ਕੀਤੀਆਂ ਨੇ। ਸੋ ਖਾਲਿਸਤਾਨ ਦੀ ਪ੍ਰਾਪਤੀ ਲਈ ਹੋ ਰਹੇ ਹਰ ਉਦਮ ਵਿੱਚ ਯੋਗਦਾਨ ਪਾਉਣਾ ਜਿਹੜਾ ਸਾਡਾ ਮੁੱਢਲਾ ਫਰਜ਼ ਹੈ। ਸੋ ਮੌਜੂਦਾ ਹਾਲਾਤਾਂ ਦੇ ਜਿਹੜੇ ਨਜ਼ਰ ਰੱਖਣ ਵਾਲੇ ਸਾਨੂੰ ਜਿਹੜੇ ਜਾਗਰੂਕ ਕਰਨ ਵਾਲੀ ਜਿਹੜੀ ਟੀਵੀ 84 ਦੀ ਆਪਾਂ ਉਹਨਾਂ ਨੇ ਕਹਿੰਦੇ ਨੇ ਕਿ ਧੰਨਵਾਦ ਕੀਤਾ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਉਹਨਾਂ ਦਾ ਤੇ ਔਰ ਉਹਨਾਂ ਦੇ ਪਰਿਵਾਰ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਵੱਧ ਤੋਂ ਵੱਧ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ व्यूअर्स ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਕਿ ਅੱਜ ਸਰਕਾਰੀ ਖਾਲਸਾ ਦੇ ਆਖਰੀ ਪਾਤਸ਼ਾਹ ਮਹਾਰਾਜਾ ਦਲੀਪ ਸਿੰਘ ਇਸ ਦੁਨੀਆ ਤੋਂ ਕੂਚ ਕਰ ਗਏ ਸਨ। ਸੋ 128 ਵਰੇ ਪਹਿਲਾਂ 22 ਅਕਤੂਬਰ 1893 ਨੂੰ ਪੈਰਿਸ ਦੇ ਇੱਕ ਹੋਟਲ ਦੇ ਵਿੱਚ ਗੁੰਮਨਾਮੀ ਦੀ ਹਾਲਤ ਵਿੱਚ ਮਹਾਰਾਜਾ ਦਲੀਪ ਸਿੰਘ ਨੇ ਆਖਰੀ ਜਿਹੜਾ ਸਾਹ ਲਿਆ ਸੀ। ਸੋ ਮਹਾਰਾਜਾ ਦਲੀਪ ਸਿੰਘ ਦੀ ਦੁਖਦ ਕਹਾਣੀ ਜਿੱਥੇ ਸਿੱਖ ਕੌਮ ਦੀ ਗੁਆਚੀ ਸੋਵਰਨਿਟੀ ਦੀ ਕਹਾਣੀ ਹੈ ਉੱਥੇ ਇਹ ਇੱਕ ਗ੍ਰੀਕ ਟ੍ਰੈਜੇਡੀ ਵਾਂਗ ਮੰਦੇ ਭਾਗ ਜਿਹੜੇ ਨੇ ਮਹਾਰਾਜੇ ਦੀ ਅਤ ਦੁਖਤ ਜਿਹੜੀ ਕਹਾਣੀ ਵੀ ਹੈ। ਸੋ ਸਭ ਤੋਂ ਵੱਧ ਕੇ ਬ੍ਰਿਟਿਸ਼ ਅੰਪਾਇਰ ਦੀ ਜਿਹੜੀ ਧੋਖਾਧੜੀ ਅਤੇ ਵਿਸਾਖਾ ਦਾ ਬਿਰਤਾਂਤ ਵੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਰਾਜ ਸਾਹਿਬ ਕੀ ਵਿਚਾਰਾਂ ਨੇ? ਦੇਖੋ ਕੱਲ ਦੇ ਪ੍ਰੋਗਰਾਮ ਤੋਂ ਬਾਅਦ ਅੱਜ ਕੁਝ ਵੀਰਾਂ ਦੀਆਂ ਕਾਲਾਂ ਆਈਆਂ ਜਿਹਦੇ 'ਚ ਉਹਨਾਂ ਨੇ ਕਿਹਾ ਕਿ ਜੀ ਕੱਲ ਤੁਹਾਡਾ ਪਹਿਲਾ ਸੈਗਮੈਂਟ ਜਿਵੇਂ ਤੁਸੀਂ ਕਿਸਾਨ ਲਹਿਰ ਬਾਰੇ ਕਿਹਾ ਵੀ ਇਹਨੇ ਤਾਂ ਸਾਨੂੰ ਵੀ ਉਦਾਸ ਕਰ ਦਿੱਤਾ ਕਿ ਸਰਕਾਰ ਕਾਮਯਾਬ ਹੋ ਰਹੀ ਹੈ ਆਪਣੀਆਂ ਚਾਲਾਂ ਦੇ ਵਿੱਚ ਔਰ ਇਹ ਬਿਨਾਂ ਕੁਝ ਹਾਸਲ ਕੀਤਿਆਂ ਇਹ ਮੋਰਚਾ ਐਂਡ ਵੱਲ ਜਾ ਰਿਹਾ ਹੈ। ਔਰ ਉਹਨਾਂ ਨੇ ਕਿਹਾ ਕਿ ਵੀ ਤੁਸੀਂ ਤਾਂ ਹਮੇਸ਼ਾ ਚੜ੍ਹਦੀ ਕਲਾ ਦੀ ਗੱਲ ਕਰਦੇ ਹੋ ਤੁਸੀਂ ਇਹ ਕਹਿ ਕੇ ਸਾਨੂੰ ਸਭ ਨੂੰ ਜਿਹੜਾ ਬਹੁਤ ਉਦਾਸ ਕਰ ਦਿੱਤਾ ਹੈ। ਤੇ ਮੇਰਾ ਉਹਨਾਂ ਨੂੰ ਵੀ ਇਹੀ ਕਹਿਣਾ ਸੀ ਹੋਰ ਵੀਰ ਭੈਣਾਂ ਵੀ ਜਿਹੜੇ ਜਿਨ੍ਹਾਂ ਨੇ ਐਵੇਂ ਮਹਿਸੂਸ ਕੀਤਾ ਹੋਵੇਗਾ ਕਿ ਇੱਕ ਐਨਾਲਿਸਟ ਦੇ ਨਾਤੇ ਜਾਂ ਜਦੋਂ ਅਸੀਂ ਇੱਕ ਸਿਚੁਏਸ਼ਨ ਨੂੰ ਦੇਖਦੇ ਹਾਂ ਸਾਡੇ ਲਈ ਇਹ ਜ਼ਰੂਰੀ ਵੀ ਹੁੰਦਾ ਹੈ ਕਿ ਅਸੀਂ ਵਾਰਨ ਕਰੀਏ ਚੇਤਾਵਨੀ ਦਈਏ ਬਾਮੁਲਾਜ਼ਾ ਹੁਸ਼ਿਆਰ ਕਹੀਏ। ਜ਼ਰੂਰੀ ਇਹ ਨਹੀਂ ਹੁੰਦਾ ਕਿ ਵੀ ਜੋ ਅਸੀਂ ਕਿਹਾ ਔਰ ਮੈਂ ਸੈਗਮੈਂਟ ਦੇ ਅਖੀਰ 'ਚ ਕਿਹਾ ਸੀ ਕਿ ਮੈਂ ਇਹੀ ਅਰਦਾਸ ਕਰਦਾ ਕਿ ਮੈਂ ਗਲਤ ਸਾਬਤ ਹੋਵਾਂ। ਪਰ ਬਹੁਤ ਵਾਰ ਇਹ ਹੁੰਦਾ ਹੈ ਕਿ ਜੇ ਤੁਸੀਂ ਕਰੈਕਸ ਦੇਖ ਰਹੇ ਹੋ ਜਿਵੇਂ ਵੱਡੇ ਡੈਮ ਹੁੰਦੇ ਨੇ ਉਹਨਾਂ ਦੇ ਵਿੱਚ ਬਹੁਤ ਪਾਣੀ ਸਟੋਰ ਕੀਤਾ ਹੁੰਦਾ ਲੇਕਿਨ
ਡੈਮ ਜਦੋਂ ਬਸਟ ਕਰਦੇ ਨੇ ਉਸ ਤੋਂ ਪਹਿਲਾਂ ਤੁਹਾਨੂੰ ਸਾਈਨ ਨਜ਼ਰ ਆ ਰਹੇ ਹੁੰਦੇ ਨੇ ਕਿ ਕ੍ਰੈਕਸ ਡਿਵੈਲਪ ਹੋ ਰਹੇ ਨੇ, ਕੋਈ ਹੋਰ ਜੇ ਉਦੋਂ ਚਾਰਾਜੋਈ ਕਰ ਲਈ ਜਾਏ ਤੇ ਵੱਡੀਆਂ ਵੱਡੀਆਂ ਟ੍ਰੈਜਡੀਜ਼ ਜਿਹੜੀਆਂ ਨੇ ਉਹ ਰੋਕੀਆਂ ਜਾ ਸਕਦੀਆਂ ਨੇ। ਇਸੇ ਤਰ੍ਹਾਂ ਹਰ ਬਿਮਾਰੀ ਦੇ ਨਾਲ ਸੰਬੰਧਿਤ ਹੁੰਦਾ ਹੈ ਕਿ ਕੁਦਰਤ ਤੁਹਾਨੂੰ ਇੱਕ ਤੋਂ ਬਾਅਦ ਇੱਕ ਸਿਗਨਲ ਦੇ ਰਹੀ ਹੁੰਦੀ ਹੈ, ਤੁਸੀਂ ਉਹਨੂੰ ਸੁਣਨ ਤੋਂ ਇਨਕਾਰੀ ਹੁੰਦੇ ਹੋ, ਤੇ ਫਿਰ ਜਦੋਂ ਸੱਚਮੁੱਚ ਕੋਈ ਬਿਮਾਰੀ ਆ ਕੇ ਤੁਹਾਨੂੰ ਘੇਰ ਲੈਂਦੀ ਹੈ ਫਿਰ ਤੁਸੀਂ ਪਰੇਸ਼ਾਨ ਹੁੰਦੇ ਹੋ। ਸੋ ਅਸੀਂ ਇਹ ਨਹੀਂ ਹੈ ਕਿ ਵੀ ਇਸ ਨੂੰ ਡੈਫੀਨਿਟਲੀ ਸਮਝਦੇ ਹਾਂ ਵੀ ਇਵੇਂ ਹੀ ਹੋਏਗਾ, ਅਸੀਂ ਇਹ ਸਮਝਦੇ ਹਾਂ ਕਿ ਇਹ, ਔਰ ਅਸੀਂ ਜਦੋਂ ਕੱਲ ਦੇ ਪ੍ਰੋਗਰਾਮ 'ਚ ਕਿਹਾ ਵੀ ਕਿ ਵੀ ਸੁਪਰੀਮ ਕੋਰਟ ਜਿਹੜਾ 26 ਜਨਵਰੀ ਤੋਂ ਪਹਿਲਾਂ, ਜਦੋਂ ਕਿ 26 ਜਨਵਰੀ ਨੂੰ ਇਸ ਗੱਲ ਦੀ ਹੋਪ ਸੀ, ਇਹੀ ਉਹ ਬੈਸਟ ਟਾਈਮ ਸੀ 26 ਜਨਵਰੀ ਤੱਕ ਪਹੁੰਚਦੇ ਹਾਂ ਕਿ ਕਿਸਾਨਾਂ ਦੀਆਂ ਇਹ ਤਿੰਨੋਂ ਹੀ ਕਾਨੂੰਨਾਂ ਨੂੰ ਖਤਮ ਕਰਨ ਦੀ ਮੰਗ ਮੰਨੀ ਜਾ ਸਕਦੀ ਸੀ। ਸੁਪਰੀਮ ਕੋਰਟ ਢਾਲ ਬਣ ਕੇ ਆਇਆ ਕਿਉਂਕਿ 26 ਜਨਵਰੀ ਨੂੰ ਦੁਨੀਆ ਦੀਆਂ ਨਜ਼ਰਾਂ ਵੀ ਲੱਗੀਆਂ ਹੁੰਦੀਆਂ ਨੇ, ਦਿੱਲੀ ਰਿਪਬਲਿਕ ਡੇ ਪੈਰੇਡ ਵੀ, ਔਰ ਉਹ ਡਿਸਟਰਬੈਂਸ ਨਹੀਂ ਸੀ ਚਾਹੁੰਦੇ। ਸੋ ਇਹੀ ਕਾਰਨ ਹੈ ਕਿ ਨਵੰਬਰ 'ਚ ਉਹਨਾਂ ਦੇ ਉੱਥੇ ਪਹੁੰਚਣ ਤੋਂ ਬਾਅਦ ਦਸੰਬਰ ਔਰ ਜਨਵਰੀ ਦੇ ਵਿਚਾਲੇ ਲਗਭਗ 11 ਰਾਉਂਡ ਗੱਲਬਾਤ ਦੇ ਕਿਸਾਨਾਂ ਨਾਲ ਹੁੰਦੇ ਨੇ, ਔਰ ਸੁਪਰੀਮ ਕੋਰਟ ਨੇ ਉਹਨਾਂ ਨੂੰ ਸੇਫ ਪੈਸੇਜ ਹਕੂਮਤ ਨੂੰ ਦਵਾ ਦਿੱਤਾ। ਇਹ ਕਹਿ ਕੇ ਜੀ ਚਲੋ 18 ਮਹੀਨੇ ਲਈ ਇਹ ਕਾਨੂੰਨ ਸਸਪੈਂਡ ਨੇ, ਗੱਲਬਾਤ ਅਸੀਂ ਕਮੇਟੀ ਬਣਾ ਦਿੱਤੀ ਹੈ ਐਕਸਪਰਟਸ ਦੀ, ਉਹ ਦੇ ਹੁਣ ਰਿਪੋਰਟ ਦਿੱਤੇ ਆ ਵੀ ਕਮੇਟੀ ਨੂੰ ਕਿੰਨੇ ਮਹੀਨੇ ਹੋ ਗਏ ਨੇ, ਅੱਜ ਤੱਕ ਸੁਪਰੀਮ ਕੋਰਟ ਨੇ ਉਹਨੂੰ ਪਬਲਿਕ ਵੀ ਨਹੀਂ ਕੀਤਾ ਹੈ, ਹਾਲਾਂਕਿ ਉਸ ਕਮੇਟੀ ਦੇ ਮੈਂਬਰਾਂ ਨੇ ਕਿਹਾ ਵੀ ਇਹਨੂੰ ਪਬਲਿਕ ਕਰੋ। ਸੋ ਜ਼ਾਹਿਰ ਹੈ ਕਿ ਸੁਪਰੀਮ ਕੋਰਟ ਜਿਵੇਂ ਇਹ ਸੀ ਕਿ ਭਾਈ ਉਹ ਤਾਂ ਹਕੂਮਤ ਦੀ ਰਖੇਲ ਬਣੀ ਹੋਈ ਹੈ, ਉਹਦੇ ਮੁਤਾਬਕ ਹੀ ਕੰਮ ਕਰ ਰਹੀ ਹੈ। ਔਰ ਹੁਣ ਵੀ ਕੱਲ ਜਦੋਂ ਅਸੀਂ ਇਹ ਗੱਲ ਕਹੀ ਔਰ ਇਸ ਦਾ ਇੰਪੈਕਟ ਇੱਕ ਪਾਸੇ ਦਿੱਲੀ ਦੇ ਵਿੱਚ ਇਸ ਮੁੱਦੇ ਦੇ ਉੱਤੇ ਕਿ ਜੀ ਕੀ ਵਿਖਾਵਾਕਾਰੀਆਂ ਨੂੰ ਹੱਕ ਹੈ ਕਿ ਉਹ ਪਬਲਿਕ ਨੂੰ ਜਿਹੜੀ ਹੈ ਉਹ ਇਨਕਨਵੀਨੀਅੰਟ ਕਰਨ, ਕਿ ਉਹਨਾਂ ਨੇ ਸੜਕਾਂ ਬਲੌਕ ਕੀਤੀਆਂ ਔਰ ਇੱਕ ਅਣਜਾਣ ਔਰਤ ਤੋਂ ਪੈਟੀਸ਼ਨ ਕਰਵਾ ਕੇ ਉਹਦਾ ਉਹ ਸੂ ਮੋਟੋ ਨੋਟਿਸ ਲੈਣ ਵਾਂਗ ਉਹਨੂੰ ਸਭ ਤੋਂ ਪਹਿਲਾਂ ਪ੍ਰਾਇੋਰਟੀ ਹੀਅਰਿੰਗ 'ਚ ਰੱਖਿਆ, ਔਰ ਉਹਦਾ ਹੀ ਨਤੀਜਾ ਸੀ ਜਦੋਂ ਸੁਪਰੀਮ ਕੋਰਟ ਨੇ ਇਸ ਕਿਸਮ ਦਾ ਕਮੈਂਟ ਕੀਤਾ ਕਿ ਜੀ ਠੀਕ ਹੈ ਵਿਖਾਵੇ ਦਾ ਵੀ ਹੱਕ ਹੈ ਪਰ ਪਬਲਿਕ ਰਸਤਿਆਂ ਨੂੰ ਰੋਕਿਆ ਨਹੀਂ ਜਾ ਸਕਦਾ। ਅਸੀਂ ਦੇਖਦੇ ਹਾਂ ਕਿ ਰਕੇਸ਼ ਟਕੈਤ ਨੇ ਕਿਵੇਂ ਇੱਕਦਮ ਐਕਟ ਕਰਦੇ ਆ, ਤੰਬੂ ਡੇਗਣੇ ਸ਼ੁਰੂ ਕਰਤੇ, और दूजा हालां बाद उन्हें कहा जी हम तो दिल्ली जाएंगे, अगर हमें यहाँ नहीं है तो हमें दिल्ली जाना है। सो ਉਹਦਾ ਇੰਪੈਕਟ ਨਜ਼ਰ ਆ ਰਿਹਾ ਸੀ। ਕਿਸਾਨ ਵੀ ਇੱਕਦਮ ਵਰਿਡ ਸੀ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਜਿਹੜੀਆਂ 2015 ਤੋਂ ਪੰਜਾਬ 'ਚ ਹੋ ਰਹੀਆਂ ਨੇ, ਉਸ ਦਾ ਪਹਿਲਾ ਝਲਕਾਰਾ ਅਸੀਂ ਜਾ ਕੇ ਇਸ ਜਿਹੜਾ ਨਿਹੰਗਾਂ ਦੇ ਖੈਮੇ ਦੇ ਵਿੱਚ ਦੇਖਦੇ ਹਾਂ। ਹੁਣ ਤਾਂ ਬਹੁਤ ਸਾਰੀਆਂ ਕਹਾਣੀਆਂ ਆ ਰਹੀਆਂ ਨੇ ਕਿ ਕਿਵੇਂ ਉਸ ਲਖਬੀਰ ਨਾਂ ਦੇ ਬੰਦੇ ਨੂੰ ਬਲੈਰੋ ਗੱਡੀ ਦੇ ਵਿੱਚ ਕੌਣ ਲੈ ਕੇ ਗਿਆ, ਕੀ ਸਾਰਾ ਹੋਇਆ। ਮੈਂ ਉਹਦੇ ਤੇ ਆਲਰੇਡੀ ਗੱਲ ਕੀਤੀ ਹੋਈ ਹੈ, ਮੈਂ ਵੇਰਵੇ 'ਚ ਨਹੀਂ ਜਾਵਾਂਗਾ। ਸੋ ਇਸ ਸਾਰੀ ਸਿਚੁਏਸ਼ਨ 'ਚ ਸੁਪਰੀਮ ਕੋਰਟ ਨੇ ਇਸ ਹੀਅਰਿੰਗ ਰਾਹੀਂ ਵੀ ਇੱਕ ਪੈਨਿਕ ਕ੍ਰੀਏਟ ਕੀਤਾ। ਕਿਸਾਨ ਜਥੇਬੰਦੀਆਂ ਨੇ ਵੀ ਜੇ ਕਾਲ ਦਿੱਤੀ ਆਪਣੇ ਲੋਕਾਂ ਨੂੰ ਆਓ, ਕਿਉਂਕਿ ਪ੍ਰੈਜ਼ੈਂਸ ਤਾਂ ਬਹੁਤ ਘਟ ਗਈ ਸੀ। ਤਿੰਨੋਂ ਹੀ ਉਹਨਾਂ ਦੇ ਜਿਹੜੇ ਟਿਕਾਣੇ ਨੇ ਜਿੱਥੇ ਉਹ ਟਿਕਰੀ ਔਰ ਗਾਜ਼ੀਪੁਰ ਔਰ ਸਿੰਘੂ ਦੇ ਉਸ ਬਾਰਡਰ ਦੇ ਉੱਤੇ। ਸੋ ਉਸ ਕੰਟੈਕਸਟ ਦੇ ਵਿੱਚ ਇੱਕ ਗੱਲ ਬੜੀ ਜ਼ਾਹਰ ਹੈ, ਔਰ ਹੁਣ ਵੀ ਮੈਂ ਇਹ ਗੱਲ ਕਹਿਣੀ ਚਾਹੁੰਦਾ ਬਿਨਾਂ ਕੋਈ ਢਹਿੰਦੀ ਕਲਾ ਕ੍ਰੀਏਟ ਕਰਨ ਦੇ ਲਈ, ਕਿ ਉਹਨਾਂ ਨੇ ਜਿਹੜਾ ਸੁਪਰੀਮ ਕੋਰਟ ਨੇ ਟਾਈਮਿੰਗ ਹੁਣ ਦਸੰਬਰ ਦੀ, ਉਹਨਾਂ ਨੇ ਸ਼ਾਇਦ 7 ਕੇ 9 ਦਸੰਬਰ ਦਾ ਦੁਬਾਰਾ ਹੀਅਰਿੰਗ ਲਈ ਟਾਈਮ ਦਿੱਤਾ ਹੈ। ਸੋ ਇਹ ਜਿਹੜਾ ਇਹ ਵਿੱਚ ਵਿੰਡੋ ਹੈ, ਹੁਣ ਜਦੋਂ ਅਸੀਂ 21-22 ਅਕਤੂਬਰ ਨੂੰ ਇਹ ਗੱਲਬਾਤ ਕਰ ਰਹੇ ਹਾਂ ਔਰ ਦਸੰਬਰ ਤੱਕ ਪਹੁੰਚਦੇ ਹਾਂ, ਇਸ ਦੇ ਵਿੱਚ ਕਿਉਂਕਿ ਦੀਵਾਲੀ ਵੀ ਹੈ ਜਿਹੜਾ ਮੇਨ ਫੈਸਟੀਵਲ ਪਾਰਟ ਹੈ, ਦੂਸਰਾ ਵੀ ਹੈ। ਸੋ ਉਹਨਾਂ ਨੇ ਆਪਣੀ ਕਨਵੀਨੀਅੰਸ ਦਾ ਵੀ ਧਿਆਨ ਰੱਖਿਆ ਸੁਪਰੀਮ ਕੋਰਟ ਦੇ ਉਹਨਾਂ ਜੱਜਾਂ ਨੇ। ਲੇਕਿਨ ਇਸ ਪੀਰੀਅਡ ਦੇ ਵਿੱਚ ਜਿਹੜਾ ਕੁਛ ਨਾ ਕੁਛ ਜਿਹੜਾ ਉਹ ਵਾਪਰੇਗਾ। ਉਹ ਕੀ ਵਾਪਰੇਗਾ, ਜਾਂ ਜਿਵੇਂ ਅਸੀਂ ਕਿਹਾ ਵੀ ਸਰਕਾਰ ਦੇ ਪਿੰਪ, ਉਹ ਭਾਵੇਂ ਉਹਨਾਂ ਦਾ ਕੈਪਟਨ ਅਮਰਿੰਦਰ ਹੋਏ ਜਿਹਨੇ ਓਪਨਲੀ ਇਸ ਗੱਲ ਨੂੰ ਲਿਆਂਦਾ ਹੈ ਕਿ ਜੀ ਇਹ ਗੱਲ ਹੋ ਸਕਦੀ ਹੈ। ਜਿਵੇਂ ਅਸੀਂ ਕਿਹਾ ਸੀ ਕਿ ਆਫ ਦਾ ਕਫ ਪ੍ਰੋਗਰਾਮ 'ਚ ਸ਼ੇਖਰ ਗੁਪਤਾ ਦੇ ਨਾਲ ਉਹਨੇ ਕਿਹਾ ਜੀ ਠੀਕ ਹੈ ਜੇ ਇਹਨਾਂ ਨੂੰ 5 ਸਾਲ ਲਈ 7 ਸਾਲ ਲਈ ਫਰੀਜ਼ ਕਰਤਾ ਜਾਏ। ਫਾਰਮਰ ਵੀ ਬੜੇ ਰੀਜ਼ਨੇਬਲ ਨੇ, ਨਾਲ ਹੀ ਚੋਣਾਂ 'ਚ ਉਹਨਾਂ ਨੂੰ ਐਲਆਈ ਬਣਾਉਣ ਦੀ ਲਾਈਨ ਵੀ ਕੀਤੀ। ਉਧਰੋਂ ਸੱਤਿਆਦੇਵ ਮਲਕ ਜਿਹੜਾ ਮੇਘਾਲਿਆ ਦਾ ਗਵਰਨਰ ਉੱਤੋਂ ਉਤਰ ਕੇ ਥੱਲੇ ਆਇਆ ਹੋਇਆ ਹੈ, ਉਹ ਵੀ ਕਹਿ ਰਿਹਾ ਕਿਸਾਨ ਮੰਨ ਜਾਣਗੇ ਅਗਰ ਐਮਐਸਪੀ ਹੋ ਜਾਏ। ਔਰ ਅਸੀਂ ਟਕੈਤ ਭਰਾਵਾਂ ਦਾ ਰੋਲ ਜਿਹੜਾ ਹੈ ਖਾਸ ਤੌਰ ਤੇ ਜਿਵੇਂ ਲਖੀਮਪੁਰ ਖੀਰੀ ਦੇ ਹਵਾਲੇ ਨਾਲ ਵੀ 24 ਘੰਟੇ ਦੇ ਵਿੱਚ ਬਿਨਾਂ ਬਾਕੀਆਂ ਨੂੰ ਭਰੋਸੇ 'ਚ ਲਿਆ ਉਹ ਸਾਰੀ।
ਸੋ ਇਸ ਸਾਰੇ ਪਿਛੋਕੜ 'ਚ ਔਰ ਖਾਸ ਤੌਰ ਤੇ ਨਿਹੰਗ ਸਿੰਘਾਂ ਨੂੰ ਟਾਰਗੇਟ ਕਰਦੇ ਆ। ਪਹਿਲਾਂ ਤਾਂ ਮੋਰਚੇ ਦੀ ਲੀਡਰਸ਼ਿਪ ਵਿਚਲੇ ਹੀ ਜਿਹੜੇ ਕਾਮਰੇਡ ਉਹ ਹਾਈਪਰ ਐਕਟਿਵ ਕੀਤੇ ਹੋਏ ਨੇ। ਮੀਡੀਆ ਨੇ ਕਿਵੇਂ ਰੁਖ ਲਿਆ ਜਾਂ ਬੇਅਦਬੀ ਦੀ ਘਟਨਾਵਾਂ ਤੋਂ ਬਾਅਦ ਕਿਵੇਂ ਇੱਕ ਖਾਸ ਸਪਿਨ ਦੇਣ ਦੀ ਕੋਸ਼ਿਸ਼ ਕੀਤੀ ਗਈ। ਔਰ ਇਸ ਸਾਰੇ ਪਿਛੋਕੜ ਦੇ ਵਿੱਚ ਕਿਉਂਕਿ ਇਹ ਇੱਕ ਜਦੋਂ ਤੁਸੀਂ ਦੇਖਦੇ ਹੋ ਕਿ ਇੱਕ ਸਿਨੈਰੀਓ ਕ੍ਰੀਏਟ ਕੀਤਾ ਜਾਂਦਾ ਹੈ ਜਿਹਦੇ ਚੋਂ ਫਿਰ ਸਰਕਾਰਾਂ ਜਿਹੜੀਆਂ ਨੇ ਉਹ ਆਪਣਾ ਸ਼ਿਕਾਰ ਕਰਦੀਆਂ ਨੇ। ਸੋ ਸਾਡਾ ਜਿਹੜਾ ਇਹ ਸਾਰੇ ਦੇ ਵਿੱਚ ਸਾਡਾ ਐਨਾਲਿਸਿਸ ਸੀ ਉਹ ਇਹ ਦੱਸਣ ਲਈ ਸੀ ਕਿ ਕੋਈ ਪੁਖਤਾ ਲੀਡਰਸ਼ਿਪ ਅਪਰ ਲੈਵਲ ਤੇ ਪੰਜਾਬ ਦੇ ਵਿੱਚ ਵੀ ਜਿਸ ਕਿਸਮ ਦੀ ਹਕੂਮਤ ਪਿਛਲੇ ਆਲਮੋਸਟ 2 ਮਹੀਨੇ ਤੋਂ ਉਸ ਚੰਨੀ ਦੇ ਨਾਂ ਥੱਲੇ ਉਹਨਾਂ ਨੂੰ ਵੀ ਕੋਈ ਪਤਾ ਨਹੀਂ ਹੈ ਉਹ ਕੀ ਲੱਗੇ ਹੋਏ ਨੇ। ਅੱਧਾ ਪੰਜਾਬ ਆਲਰੇਡੀ BSF ਦੇ ਹਵਾਲੇ ਕੀਤਾ ਹੋਇਆ ਔਰ ਅਸੀਂ ਜ਼ਿਕਰ ਕਰਾਂਗੇ ਕਿ ਵੀ ਕਿਵੇਂ ਜਿਹੜਾ ਉਹਨਾਂ ਨੇ ਹੁਣ ਆਲਮੋਸਟ 3 ਜਾਂ 4 ਵੱਡੀਆਂ ਜੇਲ੍ਹਾਂ ਜਿਹੜੀਆਂ ਨੇ ਉਹ ਫਿਰੋਜ਼ਪੁਰ ਹੋਏ, ਅੰਮ੍ਰਿਤਸਰ ਹੋਏ, ਕਪੂਰਥਲਾ ਹੋਏ ਔਰ ਇੱਕ ਹੋਰ ਹੈ ਜਿਹੜੀਆਂ ਵੱਡੀਆਂ ਜੇਲ੍ਹਾਂ ਨੇ ਉਹਨਾਂ ਦੇ ਜਿਹੜੇ ਸੁਪਰਡੈਂਟ ਨੇ ਉਹ BSF ਦੇ ਡੈਪੂਟੇਸ਼ਨ ਤੋਂ ਲਿਆਂਦੇ ਲੋਕ ਲਾ ਦਿੱਤੇ ਨੇ। ਔਰ ਅੱਜ ਹੀ ਇਹ ਸੀ ਕਿ ਭਾਈ ਉਹ ਸਾਰੇ ਏਰੀਏ ਦੇ ਸਰਪੰਚਾਂ ਦੇ ਨਾਲ BSF ਨੇ ਡਾਇਰੈਕਟ ਕਮਿਊਨੀਕੇਟ ਕਰਨਾ ਸ਼ੁਰੂ ਕਰ ਦਿੱਤੇ। ਸੋ ਇਹ ਸਾਰਾ ਇੰਨੇ ਦਬਾਅ ਦੇ ਚੱਲਦੇ ਆ ਔਰ ਜਿਸ ਕਿਸਮ ਦਾ ਦਿੱਲੀ ਦੇ ਇਹ ਸਾਰੇ ਮੋਰਚੇ ਨੂੰ ਲੈ ਕੇ ਸੀ। ਸੋ ਸਾਨੂੰ ਜਦੋਂ ਅਸੀਂ ਇਹ ਕਿਹਾ ਕਿ ਭਾਈ ਇਹ ਕ੍ਰੈਕ ਡਿਵੈਲਪ ਹੋਏ ਨੇ ਔਰ ਜੇ ਇਹਨਾਂ ਨੂੰ ਬੰਦ ਨਾ ਕੀਤਾ ਗਿਆ ਤੇ ਫਿਰ ਇਹ ਨਜ਼ਰ ਆ ਰਿਹਾ ਕਿ ਔਰ ਅਸੀਂ ਇਸ ਲਈ ਸਵਾਲੀਆ ਨਿਸ਼ਾਨ ਲਾ ਕੇ ਸੈਗਮੈਂਟ ਕੀਤਾ ਸੀ ਕਿ ਕੀ ਬਿਨਾਂ ਕੁਛ ਹਾਸਲ ਕੀਤੇ ਇਹ ਮੋਰਚਾ ਐਂਡ ਹੋਣ ਵੱਲ ਜਾ ਰਿਹਾ। ਸੋ ਸਾਨੂੰ ਖੁਸ਼ੀ ਹੈ ਕਿ ਸਾਡੇ ਵੀਰ ਭੈਣਾਂ ਅਲਰਟ ਵੀ ਨੇ, ਉਹ ਮਹਿਸੂਸ ਵੀ ਕਰਦੇ ਨੇ ਕਿ ਇਹਦੇ 'ਚ ਸਾਡਾ ਵਿਕਟੋਰੀਅਸ ਹੋਣਾ ਬੜਾ ਜ਼ਰੂਰੀ ਹੈ। ਔਰ ਅਸੀਂ ਅਗਲੇ ਸੈਗਮੈਂਟ ਦੇ ਵਿੱਚ ਜਿਸ ਨਿਹੰਗ ਪਰੰਪਰਾ ਨੂੰ ਅੱਜ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਸ ਦੇ ਬਾਰੇ ਵੀ ਗੱਲਬਾਤ ਕਰਾਂਗੇ। ਔਰ ਅਸੀਂ ਇਹ ਵੀ ਦੱਸਦੇ ਹੀ ਹੈ ਕਿ BSF ਨੂੰ ਲਾਉਣ ਦੇ ਪਿੱਛੇ ਫਰਦਰ ਉਹਦੇ ਕੀ ਇੰਪੈਕਟ ਹੋਣਗੇ। ਸਾਡੀ ਪੰਜਾਬ ਬੇਸਡ ਟੀਮ ਨੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰੈਜ਼ੀਡੈਂਟ ਸਰ ਸਿਮਰਨਜੀਤ ਸਿੰਘ ਮਾਨ ਹੋਰਾਂ ਨਾਲ ਲਗਭਗ ਅੱਧੇ ਘੰਟੇ ਦਾ ਇੰਟਰਵਿਊ ਕੀਤਾ ਔਰ ਉਹ 9:30 ਵਜੇ ਜਿਹੜਾ ਜਿਉਂ ਹੀ ਸਾਡਾ ਖਬਰਾਂ ਵਾਲਾ ਸੈਗਮੈਂਟ ਖਤਮ ਹੁੰਦਾ ਹੈ ਉਹ ਸਾਡੇ ਦਰਸ਼ਕ ਦੇਖ ਸਕਣਗੇ। ਸੋ ਅਸੀਂ ਸਾਡਾ ਇਹ ਇੱਕ ਫਰਜ਼ ਹੈ ਕਿ ਅਸੀਂ ਉਹਨਾਂ ਸਾਰੇ ਚੈਲੰਜਸ ਨੂੰ ਜੋ ਕੌਮ ਫੇਸ ਕਰਦੀ ਹੈ, ਜੋ ਹਕੂਮਤ ਦੀਆਂ ਚਾਲਾਂ ਨੇ, ਜਦੋਂ ਤੁਸੀਂ ਲੰਬਾ ਵਕਤ ਕਿਸੇ ਸਿਨੈਰੀਓ ਨਾਲ ਜੁੜੇ ਹੁੰਦੇ ਹੋ ਇਹ ਠੀਕ ਹੈ ਕਿ ਏਜੰਸੀਆਂ ਦੇ ਕੋਲ, ਹਕੂਮਤਾਂ ਦੇ ਕੋਲ ਉਹਨਾਂ ਦੀ ਕਿੰਨੀ ਜਿਹੜੀ ਹੈ ਇੰਟੈਲੀਜੈਂਸ ਲੈਵਲ ਦੇ ਲੋਕ, IAS ਲੈਵਲ ਦੇ ਲੋਕ ਬੈਠੇ ਨੇ, ਪਲਾਨ ਕਰਦੇ ਨੇ ਕੱਲੇ ਕੱਲੇ ਦਾ ਕਿਵੇਂ ਉਹਨਾਂ ਨੇ ਬਾਇਓਡਾਟਾ ਕੱਢਿਆ ਹੁੰਦਾ ਹੈ ਜਿਹੜੇ ਉਹਨਾਂ ਦੀ ਪੇਰੋਲ ਤੇ ਹੁੰਦੇ ਨੇ, ਕਿਹਨੂੰ ED ਨੇ ਡਰਾਣਾ ਹੈ, ਕਿਹਨੂੰ ਇਨਕਮ ਟੈਕਸ ਨੇ ਡਰਾਣਾ ਹੈ, ਕਿਹਨੂੰ CBI ਨੇ ਡਰਾਣਾ ਹੈ। ਉੱਥੇ ਆਵਾਜ਼ਾਂ ਬੰਦ ਕੀਤੀਆਂ ਹੋਈਆਂ। ਚੰਗੇ ਭਲੇ ਲੋਕ ਵੀ ਜੇ ਕੋਈ ਆਵਾਜ਼ ਕੱਢਣਾ ਚਾਹੁੰਦਾ ਹੈ ਉਹਨਾਂ ਨੂੰ ਸੱਦ ਕੇ ਜਦੋਂ ਇੱਕ ਵਾਰ ਫਾਈਲ ਦਿਖਾ ਦਿੰਦੇ ਨੇ ਫਿਰ ਤੁਹਾਨੂੰ ਉਹ ਲੋਕ ਨਜ਼ਰ ਹੀ ਨਹੀਂ ਆਉਂਦੇ। ਲੇਕਿਨ ਇਹ ਸਾਡਾ ਫਰਜ਼ ਬਣਦਾ ਹੈ ਚਲੋ ਅਸੀਂ ਇੱਕ ਜਿਹੜਾ ਆਜ਼ਾਦ ਆਵਾਜ਼ ਸਾਨੂੰ ਇਹਨਾਂ ਮੁਲਕਾਂ 'ਚ ਰਹਿੰਦੇ ਆ ਆਪਣੀ ਗੱਲ ਕਹਿਣ ਦਾ ਹੱਕ ਹੈ। ਹਾਲਾਂਕਿ ਸਾਡੀ ਆਵਾਜ਼ ਨੂੰ ਪੰਜਾਬ ਤੱਕ ਨਹੀਂ ਪਹੁੰਚਣ ਦਿੱਤਾ ਜਾਂਦਾ ਹੈ। ਸਾਨੂੰ Facebook ਔਰ YouTube ਔਰ ਸਭ ਤੋਂ ਬਲੌਕ ਕੀਤਾ ਹੋਇਆ। ਲੇਕਿਨ ਫਿਰ ਵੀ ਜਿੱਥੋਂ ਤੱਕ ਜਦੋਂ ਅਸੀਂ ਇੱਕ ਡਾਇਸਪੋਰਾ ਸਿੱਖਾਂ ਦੀ ਪਾਵਰ ਦੀ ਗੱਲ ਕਰਦੇ ਤੇ ਇਹ ਮੈਸੇਜ ਵੈਲ ਸਿੰਕ ਇਨ ਵੀ ਹੋ ਰਿਹਾ ਹੈ, ਪਹੁੰਚ ਵੀ ਰਿਹਾ ਹੈ ਔਰ ਜ਼ਾਹਰ ਹੈ ਕਿ ਅਸੀਂ ਆਪਣਾ ਫਰਜ਼ ਅਦਾ ਕਰਦੇ ਰਵਾਂਗੇ। ਅੱਜ ਦਾ ਪ੍ਰੋਗਰਾਮ ਜਿਵੇਂ ਤੁਸੀਂ ਦੱਸਿਆ ਕਿ ਬੇਟਾ ਬਗੇਲ ਸਿੰਘ ਇੱਕ ਪ੍ਰੋਮਿਸਿੰਗ ਸਿੱਖ ਨੌਜਵਾਨ ਫੁੱਲ ਆਫ એનર્ਜੀ ਔਰ ਪੰਥਕ ਪਿਆਰ ਔਰ ਭਾਈ ਸੰਤੋਖ ਸਿੰਘ, ਬੀਬੀ ਪਰਮਜੀਤ ਕੌਰ ਦਾ ਹੋਣਹਾਰ ਸਪੁੱਤਰ ਔਰ ਇੱਕ ਵੱਡੀ ਟ੍ਰੈਜੇਡੀ ਇਕੱਲੇ ਪਰਿਵਾਰ ਲਈ ਨਹੀਂ ਕਿਉਂਕਿ ਮੈਂ ਤਾਂ ਜਦੋਂ ਇਹ ਪਰਿਵਾਰ ਜਿਵੇਂ ਮਾਤਾ ਗੁਜਰੀ ਸਹਾਰਾ ਟਰਸਟ ਜਦੋਂ ਭਾਈ ਸੰਤੋਖ ਸਿੰਘ ਹੋਰਾਂ ਨੇ ਦੁਬਈ 'ਚ ਰਹਿੰਦਿਆਂ ਕਾਇਮ ਕੀਤਾ ਉਦੋਂ ਪਹਿਲੀ ਵਾਰ ਉਹ ਅਮਰੀਕਾ 'ਚ ਆਏ ਔਰ ਨਿਊਯਾਰਕ 'ਚ ਹੀ ਉਹਨਾਂ ਦੇ ਨਾਲ ਪਹਿਲੀ ਮੁਲਾਕਾਤ ਹੋਈ ਔਰ ਉਹਨਾਂ ਦਾ ਜਿਹੜਾ ਪ੍ਰੋਜੈਕਟ ਸੀ ਉਹ ਇਹੀ ਸੀ ਕਿ ਵੀ ਇਹ ਪਾਰਟ ਤਾਂ ਰਿਹਾ ਕਿ ਬਹੁਤ ਸਾਰੇ ਸੰਸਥਾਵਾਂ ਐਕਟਿਵ ਰਹੀਆਂ ਕਿ ਜਿਹੜੇ ਜੁਝਾਰੂ ਸਿੰਘ ਸ਼ਹੀਦ ਹੋਏ ਨੇ ਉਹਨਾਂ ਦੇ ਬੱਚਿਆਂ ਨੂੰ ਜਾਂ ਉਹਨਾਂ ਦੀਆਂ ਵਾਈਵਸ ਨੂੰ ਉਹਨਾਂ ਦਾ ਪ੍ਰਬੰਧ ਕੀਤਾ ਜਾਏ ਔਰ ਬਹੁਤ ਸਾਰਿਆਂ ਨੇ ਕੀਤਾ ਵੀ ਹੈ, ਬਹੁਤ ਸਾਰਿਆਂ ਤੱਕ ਪਹੁੰਚ ਨਹੀਂ ਵੀ ਹੋਈ ਪਰ ਉਹਨਾਂ ਦਾ ਜਿਹੜਾ ਫੋਕਸ ਸੀ ਜਿਹੜਾ ਜਿਹਨੇ ਮੈਨੂੰ ਵੀ ਜਿਹੜਾ ਇਸ ਗੱਲ ਵੱਲ
ਕਨਵਿੰਸ ਕਰਵਾਇਆ ਕਿ ਭਾਈ ਠੀਕ ਹੈ, ਵਾਈਵਸ ਬੱਚੇ ਉਹਨਾਂ ਦਾ ਧਿਆਨ ਰੱਖਣਾ, ਪਰ ਜਿਨ੍ਹਾਂ ਘਰਾਂ ਦੇ ਚਿਰਾਗ ਬੁਝ ਗਏ ਉਹਨਾਂ ਦੇ ਪੇਰੈਂਟਸ, ਮਾਂ-ਬਾਪ, ਬਿਲਕੁਲ, ਜਿਨ੍ਹਾਂ ਦੇ ਉਹੀ ਪੁੱਤਰ ਸਹਾਰਾ ਸੀ, ਕਿਉਂਕਿ ਸਾਡੇ ਸਮਾਜ ਦੇ ਵਿੱਚ ਬੁਢਾਪੇ ਦੇ ਵਿੱਚ ਮਾਪਿਓ ਪੁੱਤਰਾਂ ਕੋਲ ਰਹਿੰਦੇ ਨੇ। ਹਾਲਾਂ ਹੁਣ ਅਮਰੀਕਾ ਕੈਨੇਡਾ 'ਚ ਤਾਂ ਇਹ ਟ੍ਰੈਂਡ ਬਦਲ ਰਿਹਾ, ਯੂਕੇ 'ਚ ਵੀ ਬਦਲ ਰਿਹਾ। ਜੀ, ਕੈਨੇਡਾ ਦੇ ਹਵਾਲੇ ਨਾਲ ਇੱਕ ਵੀਰ ਕਹਿ ਰਿਹਾ ਸੀ ਕਿ ਜਿਹੜਾ ਬਜ਼ੁਰਗ ਨਜ਼ਰ ਆਏ ਕਿ ਵੀ ਉਹਨੇ ਸਾਫ਼ ਸੁਥਰਾ ਐਨ ਚਿੱਟਾ ਧੋਤਾ ਕੁਰਤਾ ਪਜਾਮਾ ਪ੍ਰੈਸ ਕੀਤਾ ਪਾਇਆ, ਸਮਝੋ ਆਪਣੀ ਧੀ ਕੋਲ ਰਹਿ ਰਿਹਾ। ਸੋ ਇਹ ਇੱਕ ਡਿਫਰੈਂਟ ਸੁਸਾਇਟੀ ਦੇ ਚੈਲੰਜਸ ਨੇ, ਲੇਕਿਨ ਇਹ 'ਚ ਕੋਈ ਸ਼ੱਕ ਨਹੀਂ ਹੈ ਕਿ ਅਜੇ ਵੀ ਪੰਜਾਬ ਦੇ ਹਵਾਲੇ ਨਾਲ ਅਸੀਂ ਦੇਖੀਏ ਤੇ ਜੇ ਉਹ ਪੇਰੈਂਟਸ ਜਿਹੜੇ ਨੇ ਉਹਨਾਂ ਨੇ ਆਪਣਾ ਜਵਾਨ ਪੁੱਤਰ ਗਵਾ ਲਿਆ ਤੇ ਉਹਨਾਂ ਦੀ ਸਾਂਭ ਸੰਭਾਲ, ਸੋ ਇਹਨਾਂ ਨੇ ਜਿਵੇਂ ਮਾਤਾ ਗੁਜਰੀ ਸਹਾਰਾ ਟਰਸਟ ਦੇ ਨਾਲ ਇਸ ਦੀ ਸ਼ੁਰੂਆਤ ਕੀਤੀ, ਉਹ ਉਹਨਾਂ ਬਜ਼ੁਰਗਾਂ ਦੀ ਸੇਵਾ ਸੰਭਾਲ ਸੀ ਔਰ ਉਹਨਾਂ ਤੱਕ ਉਹਨਾਂ ਦੀ ਆਰਥਿਕ ਮਦਦ ਕਰਨਾ ਸੀ। ਫਿਰ ਸਮਾਂ ਪਾ ਕੇ ਉਹ ਖੁਦ ਵੀ ਅਮਰੀਕਾ ਦੇ ਵਿੱਚ ਸੈਟਲ ਹੋਏ ਔਰ ਉਹਨਾਂ ਦਾ ਪਰਿਵਾਰ ਆਇਆ ਔਰ ਪਹਿਲੀ ਵਾਰ ਜਦੋਂ ਉਹਨਾਂ ਦੇ ਬੱਚਿਆਂ ਦੇ ਨਾਲ ਬੇਕਰਸਫੀਲਡ ਕੈਲੀਫੋਰਨੀਆ ਦਾ ਟਾਊਨ ਹੈ ਉੱਥੇ ਮਿਲਣ ਦਾ ਮੌਕਾ ਮਿਲਿਆ ਤੇ ਬਗੇਲ ਸਿੰਘ ਯੰਗ ਬੱਚਾ ਕਮਰ ਕੱਸਾ ਔਰ ਖਾਲਸਾਈ ਬਾਣੇ 'ਚ ਵੀ ਸੋਹਣਾ ਲੱਗਦਾ ਸੀ ਔਰ ਉੱਥੇ ਗੱਤਕਾ ਔਰ ਦੂਸਰੀ ਟ੍ਰੇਨਿੰਗ ਹਰ ਪਾਸੇ ਟੋਪੋ ਟੋਪ ਔਰ ਯੂਨਾਈਟਿਡ ਸਿੱਖਸ ਦੇ ਕੈਂਪ ਜਿਹੜੇ ਮੈਂ ਦੇਖਿਆ ਜਿਵੇਂ ਉਹ ਨੈਚੁਰਲ ਲੀਡਰ ਹੁੰਦਾ ਹੈ ਬੱਚਿਆਂ ਦਾ, ਨਹੀਂ ਭਾਵੇਂ ਸਾਰੇ ਬੱਚੇ ਨੇ ਤੇ ਉਹੀ ਬਗੇਲ ਕਰਦੇ ਆ। ਹਾਲਾਂ ਇਸ ਕਿਸਮ ਦੇ ਨੈਚੁਰਲ ਲੀਡਰਸ ਨੂੰ ਕਾਬੂ 'ਚ ਰੱਖਣਾ ਵੀ ਔਖਾ ਹੁੰਦਾ ਹੈ ਕਿਉਂਕਿ ਉਹ ਮਿਸਚੀਫ ਐਲੀਮੈਂਟ ਵੀ, ਲੀਡਰਸ਼ਿਪ ਦੀ ਕੁਆਲਿਟੀ ਦੇ ਵਿੱਚ ਸਭ ਕੁਝ ਹੀ ਹੁੰਦਾ ਹੈ। ਲੇਕਿਨ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਸਿੱਖ ਹਿਸਟਰੀ ਨਾਲ ਉਹਦੀ ਦਿਲਚਸਪੀ ਔਰ ਉਹਨਾਂ ਦੇ ਫਾਦਰ ਮਦਰ ਪ੍ਰਾਈਡ ਮਹਿਸੂਸ ਕਰਦੇ ਸੀ ਕਿਉਂਕਿ ਖੁਦ ਭੈਣ ਜੀ ਪਰਮਜੀਤ ਵੀ ਜਿੱਥੇ ਉਹਨਾਂ 'ਚ ਸੇਵਾ ਦਾ ਭਾਵ ਹੈ, ਕਦੇ ਨਹੀਂ ਹੋਇਆ ਵੀ ਹੁਣ ਤੋਂ ਇੰਡੀਆਨਾ ਨੇ ਗਿਆ, ਜਿਹੜੀਆਂ ਤੁਹਾਨੂੰ ਵੀ ਕਈ ਵਾਰ ਪਿੰਨੀਆਂ ਮਿਲਦੀਆਂ ਨੇ ਉਹਨਾਂ ਦੀਆਂ ਤਿਆਰ ਕੀਤੀਆਂ ਹੁੰਦੀਆਂ ਨੇ ਔਰ ਉਹਨਾਂ ਨੂੰ ਪਤਾ ਲੱਗ ਜਾਂਦਾ ਵੀ ਆ ਰਹੇ ਨੇ, ਫਿਰ ਉਹਨੂੰ ਕਹਿਣਾ ਜੀ ਮੈਂ ਇੰਨਾ ਖੋਆ, ਮੈਂ ਉਹ ਸਾਰੀ ਰਾਤ ਜਾਗ ਕੇ ਵੀ ਉਹਨਾਂ ਨੂੰ ਹੋਏ, ਭਾਵੇਂ ਮੈਂ ਇੱਕ ਰਾਤ ਰੁਕਣਾ ਹੋਏ ਉਹਨਾਂ ਨੂੰ ਹੁੰਦਾ। ਸੋ ਉਹਨਾਂ ਦਾ ਇੱਕ ਆਪਣੇ ਇਹ ਨਹੀਂ ਵੀ ਸਾਡੇ ਨਾਲ ਜਿਵੇਂ ਉਹ ਭਰਿਆ ਹੁੰਦਾ ਅੰਦਰ ਸੇਵਾ ਦਾ ਚਾਹ, ਉਹਨਾਂ ਨੂੰ ਖੁਸ਼ੀ ਮਿਲਦੀ ਹੈ ਇਹ ਸਾਰੇ ਨਾਲ। ਔਰ ਇਹ ਇੱਕ ਵੱਡੀ ਟ੍ਰੈਜੇਡੀ ਸੀ ਕਿ ਇੱਕੋ ਇੱਕ ਭਰਾ ਭੈਣਾਂ ਦਾ, ਔਰ ਭੈਣਾਂ ਵੀ ਜਿਹੜੀਆਂ ਬਹੁਤ ਵੀਰ ਨੂੰ ਤਾਂ ਪਿਆਰ ਕਰਨ ਵਾਲੀਆਂ, ਪੰਥਕ ਪਿਆਰ ਦੇ ਵਿੱਚ ਵੀ ਉਹਨਾਂ ਦਾ ਹਮੇਸ਼ਾ ਰਿਹਾ। ਸੋ ਜਦੋਂ ਕੁਝ ਐਸੀਆਂ ਟ੍ਰੈਜੇਡੀਜ਼ ਨੇ ਜਿਹੜੀਆਂ ਤੁਹਾਨੂੰ ਪਰਸਨਲੀ ਹਲੂਣਦੀਆਂ, ਵੈਸੇ ਤਾਂ ਜਦੋਂ ਤੁਸੀਂ ਆਲਾ ਦੁਆਲਾ ਹੀ ਦੇਖਦੇ ਹੋ ਤਾਂ ਫਿਰ ਤੁਹਾਨੂੰ ਇਹ ਨਜ਼ਰ ਆਉਂਦਾ ਹੈ ਕਿ ਭਾਈ ਕੀ ਕੱਚਾ ਕੀ ਪੱਕਾ। ਜਿਵੇਂ ਬਾਬਾ ਬੁੱਢਾ ਜੀ ਜਦੋਂ ਬਹੁਤ ਛੋਟੇ ਸੀ, 8-9 ਸਾਲ ਦੀ ਉਮਰ ਦੇ, ਜਿਹੜਾ ਪਹਿਲਾ ਐਨਕਾਊਂਟਰ ਕੱਥੂ ਨੰਗਲ ਦੀ ਜੂਝ ਗੁਰੂ ਨਾਨਕ ਸਾਹਿਬ ਦੇ ਨਾਲ ਉਹਨਾਂ ਦਾ ਹੁੰਦਾ ਹੈ ਵੀ ਉਹ ਲਿਆ ਕੇ ਦੁੱਧ ਲਿਆਂਦੇ ਨੇ ਔਰ ਉਹ ਪਹਿਲਾਂ ਹੀ ਸਵਾਲ ਕਰਦੇ ਨੇ ਗੁਰੂ ਸਾਹਿਬ ਨੂੰ, 8-9 ਸਾਲ ਦਾ ਬੱਚਾ ਹੈ ਬਾਬਾ ਬੁੱਢਾ, ਕਿ ਬਾਬਾ ਜੀ ਇਹ ਕਿਵੇਂ ਹੁੰਦਾ ਹੈ ਕਿ ਵੀ ਜਿਹੜਾ ਜੰਮਣ, ਜਿਹੜਾ ਦੁਨੀਆ 'ਚ ਆਇਆ ਉਹ ਚਲਾ ਕਿਉਂ ਜਾਂਦਾ ਹੈ, ਮੌਤ ਕਿਉਂ ਹੁੰਦੀ ਹੈ, ਦੂਸਰਾ ਕੀ ਹੈ। ਤੇ ਗੁਰੂ ਸਾਹਿਬ ਨੇ ਕਿਹਾ ਕਿ ਭਾਈ ਤੂੰ ਹੈ ਤਾਂ ਬੱਚਾ, ਬੁੱਢਿਆਂ ਵਾਲੀਆਂ ਗੱਲਾਂ ਕਰਦਾ ਤੇ ਤੈਨੂੰ ਕੀ ਅਜੇ ਤਾਂ, ਕਹਿੰਦੇ ਨਹੀਂ, ਜਦੋਂ ਜਿਹੜਾ ਮੇਰੀ ਮਾਂ ਅੱਗ ਬਾਲਦੀ ਹੈ ਤੇ ਜਿਹੜੀਆਂ ਛੋਟੀਆਂ ਲੱਕੜਾਂ ਨੇ ਉਹ ਸਭ ਤੋਂ ਥੱਲੇ ਰੱਖੀਆਂ ਹੁੰਦੀਆਂ, ਫਿਰ ਉਹਨਾਂ ਦੇ ਉੱਤੇ, ਸੋ ਅੱਗ ਤਾਂ ਸਭ ਤੋਂ ਪਹਿਲਾਂ ਛੋਟੀਆਂ ਨੂੰ ਪੈਂਦੀ ਹੈ, ਕੀ ਪਤਾ ਮੌਤ ਬਚਪਨ 'ਚ ਹੀ ਆ ਜਾਏ। ਹੁਣ ਜਦੋਂ ਅਸੀਂ ਇਸ ਕਿਸਮ ਦੀਆਂ ਗੱਲਾਂ ਦੇਖਦੇ ਹਾਂ ਔਰ ਇਹ ਤਾਂ ਸਾਖੀਆਂ 'ਚ ਪੜ੍ਹਿਆ ਹੁੰਦਾ ਕਿ ਵੀ ਇਹ ਇਵੇਂ ਹੈ, ਜਾਂ ਇਹ ਵੀ ਕਿਹਾ ਜਾਂਦਾ ਹੈ ਕਿ ਭਾਈ ਜਦੋਂ ਦੁਸ਼ਮਣ ਫੌਜਾਂ ਆਉਂਦੀਆਂ ਨੇ ਫਸਲ ਕੱਚੀ ਪੱਕੀ ਸਾਰੀ ਵੱਢ ਲੈਂਦੇ ਨੇ ਕਿ ਲੈ ਜਾਂਦੇ ਨੇ। ਲੇਕਿਨ ਜਦੋਂ ਤੁਸੀਂ ਇੱਕ ਗ੍ਰਸਤ ਜੀਵਨ ਦੇ ਵਿੱਚ ਔਰ ਖਾਸ ਤੌਰ ਤੇ ਪ੍ਰੋਮਿਸਿੰਗ ਬੱਚਾ ਬੱਚੀ ਪਰ ਜਵਾਨੀ ਦੇ ਵਿੱਚ, ਔਰ ਟ੍ਰੈਜੇਡੀ ਇਹ ਜਿਹੜੀ ਐਕਸੀਡੈਂਟ ਦੀ ਵਾਪਰੀ ਡਾਲਸ ਟੈਕਸਸ ਦੇ ਵਿੱਚ, ਔਰ ਬਹੁਤ ਟ੍ਰੈਜਿਕ, ਇਹ ਨਹੀਂ ਹੈ ਕਿ ਭਾਈ ਸੰਤੋਖ ਸਿੰਘ ਜਿਹੜੇ ਹਰਮਨ ਪਿਆਰੇ ਨੇ ਹਰ ਪਾਸੇ, ਹਾਲਾਂ ਤਿੱਖੇ ਪਿਆਰੇ ਵੀ ਨੇ, ਉਹਨਾਂ ਨੂੰ ਦਲੇਰੀ ਨਾਲ ਗੱਲ ਕਹਿਣ ਦੀ ਹਿੰਮਤ ਰੱਖਦੇ ਨੇ, ਇਸ ਲਈ ਬਹੁਤ ਵਾਰੀ ਕਿਸੇ ਦੇ ਗੋਡੇ ਗਿੱਟੇ ਵੀ ਲੱਗਦੀ ਹੋਏਗੀ, ਲੇਕਿਨ ਹਰ ਇੱਕ ਦੇ ਦੁੱਖ ਸੁੱਖ ਸ਼ਰੀਕ। ਔਰ ਡਾਲਸ 'ਚ ਜਦੋਂ ਇਹ ਟ੍ਰੈਜੇਡੀ ਵਾਪਰਦੀ ਹੈ, ਇੱਕ ਐਕਸੀਡੈਂਟ ਦੇ ਵਿੱਚ ਉਹਨਾਂ ਦੀ ਮੌਤ ਹੁੰਦੀ ਹੈ ਬਗੇਲ ਸਿੰਘ ਦੀ, ਔਰ ਜਿਵੇਂ ਸਾਰਾ ਸ਼ਹਿਰ ਉਮੜਿਆ ਉਹਨਾਂ ਦੀ ਅਖੀਰਲੇ ਸੰਸਕਾਰ ਵੇਲੇ, ਭੋਗ ਵੇਲੇ, ਉਹ ਆਪਣੇ ਆਪ ਦੇ ਵਿੱਚ ਜਿਹੜਾ ਉਹ ਡਾਲਸ ਦੇ ਵੀ ਜਿਹੜੇ ਲੋਕ ਉੱਥੇ 50-50 ਸਾਲ ਤੋਂ ਰਹਿੰਦੇ ਨੇ ਉਹਨਾਂ ਦਾ ਸੀ ਕਿ ਭਾਈ ਇੰਨਾ ਕਿਤੇ ਇਕੱਠ ਹਰ ਇੱਕ ਨੇ ਮਹਿਸੂਸ ਕੀਤਾ, ਕਿਉਂਕਿ ਇੱਕ ਉਹਦੀ ਹਰਮਨ ਪਿਆਰਤਾ ਵੀ ਸੀ ਬਗੇਲ ਸਿੰਘ ਦੀ
ਕਿਸੇ ਜਿਹਦੇ ਨਾਲ ਵੀ ਹੈ, ਬਜ਼ੁਰਗ ਦੇ ਨਾਲ ਬੈਠਾ ਹੈ, ਬਜ਼ੁਰਗ ਹੈ, ਜਵਾਨ ਦੇ ਨਾਲ ਜਵਾਨ ਹੈ। ਔਰ ਇਹ ਸਾਰੀ, ਔਰ ਮੈਨੂੰ ਕਈ ਵਾਰ ਇਹ ਲੱਗਦਾ ਹੁੰਦਾ ਹੈ ਕਿ ਜਿਹੜੇ ਸਾਡੇ ਬੱਚੇ ਕਈ ਜਿਹਨਾਂ 'ਚ ਬਹੁਤ ਪ੍ਰੋਮਿਸਿੰਗ ਵੀ ਨੇ ਪਰ એનર્ਜੀ ਹੈ, ਜੇ ਉਹਨੂੰ ਅਸੀਂ ਇੱਕ ਠੀਕ ਡਾਇਰੈਕਸ਼ਨ 'ਚ ਡਾਈਵਰਟ ਨਾ ਕਰ ਪਾਈਏ ਔਰ ਕਿਸੇ ਸਟੇਜ ਤੇ ਜਿਹੜੀਆਂ ਬੱਚਿਆਂ 'ਚ ਤਬਦੀਲੀਆਂ ਹੋ ਰਹੀਆਂ ਹੁੰਦੀਆਂ ਨੇ, ਉਹਨਾਂ ਦੇ ਸੁਭਾਵਾਂ 'ਚ, ਉਹਨਾਂ ਦੇ ਰਹਿਣ ਸਹਿਣ 'ਚ, ਉਹਨੂੰ ਅਸੀਂ ਡਿਟੈਕਟ ਨਾ ਕਰ ਸਕੀਏ ਤੇ ਫਿਰ ਕੁਝ ਐਸਾ ਵਾਪਰ ਜਾਂਦਾ ਹੈ ਜਿਹੜਾ ਸਾਨੂੰ ਫਿਰ ਸੋਚਣ ਤੇ ਮਜਬੂਰ ਕਰਦਾ ਹੈ ਕਿ ਕਾਸ਼ ਅਸੀਂ ਠੀਕ ਜਿਹੜਾ ਹੈ ਉਹ ਸਿਗਨਲਸ ਨੂੰ ਸਮਝਿਆ ਹੁੰਦਾ। ਕਿਉਂਕਿ ਬੱਚੇ ਜਦੋਂ ਪਰ ਜਵਾਨੀ ਵੱਲ ਤੁਰਦੇ ਨੇ, ਉਹਨਾਂ ਦੇ ਅੰਦਰ ਇੱਕ ਐਕਸਟਰਾ, ਔਰ ਜਿਹੜੇ ਇਸ ਕਿਸਮ ਦੇ ਹੁੰਦੇ ਨੇ, ਔਰ ਮੈਂ ਤਾਂ ਈਵਨ ਜੁਝਾਰੂ ਲਹਿਰ ਦੇ ਹਵਾਲੇ ਨਾਲ ਦੇਖਦਾ ਕਿ ਬਹੁਤ ਵਾਰ ਕਿਵੇਂ ਭਾਈ ਜੁਗਰਾਜ ਸਿੰਘ 13-14 ਸਾਲ ਦਾ ਨੌਜਵਾਨ, ਜਾਂ ਜਦੋਂ ਜਿੰਦੇ ਹੋਰੀ ਤੁਰੇ ਨੇ 18-19 ਸਾਲ ਦੇ ਪਰ ਜਵਾਨੀ, ਸੋ ਇਹ ਜਿਹੜਾ ਇਹ ਲੈਵਲ ਹੁੰਦਾ ਹੁਣ, ਇਹੀ ਜੇ ਤੁਸੀਂ ਉਹਨਾਂ ਨੂੰ ਇੱਕ ਠੀਕ ਸੇਧ ਮਿਲੀ ਜਵਾਨੀ ਨੂੰ, ਸੰਤ ਪਿੰਡਾਂ ਵਾਲੇ ਇੱਕ ਆਈਡੀਅਲ ਦੇ ਰੂਪ ਸਾਹਮਣੇ ਆਏ ਤੇ ਡਾਇਰੈਕਸ਼ਨ ਹੀ ਹੋਰ ਹੋ ਗਈ। ਹੁਣ ਉਹੀ ਬੱਚੇ ਬੱਚੀਆਂ ਸਾਡੇ ਇੱਥੇ ਜਿਹੜੇ, ਜੇ ਉਹਨਾਂ ਨੂੰ ਇੱਕ ਠੀਕ ਜਿਹੜਾ ਪਲੇਗਰਾਉਂਡ ਨਹੀਂ ਮਿਲਦੀ, ਜਾਂ ਉਹਨਾਂ ਦਾ ਜਿਹੜੀ ਉਹ એનર્ਜੀ ਹੈ ਉਹਨੂੰ ਅਸੀਂ ਠੀਕ ਡਾਇਰੈਕਸ਼ਨ 'ਚ ਨਹੀਂ ਡਾਇਰੈਕਟ ਕਰ ਪਾਉਂਦੇ, ਤੇ ਫਿਰ ਜਿਹੜਾ ਸਾਨੂੰ ਅਫਸੋਸ ਵੀ ਹੁੰਦਾ ਹੈ। ਔਰ ਮੈਂ ਖਾਸ ਤੌਰ ਤੇ ਸੁਬੇਗ ਸਿੰਘ ਜਿਨ੍ਹਾਂ ਨੇ ਆਪਣੇ ਵੀਰੇ ਦੀ ਯਾਦ 'ਚ ਇਹ ਸਪਾਂਸਰ ਕੀਤਾ, ਅਸੀਂ ਸਮੁੱਚੇ ਇਹਨਾਂ ਦੇ ਪਰਿਵਾਰ, ਔਰ ਭਾਈ ਸੰਤੋਖ ਸਿੰਘ ਦਾ ਸਾਰਾ ਹੀ ਪਰਿਵਾਰ, ਉਹਨਾਂ ਦੀਆਂ ਬੱਚੀਆਂ ਦਾ ਮੈਂ ਜ਼ਿਕਰ ਕੀਤਾ ਹੈ, ਸੰਦੀਪ ਹੈ, ਰਾਜਵੰਤ ਹੈ, ਔਰ ਛੋਟੀ ਮਨਜਿੰਦਰ ਹੈ, ਔਰ ਇਹ ਵੀ ਸਾਰੇ ਸਾਡੇ ਨਾਲ ਤਾਂ ਇਵੇਂ ਹੀ ਹੁੰਦਾ ਹੈ ਜਦੋਂ ਕਿਤੇ ਵੀ ਇਕੱਠ ਹੋਏ ਤੇ ਬਹੁਤ ਮੁਹੱਬਤ ਕਰਦੀਆਂ ਨੇ, ਬਹੁਤ ਆਪਣਤ ਹੈ। ਔਰ ਅੱਗੋਂ ਉਹਨਾਂ ਦੇ ਸਨ ਇਨ ਲਾਜ਼ ਵੀ, ਉਹ ਬੇਸ਼ੱਕ ਜਸਦੀਪ ਸਿੰਘ ਨੇ ਇੰਡੀਆਨਾ 'ਚ, ਜਾਂ ਪਵਨ ਸਿੰਘ ਨੇ ਵਰਜੀਨੀਆ 'ਚ, ਔਰ ਜਿਹੜੇ ਸਿੰਘ ਸ਼ਾਇਦ ਕੈਲਗਰੀ 'ਚ ਨੇ, ਮਨਜਿੰਦਰਪਾਲ ਦੇ, ਕਿਉਂਕਿ ਉਹਨਾਂ ਦਾ ਆਨੰਦ ਕਾਰਜ ਕੈਨੇਡਾ 'ਚ ਹੀ ਹੋਇਆ, ਸੋ ਉਹਨਾਂ ਨਾਲ ਮੇਰਾ ਰਾਬਤਾ ਨਹੀਂ ਹੋ ਸਕਿਆ। ਇਹ ਵੀ ਸਾਰੇ ਪੰਥ ਨੂੰ ਪਰਨਾਏ ਹੋਏ ਨੇ, ਔਰ ਅਸੀਂ ਸਮਝਦੇ ਹਾਂ ਕਿ ਇੰਡੀਆਨਾ ਸਾਡੇ ਲਈ ਜਿਹੜਾ ਹੈ ਉਹ ਇੱਕ ਪੰਥਕ ਉਹ ਪਲੇਟਫਾਰਮ ਹੈ ਜਿੱਥੋਂ ਸਾਨੂੰ ਸਪੋਰਟ ਵੀ ਮਿਲਦੀ ਹੈ, ਉਤਸ਼ਾਹ ਵੀ ਮਿਲਦਾ ਹੈ, ਔਰ ਅਸੀਂ ਦੁੱਖ ਸੁੱਖ ਦੇ ਸਾਥੀ ਵੀ ਹਾਂ ਸਾਰੇ ਪਰਿਵਾਰਾਂ ਦੇ। ਹਾਲਾਂ ਮੈਂ ਘੜੀ ਵੱਲ ਦੇਖ ਰਿਹਾ ਕਿ ਵੀ ਬਹੁਤ ਵਾਰ ਪਹਿਲਾ ਦੌਰ ਸਾਡਾ ਕਾਫੀ ਵਕਤ ਲੈ ਲੈਂਦਾ, ਪਰ ਅੱਜ ਇੱਕ ਹਿਸਟੋਰੀਕਲ ਡੇ ਵੀ ਹੈ ਸ਼ਾਇਦ, ਜਿਵੇਂ ਅਸੀਂ ਬਘੇਲ ਸਿੰਘ ਦੀ ਟ੍ਰੈਜਡੀ ਦੀ ਗੱਲ ਕੀਤੀ, ਇਹ ਜਦੋਂ ਪਰਿਵਾਰ 'ਚ ਇੱਕ ਟ੍ਰੈਜਡੀ ਵਾਪਰਦੀ ਹੈ, ਪਰਿਵਾਰ ਉਸ 'ਚੋਂ ਨਿਕਲ ਨਹੀਂ ਪਾਉਂਦੇ। ਬਿਲਕੁਲ। ਔਰ ਅਜੇ ਵੀ ਮੈਂ ਇਹਨਾਂ ਦੀ ਜਦੋਂ ਗੱਡੀ ਦੇਖਦਾ ਹਾਂ, ਭਾਈ ਸੰਤੋਖ ਸਿੰਘ ਹੋਰਾਂ ਦੀ, ਉਸ ਦੀ ਨੇਮ ਪਲੇਟ ਦੇ ਉੱਤੇ ਵੀ ਬਘੇਲ ਹੈ, ਔਰ ਭੈਣ ਜੀ ਪਰਮਜੀਤ ਕੌਰ, ਮੈਂ ਤਾਂ ਸਮਝਦਾ ਵੀ ਇੰਨੇ ਲੰਬੇ ਹਾਲਾਂ ਕਾਰਜ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼, ਔਰ ਇੱਕ ਸਿਦਕਵਾਨ ਬੀਬੀ, ਲੇਕਿਨ ਇਹ ਜਿਹੜਾ ਪੁੱਤਰ ਮੋਹ ਹੁੰਦਾ ਹੈ ਇਹ ਸ਼ਾਇਦ ਮਾਂ ਹੀ ਸਮਝ ਸਕਦੀ ਹੁੰਦੀ ਹੈ। ਅਸੀਂ ਤਾਂ ਲਫ਼ਜ਼ ਉਹਨੂੰ ਦੇਣ ਦੀ ਕੋਸ਼ਿਸ਼ ਕਰਦੇ ਹਾਂ, ਲੇਕਿਨ ਉਹ ਲਫ਼ਜ਼ ਦਿੱਤੇ ਨਹੀਂ ਜਾ ਸਕਦੇ। ਔਰ ਇਹ ਸਾਰਾ ਜਿਹੜਾ ਪਾਰਟ ਹੈ ਇਹ ਹੈ ਹੀ ਹੈ, ਪਰ ਅੱਜ ਜਿਹੜਾ ਇਤਿਹਾਸਕ ਕੌਮੀ ਦੁਖਾਂਤ ਦੀ ਗੱਲ ਵੀ ਹੈ। ਕੌਮੀ ਦੁਖਾਂਤ ਇਸ ਲਈ, ਬੇਸ਼ੱਕ ਜਿਵੇਂ ਮੈਂ ਅਕਸਰ ਇਹ ਕਹਿੰਦਾ ਹੈ ਕਿ ਰਾਜਿਆਂ ਮਹਾਰਾਜਿਆਂ ਦੀ ਕੋਈ ਪਰੰਪਰਾ, ਕੋਈ ਸਿੱਖੀ ਵੈਲਿਊਜ਼ ਜਾਂ ਸਿੱਖੀ ਟ੍ਰੈਡੀਸ਼ਨ ਦੇ ਨਾਲ, ਸਿੱਖ ਧਰਮ ਦੇ ਨਾਲ ਘੱਟੋ ਘੱਟ ਜੁੜੀ ਹੋਈ ਪਰੰਪਰਾ ਤਾਂ ਨਹੀਂ ਹੈ। ਟ੍ਰੈਡੀਸ਼ਨ ਤਾਂ ਜੋ ਬਣ ਜਾਂਦੀ ਹੈ ਜਦੋਂ ਅਸੀਂ ਯਾਦ ਕਰਦੇ ਹਾਂ ਜਾਂ ਸੈਲੀਬ੍ਰੇਟ ਕਰਦੇ ਹਾਂ, ਲੇਕਿਨ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਲਗਭਗ 100 ਸਾਲ 1699 'ਚ ਖਾਲਸਾ ਪੰਥ ਦੀ ਸਾਜਨਾ ਹੁੰਦੀ ਹੈ, 100 ਸਾਲ ਬਾਅਦ 1799 'ਚ ਮਹਾਰਾਜਾ ਰਣਜੀਤ ਸਿੰਘ 19 ਸਾਲਾਂ ਦਾ ਗੱਭਰੂ ਲਾਹੌਰ ਦੇ ਉੱਤੇ ਆ ਕੇ, ਜਿਹੜੇ ਨੇ ਲਾਹੌਰ ਦੇ ਸ਼ਹਿਰੀਆਂ ਦੇ ਸੱਦੇ ਤੇ, ਜਿਨ੍ਹਾਂ 'ਚ 70% ਤੋਂ ਜਿਹੜੀ ਅੱਜ ਵੀ ਉਹ ਚਿੱਠੀ ਅਵੇਲੇਬਲ ਹੈ, ਜਿਹੜੀ ਉਹਨਾਂ ਨੇ ਲਾਹੌਰ ਦੇ ਨਿਵਾਸੀਆਂ ਨੇ ਸ਼ੁਕਰ ਚੱਕੀਆ ਮਿਸਲ ਦੇ ਇਸ 19 ਸਾਲਾ ਗੱਭਰੂ ਨੂੰ ਲਿਖੀ ਸੀ, ਜਿਹੜੇ ਆਪਣੇ ਪਿਤਾ ਦੀ ਮੌਤ ਤੋਂ ਬਾਅਦ ਮਹਾਂ ਸਿੰਘ ਦੀ ਜਿਹੜਾ ਉਹ ਮਿਸਲ ਦੇ ਸਰਦਾਰ ਬਣੇ ਸੀ, ਕਿ ਤੁਸੀਂ ਲਾਹੌਰ ਆਓ, ਔਰ ਉਹਨਾਂ ਨੇ ਦਰਵਾਜ਼ੇ ਖੋਲ੍ਹੇ ਸੀ। ਔਰ 19 ਸਾਲ ਦੇ ਇਸ ਗੱਭਰੂ ਨੇ 1799 ਤੋਂ ਬਾਅਦ 1839 ਤੱਕ, ਜਦੋਂ ਕਿ ਲਗਭਗ 40 ਸਾਲ ਉਹਨਾਂ ਨੇ ਇੱਕ ਵਿਸ਼ਾਲ ਐਮਪਾਇਰ ਜਿਹੜਾ ਉਹਨਾਂ ਨੇ ਆਪਣੀ ਮਿਹਨਤ ਨਾਲ, ਸਿਰੜ ਨਾਲ ਪੰਜਾਬ ਦੀ ਧਰਤੀ ਦੇ ਉੱਤੇ ਹਿੰਦੂ, ਸਿੱਖਾਂ, ਮੁਸਲਮਾਨਾਂ ਨੂੰ ਇੱਕ ਸਾਂਝ ਦੇ ਨਾਲ ਇਕੱਠਾ ਕਰਕੇ ਬਣਾਇਆ। 1.5 ਲੱਖ ਮੁਰੱਬਾ ਮੀਲ, ਜਿਸ ਦੀਆਂ ਹੱਦਾਂ ਦਰਾ ਖੈਬਰ, ਇਧਰੋਂ ਲਦਾਖ ਤੱਕ,
ਉਧਰੋਂ ਸ਼ਿਕਾਰਪੁਰ ਸਿੰਧ ਤੋਂ ਲੈ ਕੇ ਔਰ ਸਤਲੁਜ ਦੇ ਪੈਰਾਂ ਤੱਕ ਲੁਧਿਆਣੇ ਤੱਕ ਪਹੁੰਚਦੇ ਹਾਂ, ਫਲੌਰ ਤੱਕ ਅਸੀਂ ਦੇਖਦੇ ਹਾਂ ਜੀ 40 ਸਾਲ ਉਹ ਸਾਂਝਾ ਰਾਜ ਜਿਸ ਨੂੰ ਸ਼ਾਹ ਮੁਹੰਮਦ ਨੇ ਕਿਹਾ ਕਿ ਮਹਾਬਲੀ ਰਣਜੀਤ ਸਿੰਘ ਹੋਇਆ ਪੈਦਾ, ਨਾਲ ਜ਼ੋਰ ਦੇ ਮੁਲਕ ਹਿਲਾਇਆ ਗਿਆ। ਲੇਕਿਨ ਦੁਨੀਆ 'ਚ ਜਦੋਂ ਅਸੀਂ ਦੂਸਰੇ ਐਮਪਾਇਰਸ ਦੀ ਗੱਲ ਵੀ ਦੇਖਦੇ ਹਾਂ, ਚਲੋ ਜੇ ਰੋਮਨ ਐਮਪਾਇਰ ਹਜ਼ਾਰਾਂ ਸਾਲਾਂ ਦਾ ਜ਼ਿਕਰ ਹੁੰਦਾ ਹੈ, ਆਟੋਮੈਨ ਐਮਪਾਇਰ 700-800 ਸਾਲ ਦਾ ਜ਼ਿਕਰ ਹੁੰਦਾ ਹੈ, ਮੁਗਲਿਆ ਐਮਪਾਇਰ ਵੀ 300 ਸਾਲ ਪਲੱਸ ਜਾਂਦਾ ਹੈ, ਔਰ ਇਸੇ ਤਰ੍ਹਾਂ ਦੁਨੀਆ ਦੇ ਵਿੱਚ ਬ੍ਰਿਟਿਸ਼ ਐਮਪਾਇਰ ਔਰ ਇਹਨਾਂ ਸਾਰਿਆਂ ਦੀ ਗੱਲ ਹੁੰਦੀ ਹੈ। ਔਰ ਇਹ ਤਾਂ ਠੀਕ ਹੈ ਕਿ ਐਂਡ ਵੀ ਟ੍ਰੈਜਿਕ ਹੁੰਦੇ ਨੇ ਅਲਟੀਮੇਟਲੀ ਵਨ ਵੇ ਔਰ ਦਾ ਅਦਰ। ਉਹਦੇ 'ਚ ਬਹੁਤ ਵਾਰੀ ਰੀਜ਼ਨ ਵੀ ਉਹ ਪੈਲੇਸ ਇੰਟਰੀਗ ਹੋਏ, ਇੰਟਰਨਲ ਹੋਏ ਜੀ। ਹਿਊਮਨ ਮਾਈਂਡ ਦੇ ਐਂਗਲ ਤੋਂ ਅਸੀਂ ਬਹੁਤ ਵਾਰ ਇੰਗਲਿਸ਼ ਲਿਟਰੇਚਰ 'ਚ ਗ੍ਰੀਕ ਟ੍ਰੈਜਡੀਜ਼ ਦੀ ਗੱਲ ਹੁੰਦੀ ਹੈ, ਜਿਹੜੀਆਂ ਬਹੁਤ ਸਾਰੀਆਂ ਇਮੈਜੀਨੇਸ਼ਨ ਨੇ, ਕੁਛ ਉਹਨਾਂ ਐਮਪਾਇਰਸ ਦੇ ਨਾਲ ਜੁੜਿਆ ਹੋਇਆ ਵੀ ਹੈ। ਗੇਮ ਆਫ ਥਰੋਨਸ ਦਾ ਜਦੋਂ ਜ਼ਿਕਰ ਹੁੰਦਾ ਹੈ ਜੀ ਫਿਰ ਵੀ ਇੰਟਰੀਗਸ ਔਰ ਦੂਸਰਿਆਂ ਦਾ ਜ਼ਿਕਰ ਹੁੰਦਾ ਹੈ। ਲੇਕਿਨ ਇੰਨਾ ਵਿਸ਼ਾਲ ਐਮਪਾਇਰ ਜਿਹਨੂੰ ਇੱਕ ਸਦੀ ਬਣਾਉਣ ਦੇ ਲਈ ਸਮੁੱਚੀ ਸਿੱਖ ਕੌਮ, ਜਿਸ ਦਾ ਇੱਕੋ ਹੀ ਜਿਹੜਾ ਸਲੋਗਨ ਸੀ ਰਾਜ ਕਰੈ ਹੈ, ਇੱਕ ਹੈ ਲੜ ਮਰੈ, ਕਿ ਜਾਂ ਅਸੀਂ ਰਾਜ ਕਰਾਂਗੇ ਜਾਂ ਅਸੀਂ ਲੜਦੇ ਹੋਏ ਮਰ ਜਾਾਂਗੇ ਰਾਜ ਲਈ, ਜਿਹਨੂੰ ਕਦੇ ਪੈਟਰਿਕ ਦੇ ਨਾਂ ਨਾਲ ਅਮਰੀਕਾ ਦੀ ਇੰਡੀਪੈਂਡੈਂਸ ਦੇ ਹਵਾਲੇ ਨਾਲ ਇਹ ਸਲੋਗਨ ਗਿਵ ਮੀ ਲਿਬਰਟੀ ਔਰ ਗਿਵ ਮੀ ਡੈਥ। ਔਰ ਉਹ ਕਿਵੇਂ 1839 ਚ ਮਹਾਰਾਜਾ ਰਣਜੀਤ ਸਿੰਘ ਇਸ ਫਾਨੀ ਦੁਨੀਆ ਤੋਂ ਕੂਚ ਕਰਦੇ ਨੇ, ਉਦੋਂ ਉਹਨਾਂ ਦਾ ਸਭ ਤੋਂ ਛੋਟਾ ਬੱਚਾ 10 ਮਹੀਨੇ ਦਾ ਦਲੀਪ ਸਿੰਘ ਆਪਣੀ ਭਰ ਜਵਾਨੀ 'ਚ ਉਹਨਾਂ ਦੀ ਸਭ ਤੋਂ ਛੋਟੀ ਜਿਹੜੀ ਹੈ ਸਰਦਾਰਨੀ ਮਹਾਰਾਣੀ ਜਿੰਦ ਕੌਰ, ਉਹ ਕਿਸ ਹਾਲ 'ਚ ਫਿਰ ਅਗਲੇ 10 ਸਾਲ ਬੀਤਦੇ ਨੇ ਜਦੋਂ ਤੱਕ ਅਸੀਂ ਜਿਹੜਾ 1849 ਦੀ ਗੱਲ ਕਰਦੇ ਹਾਂ, ਜਦੋਂ ਕਿ ਪੰਜਾਬ ਅੰਗਰੇਜ਼ਾਂ ਦੇ ਭੇਟੇ ਪੈਂਦਾ। ਇਹ ਕਹਾਣੀ ਜਿਹਨੂੰ ਕਦੇ ਗਿਆਨੀ ਸੋਹਣ ਸਿੰਘ ਸੀਤਲ ਨੇ ਦੁਖੀਏ ਮਾਂ ਪੁੱਤ, ਜਿੱਥੇ ਮਹਾਰਾਣੀ ਜਿੰਦਾਂ ਦੀ ਇੱਕ ਜਿਹੜੀ ਮਹਾਰਾਣੀ ਸੀ ਪੰਜਾਬ ਦੀ, ਉਸ ਦੀ ਇੱਕ ਦੁਖਦ ਕਹਾਣੀ ਹੈ। ਉਹ ਕਿਵੇਂ ਅੰਗਰੇਜ਼ਾਂ ਨੇ ਹਿਊਮਿਲੇਟ ਕੀਤਾ, ਜੇਲ੍ਹ 'ਚ ਰੱਖਿਆ, ਚਿਨਾਰ ਦੇ ਕਿਲੇ 'ਚ ਰੱਖਿਆ, ਪਹਿਲਾਂ ਸ਼ੇਖੂਪੁਰੇ ਰੱਖਿਆ, ਫਿਰ ਉਹਨੂੰ ਯੂਪੀ 'ਚ ਲੈ ਗਏ, ਉੱਥੋਂ ਕਿਵੇਂ ਇੱਕ ਵੰਜਾਰਨ ਦੇ ਭੇਸ 'ਚੋਂ ਨਿਕਲ ਕੇ ਨੇਪਾਲ ਪਹੁੰਚਦੀ ਹੈ, ਔਰ ਕਿਵੇਂ 12-13 ਸਾਲ ਉੱਥੇ ਰਹਿੰਦਿਆਂ ਵੀ ਪੰਜਾਬ ਨੂੰ ਲਿਬਰੇਟ ਕਰਾਉਣ ਦੇ ਲਈ ਉਹ ਯਤਨ ਕਰਦੀ ਹੈ, ਔਰ ਫਾਈਨਲੀ ਔਰ ਆਪਣੇ ਪੁੱਤਰ ਤੋਂ ਜਿਹੜਾ 5 ਸਾਲ ਦਾ ਹੈ, ਜਦੋਂ ਉਹ ਤਖਤ ਤੇ ਬੈਠਦਾ ਹੈ, ਉਹਨੂੰ ਕਿਵੇਂ ਉਹ ਗਰੂਮ ਕਰਨ ਦੀ ਕੋਸ਼ਿਸ਼ ਕਰਦੀ ਹੈ, ਪਰ ਮਾਂ ਪੁੱਤਰ ਨੂੰ ਜੁਦਾ ਕਰ ਦਿੱਤਾ ਜਾਂਦਾ ਹੈ। ਕਿਵੇਂ ਦਲੀਪ ਸਿੰਘ ਨੂੰ ਜਿਹੜਾ ਉਹ ਬੇਸ਼ੱਕ 5ਵਾਂ ਬਾਦਸ਼ਾਹ ਆਲਮੋਸਟ ਪੰਜਾਬ ਦਾ ਬਣਦਾ, ਲਾਸਟ ਕਿੰਗ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਉਹਨਾਂ ਦਾ ਬੇਟਾ ਮਹਾਰਾਜਾ ਖੜਕ ਸਿੰਘ, ਸ਼ਾਰਟ ਟਾਈਮ ਉਹ ਵੀ ਇੰਟਰੀਗਸ ਕੰਸਪੀਰੇਸੀਜ਼, ਫਿਰ ਉਹਦੀ ਸਰਦਾਰਨੀ ਮਹਾਰਾਣੀ ਚੰਦ ਕੌਰ ਬਰੀਫ ਟਾਈਮ ਲਈ, ਉਹਨੂੰ ਵੀ ਚੰਦ ਕੌਰ ਦਾ ਐਂਡ ਜੰਮੂ 'ਚ ਡੋਗਰੇ ਜਿਹੜੇ ਨੇ ਪੱਥਰ ਮਰਵਾ ਕੇ ਉਹਦੀਆਂ ਗੋਲੀਆਂ ਤੋਂ ਉਹਦਾ ਅੰਤ ਕਰਾ ਦਿੰਦੇ ਨੇ। ਫਿਰ ਬਟਾਲੇ ਤੋਂ ਮਹਾਰਾਜਾ ਸ਼ੇਰ ਸਿੰਘ ਜਿਹੜਾ ਸਫਾ ਜੰਗ ਪੁੱਤਰ ਰਣਜੀਤ ਸਿੰਘ ਦਾ, ਉਹਦਾ ਮਰਡਰ ਜਿਹੜਾ ਹੈ, ਉਹੀ ਰਾਈਵਲ ਜਿਹੜੇ ਡੋਗਰਿਆਂ ਔਰ ਸੰਧਾ ਵਾਲੀਆਂ 'ਚ ਟਸਲ ਚੱਲ ਰਹੀ ਹੈ, ਉਹ ਇੱਕ ਬਾਗ ਦੇ ਵਿੱਚ ਨਾ ਇੱਕ ਫੌਜੀ ਪਰੇਡ ਦਾ ਜਦੋਂ ਮੁਆਇਨਾ ਕਰ ਰਿਹਾ, ਤੇ ਉਹੀ ਸੰਧਾ ਵਾਲੀਏ ਸਰਦਾਰ ਜਿਹੜੇ ਪਹਿਲਾਂ ਅੰਗਰੇਜ਼ਾਂ ਦੀ ਸ਼ਰਨ ਚਲੇ ਗਏ ਸੀ, ਉਹੀ ਇੱਕ ਕਾਰਬਾਈਨ ਜਿਹੜੇ ਲੈ ਕੇ ਆਏ ਉੱਥੋਂ ਦਿਖਾਣ ਦੇ ਬਹਾਨੇ, ਉਹਨੂੰ ਭਰੀ ਉਸ ਪਰੇਡ ਦੇ ਵਿੱਚ ਹੀ ਸ਼ੂਟ ਕਰ ਦਿੰਦੇ ਨੇ। ਉਹਦਾ ਬੱਚਾ ਛੋਟਾ ਪ੍ਰਤਾਪ ਸਿੰਘ 10-11 ਸਾਲ ਦਾ, ਉਹਨੂੰ ਵੀ ਬੀਹੈਡ ਕਰਤਾ। ਸੋ ਇਹ ਕਿਸੇ ਤਰ੍ਹਾਂ ਅਸੀਂ ਬਹੁਤ ਵਾਰ ਮੁਗਲਾਂ ਦੇ ਜਾਂ ਕਿਵੇਂ ਗੱਲ ਕਰਦੇ ਹਾਂ ਜੀ ਕਿਵੇਂ ਹੋਇਆ, ਅਸੀਂ ਵੀ ਕੋਈ ਘੱਟ ਨਹੀਂ ਕੀਤਾ ਹੋਇਆ। ਔਰ ਸ਼ੇਰ ਸਿੰਘ ਦਾ ਜਦੋਂ ਐਂਡ ਹੋ ਜਾਂਦਾ ਹੈ, ਔਰ ਫਿਰ ਜਿਹੜਾ ਉਹ ਦਲੀਪ ਸਿੰਘ 5 ਸਾਲ ਦਾ ਮਾਂ ਰੈਜ਼ੀਡੈਂਟ, ਫਿਰ ਜੋ ਜਿੰਦਾਂ ਨਾਲ ਸਲੂਕ ਹੋਇਆ, ਪਰ ਉਸੇ ਹੀ ਦਲੀਪ ਸਿੰਘ ਨੂੰ ਫਿਰ ਐਂਗਲੋ ਸਿੱਖ ਵਾਰ, ਪਹਿਲੀ ਮਹਾਰਾਣੀ ਜਿੰਦਾਂ ਦੇ ਥੱਲੇ ਹੁੰਦੀ ਹੈ 1846 ਦੇ ਵਿੱਚ, ਅੰਗਰੇਜ਼ ਲਾਹੌਰ ਆ ਕੇ ਬਹਿ ਜਾਂਦੇ ਨੇ, ਔਰ ਫਿਰ ਜਿਹੜਾ ਉਹ ਦੂਸਰੀ ਐਂਗਲੋ ਸਿੱਖ ਵਾਰ ਜਿਹੜੀ ਚੇਲਿਆਂ ਵਾਲਾ ਔਰ ਰਾਮਪੁਰ ਔਰ ਦੂਸਰੀਆਂ ਥਾਵਾਂ ਤੇ, ਹਾਲਾਂਕਿ ਉਦੋਂ ਅੰਗਰੇਜ਼ ਮਹਾਰਾਜਾ ਦਲੀਪ ਸਿੰਘ ਦੇ ਗਾਰਡੀਅਨ ਬਣੇ ਹੋਏ ਨੇ 18 ਸਾਲ ਦੀ ਉਮਰ ਮੈਚੁਰ ਹੋਣ ਤੱਕ, ਲੇਕਿਨ ਉਹਦਾ ਬਲੇਮ ਉਹਦੇ ਸਿਰ ਦੇ ਉੱਤੇ ਹੀ ਪਾ ਕੇ ਜਿਹੜਾ ਅਲਟੀਮੇਟਲੀ ਦਲੀਪ ਸਿੰਘ ਨੂੰ ਉਸ ਤੋਂ ਪਹਿਲਾਂ
ਉਹਦੇ ਰਾਜ ਤੋਂ ਵੱਖ ਕਰਦੇ ਨੇ, ਸਾਰਾ ਖਜ਼ਾਨਾ ਔਰ ਪੰਜਾਬ ਉਹ ਆਪਣੇ ਕਬਜ਼ੇ 'ਚ ਕਰ ਲੈਂਦੇ ਨੇ, ਔਰ ਉਹਨੂੰ ਇੱਕ ਲੋਗਨ ਔਰ ਲੇਡੀ ਲੋਗਨ ਜਿਹੜੇ ਉਹਦੇ ਗਾਰਡੀਅਨ ਬਣਾ ਕੇ ਯੂਪੀ 'ਚ ਰੱਖਦੇ ਨੇ, ਉਹਨਾਂ ਨੂੰ ਦੇਹਰਾਦੂਨ ਤੋਂ ਬਾਅਦ 'ਚ ਬਣਦਾ ਉੱਥੇ ਹੀ 4 ਸਾਲ ਦੇ ਕਰੀਬ ਉਹਨੂੰ ਈਸਾਈ ਬਣਾ ਕੇ ਫਿਰ ਜਲਾਵਤਨ ਕਰ ਦਿੱਤਾ ਜਾਂਦਾ, ਔਰ ਵਾਪਸ ਕਦੇ ਉਹ ਪੰਜਾਬ ਦੀ ਧਰਤੀ ਤੇ ਉਹਨੂੰ ਨਹੀਂ ਆਣ ਦਿੱਤਾ ਜਾਂਦਾ। ਔਰ ਈਸਾਈ ਬਣਿਆ ਦਲੀਪ ਸਿੰਘ, ਉਹਨੂੰ ਬਾਹਰ ਦੇ ਮਾਹੌਲ 'ਚ ਕਿਸ ਕਿਸਮ ਦਾ ਉਹ ਸਾਰਾ ਮਾਹੌਲ ਦਿੱਤਾ ਜਾਂਦਾ। ਹਾਲਾਂਕਿ ਇੱਕ ਪੋਜ਼ਿਟਿਵ ਸਾਈਡ ਹੈ ਕਿ ਕਿਵੇਂ ਉਹਦਾ ਦਲੀਪ ਸਿੰਘ ਦਾ ਕਜ਼ਨ ਠਾਕਰ ਸਿੰਘ ਸੰਧਾਵਾਲੀਆ ਜਦੋਂ ਪਹਿਲੀ ਵਾਰ ਜਿਹੜੇ ਇੰਗਲੈਂਡ 'ਚ ਉਹਨਾਂ ਨੂੰ ਮਿਲਦੇ ਨੇ, ਗੁਰੂ ਗ੍ਰੰਥ ਸਾਹਿਬ ਦਾ ਸਰੂਪ ਵੀ ਨਾਲ ਲੈ ਜਾਂਦੇ ਨੇ, ਉਹ ਵਾਪਸ ਸਿੱਖੀ ਵੱਲ ਪਰਤਣ ਦੀ ਤਾਂਘ ਕਰਦਾ, ਉਹਦੇ ਵਿਚਲਾ ਸਿੱਖ ਜਾਗਦਾ ਹੈ, ਰੈਵੋਲੂਸ਼ਨਰੀ ਜਾਗਦਾ ਹੈ, ਉਹ ਰੂਸ ਦੀ ਮਦਦ ਦੇ ਨਾਲ ਜਿਹੜਾ ਅੰਗਰੇਜ਼ਾਂ ਨੂੰ ਕੱਢਣ ਦੀ ਗੱਲ ਕਰਦਾ ਹੈ, ਔਰ ਉਹ ਟਰੈਵਲ ਕਰਕੇ ਰੂਸ ਵੀ ਪਹੁੰਚਦਾ ਹੈ। ਉਦੋਂ ਜ਼ਾਰਸ ਔਰ ਅੰਗਰੇਜ਼ਾਂ ਦੇ ਬਿਟਰ ਰਿਲੇਸ਼ਨ ਸੀ, ਪਰ ਉਹ ਰੂਸ ਦਾ ਜ਼ਾਰ ਮਿਲਣ ਤੋਂ ਵੀ ਨਾ ਕਰ ਦਿੰਦਾ ਹੈ। ਹਾਲਾਂਕਿ ਉਹ ਪੰਜਾਬ ਵੀ ਆਉਣਾ ਚਾਹੁੰਦਾ ਹੈ, ਆਪਣੀ ਮਾਂ ਨੂੰ ਲੈ ਗਿਆ ਨਾਲ, ਉਹ 1 ਸਾਲ ਜਾਂ 2 ਸਾਲ ਦੇ ਵਿੱਚ ਉਹਦੀ ਡੈਥ ਹੋ ਜਾਂਦੀ ਹੈ ਮਹਾਰਾਣੀ ਜਿੰਦਾਂ ਦੀ। ਮਰਨ ਲੱਗਿਆ ਉਹ ਕਹਿ ਜਾਂਦੀ ਹੈ ਕਿ ਮੇਰੀਆਂ ਹੱਡੀਆਂ ਇਸ ਨਿਰਦਈ ਧਰਤੀ ਤੇ ਨਾ ਰੋਲੀ, ਔਰ ਸਿੱਖੀ ਵੱਲ ਵਾਪਸ ਪਰਤਣ ਦੀ ਵੀ ਇੰਸਪੀਰੇਸ਼ਨ ਮਾਂ ਤੋਂ ਮਿਲਦੀ ਹੈ। ਉਹ ਆਣਾ ਚਾਹੁੰਦਾ ਹੈ, ਹਜ਼ੂਰ ਚਿੱਠੀ ਲਿਖਦਾ ਪੰਜਾਬ ਦੀ ਸਿੱਖ ਕੌਮ ਦੇ ਨਾਂ, ਪੰਜਾਬ ਦੇ ਲੋਕਾਂ ਦੇ ਨਾਂ, ਕਿ ਮੈਂ ਬਚਪਨ ਤੋਂ ਮੈਨੂੰ ਵਿਛੋੜ ਦਿੱਤਾ ਆਪਣੀ ਧਰਤੀ ਤੋਂ, ਮੈਂ ਵਾਪਸ ਮੁੜਨਾ ਚਾਹੁੰਦਾ ਹਾਂ, ਹਜ਼ੂਰ ਸਾਹਿਬ ਆ ਕੇ ਮੈਂ ਅੰਮ੍ਰਿਤ ਛਕ ਕੇ ਸਿੰਘ ਸਜਣਾ ਚਾਹੁੰਦਾ ਵਾਪਸ। ਲੇਕਿਨ ਅਦਨ ਦੀ ਬੰਦਰਗਾਹ ਤੇ ਉਹਨੂੰ ਰੋਕ ਲਿਆ ਜਾਂਦਾ ਹੈ। ਉੱਥੇ ਹੀ 3-4 ਸਿੱਖ ਹੋਰ ਜਿਹੜੇ ਡਿਫਰੈਂਟਲੀ ਟਰੈਵਲ ਕਰ ਰਹੇ ਸੀ, ਉਹਨਾਂ ਰਾਹੀਂ ਉਹ ਅੰਮ੍ਰਿਤ ਵੀ ਛਕਦਾ, ਵਾਪਸ ਮੁੜਦਾ, ਔਰ ਫਿਰ ਉਹ ਪ੍ਰਣ ਕਰਦਾ ਵੀ ਮੈਂ ਵਾਪਸ ਨਹੀਂ ਜਾਣਾ, ਮੈਂ ਹੁਣ ਲੜਨਾ। ਔਰ ਉੱਥੋਂ ਉਹ ਫਰਾਂਸ ਪਹੁੰਚ ਜਾਂਦਾ ਹੈ। ਔਰ ਫਰਾਂਸ ਜਦੋਂ ਅਸੀਂ ਇਹ ਗੱਲਬਾਤ ਕਰ ਰਹੇ ਹਾਂ ਆਲਮੋਸਟ 1890 ਦੇ ਵਿੱਚ, ਜਦੋਂ ਫਰਾਂਸ 'ਚ ਹੀ ਹੈ, ਉਹਨੂੰ ਸਟ੍ਰੋਕ ਹੁੰਦਾ, ਅਧਰੰਗ ਇੱਕ ਪਾਸਾ ਮਾਰਿਆ ਜਾਂਦਾ। ਔਰ ਅੱਜ ਜਦੋਂ ਜਿਸ ਦਿਨ ਦੀ ਅਸੀਂ ਗੱਲ ਕਰ ਰਹੇ ਹਾਂ 22 ਅਕਤੂਬਰ 1893 ਨੂੰ ਫਰਾਂਸ ਦੇ ਪੈਰਿਸ ਸ਼ਹਿਰ ਦੇ ਇੱਕ ਹੋਟਲ ਦੇ ਵਿੱਚ ਇੱਕ ਗੁਮਨਾਮ ਵਾਂਗ ਦਲੀਪ ਸਿੰਘ ਦਾ ਅੰਤ ਹੁੰਦਾ। ਇਹ ਘਟਨਾ ਜਦੋਂ ਅਸੀਂ ਅੱਜ ਜ਼ਿਕਰ ਕਰ ਰਹੇ ਹਾਂ ਲਗਭਗ ਜਿਸ ਪੀਰੀਅਡ ਦੀ ਹੈ ਉਸ ਨੂੰ ਤਾਂ ਅਸੀਂ ਹੁਣ ਪਾਸਟ ਨੂੰ ਹੀ ਵਿਜ਼ਿਟ ਕਰ ਰਹੇ ਹਾਂ, ਪਰ ਇਹ ਕਹਾਣੀ ਲੌਸਟ ਸਿੱਖ ਸੋਵਰਨਿਟੀ ਦੀ ਵੀ ਹੈ, ਕਿਉਂਕਿ 1849 ਤੋਂ ਬਾਅਦ ਅੰਗਰੇਜ਼ਾਂ ਦੀ ਗੁਲਾਮੀ ਸ਼ੁਰੂ ਹੁੰਦੀ ਹੈ। 1947 ਚ ਅੰਗਰੇਜ਼ਾਂ ਤੋਂ ਬਾਅਦ ਜਿਹੜੀ ਹੈ ਉਹ ਹਿੰਦੂ ਸਾਮਰਾਜ ਦੇ ਥੱਲੇ ਅਸੀਂ ਆ ਜਾਂਦੇ ਹਾਂ। ਇਸ ਲਈ ਜਿਹੜਾ ਪਾਸਟ ਹੈ ਉਹ ਹੋਰ ਵੀ ਇੰਪੋਰਟੈਂਟ ਹੋ ਜਾਂਦਾ ਹੈ ਕਿ ਭਾਈ ਅਸੀਂ, ਔਰ ਜਦੋਂ ਵੀ ਪੰਜਾਬੀ ਦੇ ਸ਼ਾਇਰ, ਸਿੱਖ ਸ਼ਾਇਰ ਇਹ ਕਹਿਣਗੇ ਕਿ ਅਸੀਂ ਤਖਤਾਂ ਵਾਲੇ, ਅਸੀਂ ਤਾਜਾਂ ਵਾਲੇ, ਅੱਜ ਅਸੀਂ ਬੇਘਰੇ ਔਰ ਕਿਹਨਾਂ ਦੇ ਹੱਥੋਂ ਅਸੀਂ ਜ਼ਲੀਲ ਹੋ ਰਹੇ ਹਾਂ। ਸੋ ਇਹ ਮਹਾਰਾਜਾ ਦਲੀਪ ਸਿੰਘ ਨੂੰ ਅੱਜ ਦੇ ਦਿਨ ਯਾਦ ਕਰਨਾ, ਅਸਲ 'ਚ ਗਵਾਚੀ ਸਿੱਖ ਸੋਵਰਨਿਟੀ ਨੂੰ ਯਾਦ ਕਰਨਾ। ਹੋਰ ਤਾਂ ਇੱਕੋ ਹੀ ਗੱਲ ਕਿ ਜੇ ਦਲੀਪ ਸਿੰਘ ਇਹਦੇ ਬਾਵਜੂਦ ਉਸ ਦਾ, ਔਰ ਮੈਂ ਅੱਜ ਵਕਤ ਨਹੀਂ ਹੈ, ਉਸ ਦੀਆਂ ਜਿਹੜੀਆਂ ਚਿੱਠੀਆਂ ਉਹਨੇ ਵਿਕਟੋਰੀਆ ਨੂੰ ਲਿਖੀਆਂ, ਉਹਨਾਂ ਨੂੰ ਲਾਹਨਤ ਪਾਈ। ਉਹਨਾਂ ਨੇ ਕਿਹਾ ਕਿ ਬਈ ਜੋ ਮੇਰਾ ਸੀ ਰਾਜ, ਔਰ ਉਹਨੇ ਜਦੋਂ ਉਹਨਾਂ ਨੇ ਲੋਗਨ ਔਰ ਲੇਡੀ ਲੋਗਨ ਨੇ ਉਹਨੂੰ ਕ੍ਰਿਸਚੀਅਨ ਬਣਾਇਆ, ਬਾਈਬਲ ਉਹਨੂੰ ਭੇਟ ਕੀਤੀ, ਔਰ ਉਹਦੇ ਉੱਤੇ ਲਿਖਿਆ ਸੀ ਕਿ ਬਈ ਗॉड ਮੇ ਗਿਵ ਯੂ ਕਿੰਗਡਮ ਆਫ ਹੈਵਨ, ਉਸ ਦੇ ਉੱਤੇ ਕਿ ਰੱਬ ਜਿਹੜਾ ਇਹਨਾਂ ਦਾ ਕ੍ਰਿਸਚੀਅਨਸ ਦਾ ਬਿਲੀਫ, ਉਹਨੇ ਜਦੋਂ ਉਹ ਸਿੱਖੀ ਚ ਆਇਆ ਔਰ ਉਹਨੇ ਵਿਕਟੋਰੀਆ ਨੂੰ ਚੈਲੰਜ, ਹਾਲਾਂ ਵਿਕਟੋਰੀਆ ਉਹਦੀ ਗॉड ਮਦਰ ਬਣੀ ਹੋਈ ਸੀ, ਉਹਨੂੰ ਵਾਪਸ ਭੇਜੀ ਤੇ ਉਹਦੇ ਤੇ ਲਿਖਿਆ, ਉਹਨੇ ਕਿਹਾ ਵੀ ਲੱਖ ਲਾਹਨਤ ਹੈ ਤੁਹਾਡੀ ਕ੍ਰਿਸਚੀਅਨਿਟੀ ਤੇ, ਵੀ ਯੂ ਟੁੱਕ ਅਵੇ ਵਟ ਬਿਲੋਂਗ ਟੂ ਮੀ, ਮਾਈ ਰੂਲ ਐਂਡ ਪ੍ਰੋਮਿਸਡ ਮੀ ਦਾ ਕਿੰਗਡਮ ਆਫ ਹੈਵਨ ਔਨ ਵਿਚ ਯੂ ਹੈਵ ਨੋ ਕੰਟਰੋਲ। ਵੀ ਤੁਹਾਡੇ ਤੋਂ, ਉਹਨੇ ਕਿਹਾ ਇਹਦੇ ਨਾਲ ਤੋਂ ਮੇਰੇ ਭਾਵੇਂ ਐਨਸੈਸਟਰਸ ਦਾ ਧਰਮ ਜਿਹੜਾ ਹੈ ਉਹ ਚੰਗਾ ਮਜ਼ਹਬ ਸੀ, ਕਿਉਂਕਿ ਉਹ ਸਚਿਆਰੇ ਲੋਕ ਸੀ, ਵਟ ਐਵਰ ਦੇ ਸੈਡ ਦੇ ਮੈਂਟ ਇਟ, ਕਿ ਤੁਸੀਂ ਜੋ ਮੇਰਾ ਸੀ ਰਾਜ ਉਹ ਮੇਰੇ ਤੋਂ ਖੋਹ ਲਿਆ ਤੇ ਮੈਨੂੰ ਉਹ ਪ੍ਰੋਮਿਸ ਕਰ ਰਹੇ ਹੋ ਜਿਹੜਾ ਜਿਹਦੇ ਤੇ ਤੁਹਾਡਾ ਕੋਈ ਕੰਟਰੋਲ ਨਹੀਂ ਹੈ, ਉਹ ਗॉड ਦਾ ਡੋਮੇਨ ਹੈ, ਗॉड ਨੇ ਕੀ ਕਰਨਾ। ਔਰ ਇਹੀ ਨਹੀਂ, ਮੈਂ ਇੱਕ ਉਹਨਾਂ ਦੀ ਜਿਹੜੀ ਲੈਟਰ ਖਾਸ ਤੌਰ ਤੇ ਜਿਹਦੇ ਚ ਉਹਨਾਂ ਨੇ ਜਦੋਂ ਰਾਣੀ ਨੇ ਦੇਖਿਆ ਕਿ ਵੀ ਇਹ ਹੋ ਰਿਹਾ, ਉਹਨੇ ਆਫਰ ਕੀਤਾ ਕਿ ਤੁਹਾਡੇ ਬੱਚਿਆਂ ਨੂੰ ਪਰਮਾਨੈਂਟ ਤੌਰ ਤੇ ਜਿਹੜਾ ਅਸੀਂ ਉਹ ਲਾਰਡ ਬਣਾ ਦਿੰਨੇ, ਔਰ ਉਹਨਾਂ ਦੇ ਅੱਗੋਂ ਵੀ ਅਰਿਸਟੋਕਰੈਟਸ ਟਾਈਟਲ ਉਹਨਾਂ ਨੂੰ ਦੇਣ ਦਾ। ਉਹਨੇ ਕਿਹਾ ਮਹਾਰਾਜਾ ਦਲੀਪ ਸਿੰਘ ਰਿਜੈਕਟਡ ਕੁਈਨ ਵਿਕਟੋਰੀਆਜ਼ ਆਫਰ ਟੂ ਮੇਕ ਹਿਜ਼ ਸਨਸ hereditary peers of British aristocracy
इन एक्सचेंज फॉर द लॉस ऑफ कोहिनूर एंड अदर फेमस ज्यूल्स। और ਉਹਦੇ 'ਚ ਉਹਨੇ जवाब दिता है, आई थैंक हर मैजेस्टी बट वी मस्ट रिमेन सिक्स, कि सानू सिख ही रहन दिओ, ये टाइटल ते उदों तक वो पूरी तरह डिसइल्यूजन हो चुका सी। हालां जदों असीं ट्रबल्ड चाइल्डहुड देखते हैं तो उन्हां दीयां अपणियां प्रॉब्लम्स हुंदियां, कई वारी तुसीं अप एंड डाउन इमोशनली जा रहे हुंदे हो, पर जदों असीं अज गल कर रहे हैं असीं उस गवाची सॉवरनिटी की गल कर रहे हैं। और ये कहानी बिट्रेयल्स की भी है। अंग्रेजी साम्राज उन्होंने कला ही नहीं, जे तुसीं सब कॉन्टीनेंट 'च देखो जो सलूक टीपू सुल्तान नाल कीता वो ट्रीटीज करते ही इसलिए सी कि उन्होंने तोड़नियां ने। और उन्होंने जिस ट्रीटी नूं लैके महाराजा रणजीत सिंह अखीरले दम तक लॉयल रहा, अमृतसर की ट्रीटी 1809 की, अंग्रेज़ां ने जिवें इस मासूम बच्चे नाल उस दी मां नाल और कुल मिला के जो उन्हां दी धोखेधड़ी धोखाबाजी है, ये सारा ही अज तक भी हुण भी, ये तो असीं 1849 की धोखेधड़ी की गल करते हैं। मार्गरेट थैचर जिन्हें फरवरी 1984 च इंदिरा गांधी दे नाल जिहड़ी है काहूट हो के और अपनी इंटैलीजेंस दे भेज के जिहड़े ने MI6 किवें उत्थे रेकी करवाई और दरबार साहब ते हमले च शरीक ने, वही सौदेबाजियां। तो ये कंट्री ऑफ शॉपकीपर्स अज भी 3 सिख नौजवान जिन्होंने एक्सट्रैडिशन केस विन कर लिया, आलमोस्ट इंडिया के हवाले करने तक पहुंच गए सी, लेकिन ये इन्हां दा अपना काम है, बिट्रेयल्स का ये कर रहे हैं। असीं इस गल वाल ध्यान दईए कि ठीक है बीता ते साडा कोई कंट्रोल नहीं है, पर बीते तो सबक तो सीखा जा सकता है। ते सबक इक्को ही है कि जदों तक दरियाए जमुना तो वाघा तक इंडिपेंडेंट सॉवरन नेशन खालिस्तान असीं लिबरेट नहीं करवा लेंदे इंडियन जैक बूट तो, और इस दे उत्ते खालसे दा केसरी निशान साहब नहीं चला लेंदे, साडा कोई मसला हल नहीं होना। और गुलामां दी वो इंडिविजुअल गुलाम होण, सलेवरी सिस्टम की गल हुंदी है, कौमां किसे दे वस पै जाण, जदों तुहाडी किस्मत घड़न दा हक कोई अपने हाथ च लै लैंदा है तो उस चों बदनसीबी निकलदी है। ये बदनसीबी दी कहानी दुखीए मां पुत दी भी है, दलीप सिंह महाराणी जिंदा दी भी है, ते अज लगभग 35 मिलियन सिख कौम दी भी है। जी राज साहब, बहुत बहुत शुक्रिया। तुसीं अज दे मैं अहम विषय के उपर अपने विचार जिहड़े ने साडे दर्शकां नाल सांझे कीते ने। सो इत्थे लैणे ब्रेक तो पहलां असीं अपने दर्शकां ते ਸਰੋਤਿਆਂ ਨੂੰ अपील ते बेनती करदे व्यूअर्स, जिस तरह कि तुसीं जाणदे हो कि TV 84 एक पंथक चैनल है और TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37 Avenue ਲੌਂਗ ਆਈਲੈਂਡ ਸਿਟੀ ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। वाहिगुरु जी का खालसा, वाहिगुरु जी की फतेह। जगत गुरु गुरु नानक साहब जी का प्रकाश दिहाड़ा 19 नवंबर ਨੂੰ आ रहा है, जिस दे संबंध ਵਿੱਚ 6 नवंबर ਨੂੰ ਗੁਰਦੁਆਰਾ ਸੰਸਾਗਰ ਤੋਂ महान नगर कीर्तन सजाया जा रहा है, जो कि नगर कीर्तन गुरु ग्रंथ साहब की छत्र छाया थले 5 पैरों की गवाही विच 5 निशानियां की गवाही विच अते नगारियां की गूंज विच आरंभ होएगा 11:30 बजे, जो कि यह 3:45 बजे समाप्त होएगा। समूह संगतां दे चरणों में बेनती की जाए, समूह प्रबंधक कमेटियां अते जथेबंदियां नूं बेनती करते हाँ केसरी दस्तारे सजा के केसरी दुपट्टे लैके ठीक 11 बजे पहुंच के नगर कीर्तन शामिल भर के हाजरियां भर के गुरु नानक दी खुशियां प्राप्त करो जी। वाहिगुरु जी का खालसा, वाहिगुरु जी की फतेह।
ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿਸਾਨੀ ਮੋਰਚੇ ਦੇ ਬਾਰੇ ਕਿ ਕਿਸ ਤਰ੍ਹਾਂ ਕਿਸਾਨ ਲਹਿਰ ਕਈ ਪੜਾਵਾਂ ਵਿੱਚ ਜਿਹੜੀ ਆ ਗੁਜ਼ਰ ਰਹੀ ਹੈ। ਸੋ ਲਗਭਗ 10 ਮਹੀਨੇ ਪਹਿਲਾਂ ਦਿੱਲੀ ਦੀਆਂ ਬਰੂਹਾਂ ਤੇ ਬੈਠੇ ਕਿਸਾਨਾਂ ਦੀ ਰੱਖਿਆ ਲਈ ਨਿਹੰਗ ਸਿੰਘਾਂ ਨੇ ਵੀ ਆ ਕੇ ਆਪਣੇ ਜਿਹੜੇ ਝੰਡੇ ਸਨ ਉਹ ਗੱਡੇ ਸਨ। ਸੋ ਹੁਣ ਆਨੇ ਬਹਾਨੇ ਦੁਰਘਟਨਾਵਾਂ ਦਾ ਜਿਹੜਾ ਸਹਾਰਾ ਲੈ ਕੇ ਜਿੱਥੇ ਕਿਸਾਨ ਮੋਰਚੇ ਨੂੰ ਖਤਮ ਕਰਨ ਦੀਆਂ ਸਾਜ਼ਿਸ਼ਾਂ ਹੋ ਰਹੀਆਂ ਹਨ, ਉੱਥੇ ਨਿਹੰਗ ਸਿੰਘਾਂ ਦੀ ਜਿਹੜੀ ਇਤਿਹਾਸਕ ਸੁਨਹਿਰੀ ਪਰੰਪਰਾ ਨੂੰ ਵੀ ਬਦਨਾਮ ਕਰਨ ਲਈ ਜਿਹੜੀ ਭਾਰਤੀ ਮੀਡੀਆ ਅਤੇ ਉਹਨਾਂ ਦੇ ਜਿਹੜੇ ਦੁਮਛੱਲੇ ਨੇ ਉਹ ਪੱਬਾਂ ਪਾਰ ਹੋਏ ਹਨ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਚੱਲੀਆਂ ਲਿਖ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਰਾਜ ਸਾਹਿਬ ਕੀ ਕਹਿਣਾ ਚਾਹੋਗੇ? देखो, दुश्मन बात करे अनहोनी एक वर्ल्ड फेमस अखान है कि एनिमी कुछ भी कर सकता है और ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਜਦੋਂ ਅੱਜ ਜਮਹੂਰੀਅਤ ਦਾ ਢੰਡੋਰਾ ਪਿੱਟਿਆ ਜਾਂਦਾ ਹੈ ਭਾਰਤ ਵੱਲੋਂ ਖਾਸ ਤੌਰ ਤੇ, ਕਿਵੇਂ ਹਿੰਦੂਤਵੀ ਜਮਾਤ ਜਿਹਦੇ ਦੁਨੀਆ ਦੇ ਵਿੱਚ ਜੇ ਕਹਿਣਾ ਹੋਏ ਕਿ ਸਭ ਤੋਂ ਵੱਧ ਦਹਿਸ਼ਤਗਰਦ ਕਿਸੇ ਜਮਾਤ 'ਚ ਨੇ ਤੇ ਉਹ ਹਿੰਦੂਤਵਾਦੀ ਆਰਐਸਐਸ ਜਮਾਤ 'ਚ ਨੇ ਜੀ। ਔਰ 72 ਦੇ ਕਰੀਬ ਉਹਨਾਂ ਨੇ ਅੱਗੋਂ ਆਪਣੇ ਅੱਡ-ਅੱਡ ਗਰੁੱਪ ਬਣਾਏ ਹੋਏ ਨੇ ਜਿਨ੍ਹਾਂ ਨੂੰ ਉਹ ਸੰਘ ਪਰਿਵਾਰ ਕਹਿੰਦੇ ਨੇ। ਉਹ ਸਟੂਡੈਂਟਸ ਦੇ ਵਿੱਚ ਵੀ ਹੈ, ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ, ਉਹ ਕੋਈ ਬਜਰੰਗ ਦਲ ਹੈ, ਕੋਈ ਵਿਸ਼ਵ ਹਿੰਦੂ ਪਰਿਸ਼ਦ ਹੈ। ਔਰ ਇਸ ਕਿਸਮ ਦੇ ਜਿਹੜੇ ਉਹਨਾਂ ਨੇ ਟੈਰਰ ਦਹਿਸ਼ਤਗਰਦੀ ਦੇ ਲਈ ਗਰੁੱਪ ਬਣਾਏ ਹੋਏ ਨੇ। ਪਰ ਸਭ ਤੋਂ ਜ਼ਿਆਦਾ ਕਾਮਯਾਬੀ ਦੇ ਨਾਲ ਜੇ ਕਿਸੇ ਹਥਿਆਰ ਨੂੰ ਵਰਤ ਰਹੇ ਨੇ ਤੇ ਉਹ ਮੀਡੀਆ ਜੀ। 2014 ਚ ਪਾਵਰ ਚਾਣ ਤੋਂ ਪਹਿਲਾਂ ਜਿਵੇਂ 24/7 ਗੋਦੀ ਮੀਡੀਆ ਜੇ ਇਸ ਲਈ ਅੱਜ ਸ਼ਬਦ ਇਸਤੇਮਾਲ ਹੁੰਦਾ ਹੈ, ਕਿਵੇਂ ਇਹੀ ਅੰਬਾਨੀ, ਅਡਾਨੀ ਔਰ ਵੱਡੇ ਜਿਹੜੇ ਇੰਡਸਟਰੀਅਲਿਸਟ ਜਿਹੜੇ ਮੀਡੀਆ ਨੂੰ ਕੰਟਰੋਲ ਕਰਦੇ ਨੇ, ਉਹਨਾਂ ਨੇ ਕਿਵੇਂ ਅੰਨਾ ਹਜ਼ਾਰੇ ਨੂੰ ਲਿਆ ਕੇ ਬਿਠਾਇਆ 24/7 ਮਨਮੋਹਨ ਸਿੰਘ ਸਰਕਾਰ ਦੇ ਖਿਲਾਫ ਕਰਪਸ਼ਨ ਦਾ ਇੱਕ ਪੂਰਾ ਜਿਹਾਦ ਖੜਾ ਕੀਤਾ ਗਿਆ ਕਿ ਭਾਈ ਇਹ ਜਿਹੜਾ ਹੈ ਇਹ ਇਵੇਂ ਤੇ ਇਵੇਂ। ਲੇਕਿਨ ਉਹ ਮੁੜ ਕੇ ਨਾ ਹਜ਼ਾਰੇ ਲੱਭਿਆ, ਨਾ ਰਾਮਦੇਵ ਜਿਹੜਾ ਸਲਵਾਰ ਪਾ ਕੇ ਉੱਥੋਂ ਦੌੜਿਆ ਰਾਮਲੀਲਾ ਗਰਾਊਂਡ ਚੋਂ, ਜਾਂ ਸ਼੍ਰੀ ਰਵੀ ਸ਼ੰਕਰ ਔਰ ਇਹ ਸਾਰੀ ਕਲਾਸ ਜਿਹੜੀ ਹੈ। ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਮੈਜੋਰਿਟੀ ਲੋਕ ਪ੍ਰਭਾਵ ਕਬੂਲਦੇ ਨੇ। ਤੁਸੀਂ ਕੰਮਾਂ ਤੇ ਹੋ, ਘਰਾਂ ਦੇ ਹੋ, ਤੁਸੀਂ ਟੀਵੀ ਔਨ ਕਰਦੇ ਹੋ, ਜੇ ਤੁਸੀਂ 20 ਚੈਨਲ ਜਿਹੜੇ ਨੇ ਭਾਵੇਂ ਚੇਂਜ ਕਰਦੇ ਰਹੋ, ਇੱਕੋ ਹੀ ਕਹਾਣੀ ਵੱਖ-ਵੱਖ ਅੰਦਾਜ਼ਾਂ ਦੇ ਵਿੱਚ ਔਰ ਵੱਖ-ਵੱਖ ਸ਼ਕਲਾਂ ਵਾਲੇ ਐਂਕਰ ਔਰ ਜਿਹੜੀਆਂ 3-3 ਫੁੱਟੀਆਂ ਬੀਬੀਆਂ 6-6 ਫੁੱਟ ਉਛਲ ਰਹੀਆਂ ਹੁੰਦੀਆਂ, ਉਹ ਐਂਟਰਟੇਨਮੈਂਟ ਹੀ ਹੁੰਦੀ ਹੈ। ਪਰ ਉਸ ਐਂਟਰਟੇਨਮੈਂਟ ਦੇ ਵਿੱਚ ਜਿਹੜਾ ਉਹ ਮਿਸ ਇਨਫੋਰਮੇਸ਼ਨ ਜਿਹੜੀ ਹੈ ਉਹ ਪਰੋਸੀ ਜਾ ਰਹੀ ਹੁੰਦੀ ਹੈ। ਔਰ ਉਹ ਉੱਥੇ ਹੀ ਨਹੀਂ ਰੁਕੇ। ਉਹਨਾਂ ਨੇ ਇਹ ਦੇਖਿਆ ਪਿਛਲੇ ਆਲਮੋਸਟ ਇੱਕ ਦਹਾਈ ਦੇ ਵਿੱਚ ਜਦੋਂ ਕਿ ਸੋਸ਼ਲ ਮੀਡੀਆ ਪਲੇਟਫਾਰਮ ਆਏ, ਉਹਨਾਂ ਨੇ ਬਹੁਤ ਕਲੈਵਰਲੀ ਉਹਦੇ 'ਚ ਇਨਵੈਸਟ ਵੀ ਕੀਤਾ, ਵੱਡੀ ਗਿਣਤੀ 'ਚ ਲੋਕ EMPLOY ਕੀਤੇ। ਔਰ ਉਹ ਦਿਨ ਰਾਤ ਜਿਹੜਾ ਹੈ ਉਹ ਜਿਵੇਂ ਕਿਹਾ ਜਾਂਦਾ ਹੈ ਕਿ 2-2 ਰੁਪਏ ਤੇ ਟਵੀਟ ਜਿਹੜਾ ਉਹ ਵੇਚਿਆ ਜਾਂਦਾ ਹੈ। ਮਤਲਬ ਟਵੀਟ ਕਰਨ ਲਈ ਕਿਹਾ ਜਾਂਦਾ ਹੈ ਕਿ ਆਹ ਤੁਸੀਂ ਅੱਗੇ ਕਰ ਦਿਓ। ਉਸਦੇ ਲਈ ਉਹਨਾਂ ਨੇ ਕਿਵੇਂ ਜਦੋਂ ਅਸੀਂ ਕਿਸਾਨ ਲਹਿਰ ਦੀ ਗੱਲ ਕਰਦੇ ਹਾਂ ਕਿ ਉਹਨਾਂ ਨੇ ਫਿਲਮੀ ਸਿਤਾਰਿਆਂ ਨੂੰ, ਕ੍ਰਿਕਟ ਖਿਡਾਰੀਆਂ ਨੂੰ, ਗਾਵਸਕਰ ਵਰਗਿਆਂ ਨੂੰ ਔਰ ਇਹ ਸਾਰੇ ਜਿਹੜੇ ਨੇ ਉਹਨਾਂ ਦੇ ਹਾਲਾਂ ਬਾਅਦ ਦੇ ਵਿੱਚ ਕੌਣ ਕੀ ਨਿਕਲਦਾ, ਜਿਸ ਨੂੰ ਤੰਦੂਲਕਰ ਨੂੰ ਭਾਰਤ ਰਤਨ ਦਿੱਤਾ ਹੋਇਆ, ਪਨਾਮਾ ਪੇਪਰਸ ਨਿਕਲਦਾ ਜਾਂ ਦੂਜੇ ਸਾਰੇ ਹੀ ਕਰਪਟ। ਅਮਿਤਾਭ ਬੱਚਨ ਉਸ ਤੋਂ ਪਹਿਲਾਂ ਜਿਹੜਾ ਹੈ ਉਹ ਪਨਾਮਾ ਪੇਪਰਸ ਦੇ ਵਿੱਚ ਅਮਿਤਾਭ ਬੱਚਨ ਸੀ। ਇਹ ਜਿਹੜਾ ਲੇਟੈਸਟ ਇੱਕ ਹੋਰ ਜਿਹੜਾ ਉਸ ਸਕੈਂਡਲ ਦੇ ਵਿੱਚ ਇਹ ਬੰਦਾ ਸਾਹਮਣੇ ਆਉਂਦਾ ਹੈ ਪੈਂਡੋਰਾ ਲੀਕਸ, ਉਸ ਦੇ ਵਿੱਚ ਤੰਦੂਲਕਰ। ਲੇਕਿਨ ਇਹ ਸਾਰੇ ਤੁਸੀਂ ਦੇਖੋਗੇ ਇਹ ਉਹ ਟਵੀਟ ਕਰਨ ਵਾਲੇ ਨੇ ਔਰ ਕਿਵੇਂ ਇਹਨਾਂ ਨੂੰ ਮੈਨੀਪੂਲੇਟ ਕੀਤਾ ਜਾਂਦਾ ਹੈ, ਇੱਕ ਵੱਖਰੀ ਕਹਾਣੀ ਹੈ। ਹੁਣ ਅਸੀਂ ਜਦੋਂ ਕਿਸਾਨ ਲਹਿਰ ਦੀ ਗੱਲ ਕਰਦੇ ਹਾਂ, ਜਿਉਂ ਹੀ ਕਿਸਾਨ ਆ ਕੇ ਨਵੰਬਰ 26 ਨੂੰ ਦਿੱਲੀ ਦੀਆਂ ਬਰੂਹਾਂ ਤੇ ਬੈਠਦੇ ਨੇ, ਅਗਲੇ ਕੁਝ ਹਫ਼ਤਿਆਂ ਦੇ ਵਿੱਚ ਨਿਹੰਗ ਸਿੰਘ, ਔਰ ਜਦੋਂ ਅਸੀਂ ਨਿਹੰਗ ਦਾ ਜ਼ਿਕਰ ਅੱਗੇ ਵੀ ਅਸੀਂ ਇੱਕ ਸੈਗਮੈਂਟ ਕੀਤਾ ਸੀ ਔਰ ਇਸ ਗੱਲ ਦਾ ਧਿਆਨ ਰਿਹਾ ਕਿ ਨਿਹੰਗ ਲਫ਼ਜ਼ ਦੇ ਮਾਨੇ ਜੇ ਪਰਸ਼ੀਅਨ ਦੇ ਵਿੱਚ ਜਾਈਏ, ਫਾਰਸੀ ਦੇ ਵਿੱਚ, ਤੇ ਇਸ ਦਾ ਮਤਲਬ ਹੈ ਮਗਰਮੱਛ। ਔਰ ਇਹ ਵੀ ਜਦੋਂ ਕਿਉਂਕਿ 10ਵੇਂ ਪਾਤਸ਼ਾਹ ਦੇ ਵੇਲੇ ਇਹਨਾਂ ਦੀ ਸਥਾਪਤੀ ਦੀ ਗੱਲ ਹੁੰਦੀ ਹੈ, ਪਰ ਨਿਹੰਗ ਪਰੰਪਰਾਵਾਂ ਖਾਸ ਤੌਰ ਤੇ ਬੁੱਢਾ ਦਲ ਉਹ ਆਪਣੇ ਆਪ ਨੂੰ ਉਸ ਤੋਂ ਵੀ ਪਹਿਲਾਂ ਆਪਣਾ ਓਰੀਜਨ ਬਾਬਾ ਬੁੱਢਾ ਜੀ ਦੇ ਨਾਲ ਦੱਸਦੇ ਨੇ। ਔਰ ਇਸ ਗੱਲ ਦੇ ਵਿੱਚ ਵੀ ਔਰ ਬਾਬਾ ਬੁੱਢਾ ਉਹ ਸ਼ਖਸੀਅਤ ਨੇ ਜਿਹੜੇ ਇਕੱਲੇ ਧਾਰਮਿਕ ਤੌਰ ਤੇ ਜਦੋਂ ਗੁਰੂ ਸਾਹਿਬਾਨ 6 ਗੁਰੂ ਸਾਹਿਬਾਨ, ਗੁਰੂ ਨਾਨਕ ਸਾਹਿਬ ਤੋਂ ਬਾਅਦ 5
ਜਿਨ੍ਹਾਂ ਨੇ 6 ਗੁਰੂ ਸਾਹਿਬਾਨ ਦੇ ਦੀਦਾਰ ਕੀਤੇ, ਪਰ 5 ਗੁਰੂ ਸਾਹਿਬਾਨ ਦੀ ਗੁਰਗੱਦੀ ਦੀਆਂ ਰਸਮਾਂ ਨਿਭਾਈਆਂ। ਉਹ ਗੁਰੂ ਹਰਗੋਬਿੰਦ ਸਾਹਿਬ ਦੇ ਪਹਿਲੇ ਸ਼ਸਤਰ ਸਿਖਾਉਣ ਵਾਲੇ ਜਿਹੜੇ ਨੇ ਉਹਨਾਂ ਦੇ ਅਧਿਆਪਕ ਵੀ ਨੇ। ਸ਼ਸਤਰ ਵਿਦਿਆ ਬਾਬਾ ਬੁੱਢਾ ਜੀ ਨੇ ਸਿਖਾਈ ਹੈ। ਪਰ ਇਹੀ ਕਾਰਨ ਹੈ ਕਿ ਜਦੋਂ ਅਸੀਂ ਨਿਹੰਗ ਸਿੰਘਾਂ ਦਾ ਬੁੱਢਾ ਦਲ ਆਪਣੇ ਆਪ ਨੂੰ, ਅਸੀਂ ਤਾਂ ਬਹੁਤ ਵਾਰੀ ਤਰਨਾ ਤੇ ਬੁੱਢਾ ਉਮਰ ਦੇ ਲਿਹਾਜ਼ ਨਾਲ ਕਹਿੰਦੇ ਹਾਂ, ਪਰ ਉਹ ਕਹਿੰਦੇ ਨੇ ਵੀ ਇਹ ਬਾਬਾ ਬੁੱਢਾ ਜੀ ਨੇ ਸ਼ੁਰੂਆਤ ਕੀਤੀ ਔਰ ਸਾਡਾ ਓਰੀਜਨ ਬਾਬਾ ਬੁੱਢਾ ਜੀ ਦੇ ਨਾਲ ਹੈ। ਲੇਕਿਨ 10ਵੇਂ ਪਾਤਸ਼ਾਹ ਤੱਕ ਪਹੁੰਚਦਿਆਂ ਅਸੀਂ ਜਿਸ ਪਰੰਪਰਾ ਨੂੰ ਦੇਖਦੇ ਹਾਂ, ਔਰ ਇਹ ਸਾਹਿਬਜ਼ਾਦਾ ਫਤਿਹ ਸਿੰਘ ਜਿਹੜੇ ਗੁਰੂ ਸਾਹਿਬ ਦੇ ਯੰਗੈਸਟ ਸਾਹਿਬਜ਼ਾਦੇ ਨੇ, ਉਹਨਾਂ ਦਾ ਦੁਮਾਲੇ ਵਾਲੀ ਦਸਤਾਰ ਜਿਵੇਂ ਸਜਾਇਆ ਜਾਂਦਾ ਹੈ, ਕੋਨ ਸ਼ੇਪ ਜਿਹਨੂੰ ਕਿਹਾ ਜਾਂਦਾ, ਔਰ ਇਹਦਾ ਵੀ ਇੱਕ ਰੀਜ਼ਨ ਹੈ ਕਿ ਨੀਲਾ ਬਾਣਾ ਤਾਂ 10ਵੇਂ ਪਾਤਸ਼ਾਹ ਦਾ ਵੀ ਇਹੀ ਬਾਣਾ ਹੈ। ਔਰ ਜਦੋਂ ਭਾਈ ਗੁਰਦਾਸ ਸਿੰਘ ਇਹ ਕਹਿੰਦੇ ਨੇ ਕਿ ਤਿੰਨ ਪ੍ਰਗਟ ਕੀਨੋ ਖਾਲਸਾ ਨੀਲੰਬਰ ਧਾਰਾ, ਹੁਣ ਅੰਬਰ ਸੰਸਕ੍ਰਿਤ ਹਿੰਦੀ ਦੇ ਵਿੱਚ ਕੱਪੜਿਆਂ ਨੂੰ ਕਹਿੰਦੇ ਨੇ, ਨੀਲ ਅੰਬਰ ਕਿ ਨੀਲੇ ਜਿਸ ਦੇ ਅੰਬਰ ਨੇ, ਕਿ ਗੁਰੂ ਕਲਗੀਧਰ ਪਾਤਸ਼ਾਹ ਨੇ ਉਹ ਖਾਲਸਾ ਫਿਰ ਪ੍ਰਗਟੇ ਸਿੰਘ ਭੁਜੰਗੀਏ ਨੀਲੰਬਰ ਧਾਰਾ। ਭੁਜੰਗ ਬੇਸ਼ੱਕ ਇਹ ਦੁਸ਼ਮਣ ਨੇ ਸੱਪ ਦੀ ਸੈਂਸ ਕਿਹਾ ਸੀ, ਉਹਨਾਂ ਨੇ ਕਿਹਾ ਕਿ ਭਾਈ ਇਹ ਭੁਜੰਗੀ ਸਿੰਘ ਖਾਲਸਾ ਜਿਸ ਦਾ ਨੀਲਾ ਬਾਣਾ ਹੈ। ਔਰ ਜਦੋਂ ਅਸੀਂ ਨੀਲੀ ਜਿਹੜਾ ਹੈ ਉਹ ਦੁਮਾਲੇ ਦੀ ਗੱਲ ਕਰਦੇ ਹਾਂ ਤੇ ਇਸ ਗੱਲ ਦਾ ਧਿਆਨ ਰਿਹਾ ਕਿ ਚੱਕਰ ਜਿਹੜੇ ਦਸਤਾਰ ਦੇ ਵਿੱਚ ਸਜਾਏ ਜਾਂਦੇ ਨੇ ਇੱਕ ਤੋਂ ਜ਼ਿਆਦਾ ਹੁੰਦੇ ਨੇ, ਔਰ ਚੱਕਰ ਬਾਰੇ ਇਹ ਹੈ ਕਿ ਇਹ ਸ਼ਸਤਰ ਵੀ ਹੈ ਤੇ ਅਸਤਰ ਵੀ ਹੈ। ਅਕਸਰ ਸ਼ਸਤਰ ਬਾਰੇ ਕਿਹਾ ਜਾਂਦਾ ਹੈ ਕਿ ਜਿਹਨੂੰ ਤੁਸੀਂ ਹੱਥ 'ਚ ਫੜ ਕੇ ਚਲਾਓ ਸ਼ਸਤਰ ਹੈ, ਅਸਤਰ ਜਿਹੜਾ ਫਰੋਮ ਏ ਡਿਸਟੈਂਸ। ਸੋ ਇਹ ਜਦੋਂ ਕੋਈ ਵਾਰ ਕਰਦਾ ਤੁਹਾਡੇ ਤੇ, ਤੁਹਾਡੇ ਸਿਰ ਨੂੰ ਪ੍ਰੋਟੈਕਟ ਵੀ ਕਰਦੇ ਨੇ, ਔਰ ਜਦੋਂ ਤੁਹਾਡਾ ਜਿਹੜਾ ਦੁਸ਼ਮਣ ਵਿੱਥ ਦੇ ਉੱਤੇ ਹੈ ਉਹਨੂੰ ਐਜ਼ ਏ ਅਸਤਰ ਵੀ ਜਿਹੜਾ ਉਹ ਇਸਤੇਮਾਲ ਕੀਤਾ ਜਾਂਦਾ ਹੈ। ਔਰ ਇਹੀ ਜੇ ਤੁਸੀਂ ਇਸ ਹੁਣ ਜਿਸ ਕਿਸਮ ਦੀਆਂ ਪੱਗਾਂ ਅਸੀਂ ਬੰਨ੍ਹਦੇ ਹਾਂ ਇਹਦੇ ਤਾਂ ਚੱਕਰ ਟਿਕ ਨਹੀਂ ਸਕਦਾ। ਸੋ ਇਹ ਵੀ ਇੱਕ ਖਾਸ, ਲੇਕਿਨ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਪਿਛਲੀਆਂ ਲਗਭਗ 3 ਸਦੀਆਂ ਤੋਂ ਇਹ ਨਿਹੰਗ ਸਿੰਘ ਉਸੇ ਹੀ ਬਾਣੇ ਨੂੰ ਵੀ ਕੈਰੀ ਕਰਦੇ ਨੇ। ਬਾਣਾ ਜ਼ਾਹਰ ਹੈ ਪਹਿਰਾਵੇ ਨੂੰ ਕਹਿੰਦੇ ਨੇ, ਘੋੜਿਆਂ ਦੇ ਨਾਲ ਉਹਨਾਂ ਦਾ ਪ੍ਰੇਮ। ਔਰ ਇੱਕ ਗੱਲ ਜਿਹੜੀ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਖਾਲਸਾ, ਇੱਕ ਪਾਸੇ ਤਾਂ ਖਾਲਸੇ ਦਾ ਸੰਕਲਪ ਹੈ, ਪਰ ਜ਼ਾਤ ਗੋਤ ਸਿੰਘਨ ਕੀ ਦੰਗਾ ਹੀ ਇਨ ਗੁਰਤੇ ਮੰਗਾ। ਹੁਣ ਅੱਜ ਤਾਂ ਦੰਗਈ ਡਿਫਰੈਂਟ ਲੋਕਾਂ ਨੂੰ ਕਹਿੰਦੇ ਨੇ, ਪਰ ਇਹ ਸੀ ਕਿ ਲੜਨਾ ਭਿੜਨਾ ਜ਼ਾਤ ਗੋਤ ਜੇ ਸਿੰਘਾਂ ਦੀ, ਔਰ ਇਹ ਉਹ ਨੇ ਆਲਵੇਜ਼ ਰੈਡੀ ਫॉर ਵਾਰ, ਔਰ ਉਹਨਾਂ ਦੀ ਸਾਰੀ ਟ੍ਰੇਨਿੰਗ ਹੀ ਇਹ ਹੁੰਦੀ ਹੈ। ਔਰ ਉਹਨਾਂ ਨੂੰ ਜਦੋਂ ਅੰਗਰੇਜ਼ਾਂ ਨੇ ਪਹਿਲੀ ਵਾਰ ਦੇਖਿਆ, ਕਿਉਂਕਿ 10ਵੇਂ ਪਾਤਸ਼ਾਹ ਦਾ ਇਹ ਫਰਮਾਨ ਸੀ ਕਿ ਹਥਿਆਰ ਜਿੰਨੇ ਚੁੱਕ ਸਕਦੇ ਹੋ ਚੁੱਕੋ। ਹੁਣ 5 ਹਥਿਆਰ ਮਿਨੀਮਮ ਨੇ ਜਿਹੜੇ ਹੋਣੇ ਹੀ ਚਾਹੀਦੇ ਨੇ ਹਰ ਸਿੰਘ ਦੇ ਕੋਲ ਜਿਹੜਾ ਨਿਹੰਗ ਸਿੰਘ ਕੈਰੀ ਕਰਦਾ। ਪਰ ਜਦੋਂ ਅੰਗਰੇਜ਼ਾਂ ਨੇ ਵੀ ਪਹਿਲੀ ਵਾਰ ਇਹ ਦੇਖਿਆ ਵੀ ਹੱਥ 'ਚ ਵੀ ਹੈ, ਸਿਰ ਤੇ ਵੀ ਹੈ, ਸਾਰਾ ਸੰਜੋਗ ਵੀ ਹੈ, ਥੱਲੇ ਤੱਕ ਵੀ ਹੈ, ਤੇ ਉਹਨਾਂ ਨੇ ਕਿਹਾ ਆਰਮ ਟੂ ਦਾ ਟੀਥ, ਕਿ ਵੀ ਹਰ ਉਹਨਾਂ ਦੇ ਅੰਗ ਜਿਹੜਾ ਉਹ ਸ਼ਸਤਰਾਂ ਦੇ ਨਾਲ ਜਿਹੜਾ ਉਹ ਮਹਿਫੂਜ਼ ਹੈ। ਔਰ ਜੰਗ ਦਾ ਜਿਹੜਾ ਜੇ ਉਹ ਆਰਟ ਸਾਰੀ 18ਵੀਂ ਸਦੀ, ਫਿਰ ਤਾਂ ਅਸੀਂ ਜਿਹੜੇ ਹਿਸਟੋਰੀਅਨ ਅਹਿਮਦ ਸ਼ਾਹ ਅਬਦਾਲੀ ਦੇ ਨਾਲ ਆਏ ਜਰਨੈਲ ਵੀ ਸੀ, ਉਹਨਾਂ ਦੇ ਅਸੀਂ ਵਾਕਿਆ ਦੇਖਾਂਗੇ ਤਾਂ ਫਿਰ ਸਾਨੂੰ ਸਮਝ ਆ ਜਾਂਦੀ ਹੈ ਕਿ ਇਹ ਕੀ ਹੈ। ਹਾਲਾਂ ਗੁਰਬਾਣੀ ਦੇ ਵਿੱਚ ਇੱਕ ਥਾਂ ਤੇ ਲਫ਼ਜ਼ ਨਿਹੰਗ ਆਉਂਦਾ ਹੈ, ਉਹ ਹੈ ਨਿਰਭਉ ਹੋਏ ਸੇ ਭੈ ਨਿਹੰਗਾ। ਆਮ ਪੰਜਾਬੀ 'ਚ ਅਸੀਂ ਜਿਹੜਾ ਬੰਦਾ ਜ਼ਿੰਮੇਵਾਰੀ ਤੋਂ ਫਾਰਗ ਹੋ ਜਾਏ, ਜਿਹਦਾ ਕੋਈ ਕਿਸੇ ਨਾਲ, ਉਹਨੂੰ ਕਹਿੰਦੇ ਨੇ ਇਹ ਤਾਂ ਬੰਦਾ ਨਿਹੰਗ ਹੋ ਗਿਆ। ਹੁਣ ਜ਼ਾਹਰ ਹੈ ਕਿ ਇਹ ਇਸ ਗੱਲ ਵੱਲ ਇਸ਼ਾਰਾ ਕਰਦਾ ਵੀ ਉਹਨਾਂ ਨੇ ਆਪਣਾ ਆਪਾ ਗੁਰੂ ਨੂੰ, ਅਕਾਲ ਪੁਰਖ ਨੂੰ, ਸੱਚ ਹੱਕ ਇਨਸਾਫ ਦੇ ਰਸਤੇ ਨੂੰ ਸਮਰਪਿਤ ਕਰ ਦਿੱਤਾ। ਔਰ ਉਹੀ ਹੁਣ ਜੇ ਅਸੀਂ ਖਾਲਸੇ ਦੇ ਹਵਾਲੇ ਨਾਲ 3 ਲਫ਼ਜ਼ ਦੇਖੀਏ ਕਿ 3 ਜਿਹੜੀਆਂ ਟਰਮਸ, ਹੁਣ ਜਦੋਂ ਅਸੀਂ 10ਵੇਂ ਪਾਤਸ਼ਾਹ ਨੂੰ ਯਾਦ ਕਰਦੇ ਹਾਂ ਤੇ ਅਸੀਂ ਨੀਲੇ ਘੋੜੇ ਦੇ ਸ਼ਾਹ ਸਵਾਰ ਬਾਜਾਂ ਵਾਲੇ। ਹੁਣ ਬਾਜ ਜੇ ਤੁਸੀਂ ਈਵਨ ਇਸਲਾਮਿਕ ਸਿੰਬੋਲਿਜ਼ਮ 'ਚ ਅਲਾਮਾ ਇਕਬਾਲ ਜਿਨ੍ਹਾਂ ਨੇ ਜਦੋਂ ਵੀ ਗੱਲ ਕੀਤੀ ਤੇ ਸ਼ਾਹੀਨ ਦੀ ਕੀਤੀ। ਸ਼ਾਹੀਨ ਦਾ ਅਸਮਾਨਾਂ ਦੇ ਵਿੱਚ ਰਹਿਣਾ, ਉਹਦਾ ਆਪਣਾ ਕੋਈ ਆਲਣਾ ਨਾ ਬਣਾਉਣਾ, ਕਿਸੇ ਦਾ ਮਰਿਆ ਮਾਸ ਨਾ ਖਾਣਾ, ਉਹਦੀ ਇੱਕ ਆਜ਼ਾਦੀ, ਇਹਦੇ ਬਾਵਜੂਦ ਉਸ ਦਾ ਜਿਹੜਾ ਅਲੈਦਗੀ ਦੇ ਨਾਲ ਵੀ ਪਿਆਰ, ਜਿਵੇਂ ਰੱਬ ਦੇ ਬੰਦੇ ਹੁੰਦੇ ਨੇ। ਸੋ ਸ਼ਾਹੀਨ ਇਸਲਾਮ ਦੇ ਵਿੱਚ ਇੱਕ ਅਹਿਮੀਅਤ ਵਾਲਾ ਸਿੰਬਲ। ਲੇਕਿਨ 10ਵੇਂ ਪਾਤਸ਼ਾਹ ਦੇ ਨਾਲ ਜਦੋਂ ਅਸੀਂ ਗੱਲ ਕਰਦੇ ਹਾਂ ਤੇ ਬਾਜ, ਜਦੋਂ ਅਸੀਂ ਬਾਜਾਂ ਵਾਲੇ ਕਹਿੰਦੇ ਹਾਂ ਕਿ 10ਵੇਂ ਪਾਤਸ਼ਾਹ ਦਾ ਬਾਜ ਵੀ ਨੀਲਾ, ਅਮੂਮਨ
ਜਿਹੜਾ ਰੇਅਰ ਰੰਗ ਹੈ। ਜੀ ਹੁਣ ਜਦੋਂ ਸਿੰਘਾਂ ਦੇ ਹਵਾਲੇ ਨਾਲ ਅਸੀਂ ਗੱਲ ਕਰਦੇ ਹਾਂ, ਬਾਜ ਪੰਛੀਆਂ ਦਾ ਬਾਦਸ਼ਾਹ ਹੈ, ਸਾਵਰਨ ਹੈ, ਬਿਲਕੁਲ ਹਰ ਇੱਕ ਦਾ ਸ਼ਿਕਾਰ ਬਾਜ ਕਰ ਸਕਦਾ ਹੈ। ਬਾਜ ਜਿਹੜਾ ਹੈ ਉਹ ਮਰਿਆ ਜਾਨਵਰ ਨਹੀਂ ਖਾਂਦਾ। ਹੁਣ ਜੇ ਬਾਜ ਦਾ ਆਪੋਜ਼ਿਟ ਜਿਹਨਾਂ ਲੋਕਾਂ ਨੂੰ ਅਸੀਂ ਗੀਦੀ ਕਹਿੰਦੇ ਆ, ਬਸ ਗੀਦੀ ਡਰਾਕਰ ਲਈ ਹੈ, ਜੀ। ਗਿੱਧ ਖਾਂਦੀ ਮੁਰਦੇ ਦਾ ਮਾਸ ਹੈ। ਬਿਲਕੁਲ ਉਹਦਾ ਆਪੋਜ਼ਿਟ ਉਹ ਹੈ ਕਿ ਸਿੰਘ ਆਜ਼ਾਦੀ ਪਸੰਦ ਸਿੰਘ ਅਸਮਾਨ ਦੇ ਵਿੱਚ ਬਾਜ਼ ਵਾਂਗ ਤਾਰੀਆਂ ਲਾਉਂਦੇ ਨੇ। ਹੁਣ ਜੇ ਸਿੰਘ ਲਫ਼ਜ਼ ਹੀ ਸਾਡੇ ਨਾਲ ਲੱਗਾ ਹੈ, ਤੇ ਇਹ ਸ਼ੇਰ ਨੂੰ, ਸ਼ੇਰ ਜੰਗਲ ਦਾ ਬਾਦਸ਼ਾਹ ਹੈ, ਜੀ ਉਹਦੇ ਸਾਹਮਣੇ ਕੋਈ ਨਹੀਂ ਅੜਦਾ ਹੈ, ਉਹਦੀ ਬਾਦਸ਼ਾਹਤ ਹੈ, ਉਹਦੇ ਆਪਣੇ ਗੁਣ ਨੇ, ਉਹ ਵੀ ਵੰਗਾਰ ਕੇ ਸ਼ਿਕਾਰ ਕਰਦਾ ਹੈ, ਉਹ ਕਿਸੇ ਦਾ ਕੀਤਾ ਸ਼ਿਕਾਰ ਨਹੀਂ ਉਹੀ ਬਾਜ ਵਾਲੇ ਗੁਣ। ਜੀ ਹੁਣ ਅਸਮਾਨ ਦਾ ਬਾਦਸ਼ਾਹ ਬਾਜ ਹੈ, ਧਰਤੀ ਦੇ ਜਾਨਵਰਾਂ ਦਾ ਸ਼ੇਰ ਹੈ, ਤਾਂ ਹੁਣ ਸ਼ੇਰ ਹੈ। ਸਮੁੰਦਰ ਪਾਣੀਆਂ 'ਚ ਆ ਜਾਓ ਮਗਰਮੱਛ। ਸੋ ਨਿਹੰਗ ਦਾ ਮਤਲਬ ਫਾਰਸੀ ਦੇ ਵਿੱਚ ਮਗਰਮੱਛ ਹੈ। ਹੁਣ ਆਮ ਸਾਡੇ ਵੀ ਕਹਿਣਗੇ ਵੀ ਜੇ ਦਰਿਆ 'ਚ ਰਹਿਣਾ ਤਾਂ ਮਗਰਮੱਛ ਨਾਲ ਵੈਰ ਥੋੜੀ ਰੱਖਣਾ। ਸੋ ਇਹ ਜਿਹੜਾ ਸਿੰਬੋਲਿਜ਼ਮ ਹੀ ਨਹੀਂ, ਜਿਹੜੇ ਤੁਹਾਨੂੰ ਟਾਈਟਲ ਮਿਲਦੇ ਨੇ, ਇਹ ਤੁਹਾਨੂੰ ਦੱਸਦੇ ਨੇ ਕਿ ਭਾਈ ਇਹ ਕਾਇਨਾਤ, ਇਹ ਧਰਤੀ ਰੱਬ ਦੀ, ਇਸ ਦੇ ਵਿੱਚ ਕਿਸੇ ਦੁਨਿਆਵੀ ਬਾਦਸ਼ਾਹ, ਦੁਨਿਆਵੀ ਕਿਸੇ ਚੀਜ਼ ਦਾ ਖੌਫ ਨਹੀਂ ਹੈ। ਔਰ ਇਹ ਨਿਹੰਗ ਸਿਸਟਮ ਜਿਹੜੇ 18ਵੀਂ ਸਦੀ 'ਚ ਵੀ ਲੜੇ, ਮੇਰੇ ਕੋਲ ਵਕਤ ਨਹੀਂ ਹੈ ਕਿ ਮੈਂ ਉਹਨਾਂ ਦੀ ਜਿਹੜੀ ਗਲੋਰੀਅਸ ਹਿਸਟਰੀ ਹੈ, ਅਸੀਂ ਪਹਿਲੇ ਸੈਗਮੈਂਟ 'ਚ ਗੱਲ ਕੀਤੀ ਕਿ ਕਿਵੇਂ ਅੱਜ 22 ਅਕਤੂਬਰ 1893 ਜਦੋਂ ਕਿ ਮਹਾਰਾਜਾ ਦਲੀਪ ਸਿੰਘ ਪੈਰਿਸ ਦੇ ਵਿੱਚ ਚੜ੍ਹਾਈ ਕਰਦੇ ਨੇ, ਔਰ ਉਹ ਰਾਜ ਜਦੋਂ ਅੰਗਰੇਜ਼ਾਂ ਨੇ ਲਿਆ, ਤੁਸੀਂ ਜਦੋਂ ਉਹਨਾਂ ਦੀਆਂ ਖੁਫੀਆ ਰਿਪੋਰਟਸ ਦੇਖਦੇ ਹੋ, ਕਿਉਂਕਿ ਉਹਨਾਂ ਨੇ ਡੋਗਰਿਆਂ ਦੇ ਨਾਲ ਜਿਹੜਾ ਉਹਨਾਂ ਨੂੰ ਖਰੀਦਿਆ ਹੋਇਆ ਸੀ, ਬਾਕੀ ਉਹਨਾਂ ਨੇ ਫਰੈਟਰੀਸਾਈਡਲ ਵਾਰ ਦਾ ਸਾਰਾ ਮਾਹੌਲ ਸੈੱਟ ਕੀਤਾ ਹੋਇਆ ਸੀ। ਜੀ ਪਰ ਜੇ ਉਹ ਪਹਿਲਾਂ ਤੋਂ ਖੌਫਜ਼ਦਾ ਸੀ ਕਿਸੇ ਤੋਂ, ਤਾਂ ਨਿਹੰਗਾਂ ਤੋਂ ਸੀ, ਜੀ ਕਿਉਂਕਿ ਉਹ ਮਹਾਰਾਜਾ ਰਣਜੀਤ ਸਿੰਘ ਦੇ ਕੋਈ ਤਨਖਾਹਦਾਰ ਫੌਜੀ ਨਹੀਂ ਸੀ। ਹਰ ਐਕਸਪੀਡੀਸ਼ਨ ਦੇ ਵਿੱਚ ਉਹ ਇਵੇਂ ਹੀ ਸੀ ਜਿਵੇਂ ਜਾਨ ਨਿਸਾਰ, ਜਦੋਂ ਅਸੀਂ ਇਸਲਾਮਿਕ ਰਾਜ ਜਿੱਥੇ ਜਿੱਥੇ ਫੈਲਦਾ ਉਹਦੇ 'ਚ ਜਿਹੜੇ ਜਿਹਾਦ ਦੇ ਨਾਂ ਥੱਲੇ, ਜਿਹਾਦ ਇਹ ਹੀ ਸੀ ਕਿ ਭਾਈ ਜਿਹੜੇ ਗਾਜ਼ੀ ਨੇ, ਹਾਜ਼ੀ ਔਰ ਗਾਜ਼ੀ ਦੋਨੋਂ ਰਿਸਪੈਕਟੇਬਲ ਟਰਮਸ ਨੇ, ਕਿਉਂਕਿ ਹਾਜ਼ੀ ਮੱਕਾ ਦਾ ਹਜ ਕਰਕੇ ਜਿਹੜਾ ਉਹਨਾਂ ਅੱਜ ਤਾਂ ਸਾਰੇ ਕਮਿਊਨੀਕੇਸ਼ਨ ਅਵੇਲੇਬਲ ਹੈ, ਟਰਾਂਸਪੋਰਟੇਸ਼ਨ, ਉਹਨਾਂ ਜ਼ਮਾਨਿਆਂ 'ਚ ਇੱਕ ਵੱਡਾ ਭਾਗ ਸੀ, ਔਰ ਗਾਜ਼ੀ ਉਹ ਜਿਹੜਾ ਜੰਗ ਦੇ ਮੈਦਾਨ 'ਚ ਉਤਰਦਾ ਹੈ। ਸੋ ਜੇ ਸਿੱਖ ਸਾਈਡ ਦੇ ਉੱਤੇ ਨਿਹੰਗ ਸਿੰਘਾਂ ਦਾ ਰੋਲ ਕਹਿਣਾ ਹੋਏ ਤੇ ਉਹ ਸੀ ਜਿਨ੍ਹਾਂ ਨੇ ਸ਼ਹੀਦੀ ਗਾਨੇ ਬੰਨੇ ਹੋਏ ਨੇ, ਉਹਨਾਂ ਦੇ ਲਈ ਸ਼ਹਾਦਤ ਸਭ ਤੋਂ ਵੱਡਾ ਰੁਤਬਾ ਸੀ ਕਿ ਗੁਰੂ ਬਖਸ਼ੇ। ਔਰ ਇਹੀ ਸੀ ਕਿ ਵੀ ਜਦੋਂ ਉਹ ਜੂਝਦੇ ਸੀ ਜੰਗ 'ਚ, ਇਹੀ ਸੀ ਕਿ ਭਾਈ ਇੱਕ ਪਾਸੇ ਉਹ ਰਾਜ ਕਰੇ ਹੈ, ਇੱਕ ਹੈ ਲੜ ਮਰੇ ਹੈ, ਇਹ ਉਹਨਾਂ ਦੇ ਸਾਹਮਣੇ ਸੀ। ਇੱਕ ਪਾਸੇ ਸੀ ਕਿ ਹਮ ਪਾਤਸ਼ਾਹੀ ਸਤਗੁਰ ਦੇਈ, ਹੰਨੇ ਹੰਨੇ ਲਾਏ, ਜੈ ਜੈ ਬਹਿ ਜ਼ਮੀਨ ਮਲ ਤਹਿ ਤਹਿ ਤਖਤ ਬਣਾਏ, ਕਿ ਸਾਨੂੰ ਪਾਤਸ਼ਾਹੀ ਗੁਰੂ ਨੇ ਦਿੱਤੀ ਹੋਈ ਹੈ। ਸ਼ਹੀਦੀ ਮਿਲੀ ਤਾਂ ਵੀ ਗੁਰੂ ਦੀ ਗੋਦ ਹੈ, ਤੇ ਜੇ ਅਸੀਂ ਜਿੱਤ ਗਏ ਤਾਂ ਵੀ ਰਾਜ ਭਾਗ ਸਾਡਾ ਹੈ। ਹੁਣ ਇਸ ਸਪਿਰਿਟ ਦੇ ਨਾਲ ਨਿਹੰਗ ਸਿੰਘ ਜਿਹੜੇ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਵੀ, ਜਿਨ੍ਹਾਂ ਤੋਂ ਅੰਗਰੇਜ਼ ਖੌਫਜ਼ਦਾ ਸੀ, ਉਹਨਾਂ ਨੇ ਖੁਫੀਆ ਡਾਇਰੀਆਂ 'ਚ, ਆਪਣੇ ਖੁਫੀਆ ਰਿਪੋਰਟਾਂ 'ਚ ਲਿਖਿਆ ਹੋਇਆ ਕਿ ਜੇ ਕਿਸੇ ਤੋਂ ਸਾਨੂੰ ਘਬਰਾਉਣ ਦੀ ਲੋੜ ਹੈ ਤੇ ਥੀਸ ਨਿਹੰਗਸ ਅੰਡਰ ਦਾ ਕਮਾਂਡ ਆਫ ਫੈਨੇਟਿਕ ਫੂਲਾ ਸਿੰਘ, ਕਿਉਂਕਿ ਅਕਾਲੀ ਫੂਲਾ ਸਿੰਘ ਜਿਹੜੇ ਨੇ ਉਹ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੀ ਸਨ, ਔਰ ਉਹ ਲੀਡ ਕਰਦੇ ਸੀ। ਹਾਲਾਂਕਿ ਨੌਸ਼ਹਿਰੇ ਦੀ ਜੰਗ 'ਚ ਉਹਨਾਂ ਦੀ ਸ਼ਹਾਦਤ ਹੁੰਦੀ ਹੈ। ਔਰ ਇੱਕ ਮੈਂ ਰੈਫਰੈਂਸ ਜਿਹੜਾ ਬਾਅਦ ਦੇ ਵਿੱਚ ਇੱਕ ਕਰਨਲ, ਅੰਗਰੇਜ਼ ਕਰਨਲ ਸਟੇਨਬੈਕ ਨੇ ਲਿਖਿਆ, ਤੁਸੀਂ ਦੇਖੋ ਕਿ ਕਿੰਨੀ ਨਫ਼ਰਤ ਨਿਹੰਗਾਂ ਬਾਰੇ। ਔਰ ਅੱਜ ਜੋ ਕੁਝ ਫੈਲਾਇਆ ਜਾ ਰਿਹਾ, ਇੱਕ ਘਟਨਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨੂੰ ਲੈ ਕੇ ਵਾਪਰਦੀ ਹੈ, ਲਖਬੀਰ ਦੇ ਬਹਾਨੇ ਕਿਵੇਂ ਨਿਹੰਗਾਂ ਨੂੰ, ਦੂਜਿਆਂ ਨੂੰ ਕਿ ਭਾਈ ਇਹ ਕੀ ਨੇ। ਔਰ ਇੱਕ ਘਟਨਾ ਜਿਹੜੀ ਕੱਲ ਵਾਪਰਦੀ ਹੈ ਕਿ ਜੀ ਇੱਕ ਨਿਹੰਗ ਸਿੰਘ ਬਣਿਆ ਜਿਹਨੇ ਅੰਮ੍ਰਿਤ ਛਕਿਆ, ਜਾਟ ਹਰਿਆਣੇ ਦਾ, ਔਰ ਉਹਦਾ ਨਾਂ ਜਿਹੜਾ ਉਹ ਨਵੀਨ ਸਿੰਘ ਸੰਧੂ, ਕਰਨਾਲ ਜ਼ਿਲ੍ਹੇ ਦਾ ਗਗਸੀਨਾ ਪਿੰਡ ਦਾ ਰਹਿਣ ਵਾਲਾ, ਔਰ ਅਜੇ ਉਹਦੇ ਕੇਸ ਵੀ ਪੂਰੇ ਵਧੇ ਨਹੀਂ ਹੈ, ਲੇਕਿਨ ਅੰਮ੍ਰਿਤ ਛਕ ਕੇ ਉਹ ਘੋੜਿਆਂ ਵਾਲੇ ਪਾਸੇ ਉੱਥੇ ਹੀ ਸਿੰਘੂ ਬਾਰਡਰ ਤੇ ਜਾ ਰਿਹਾ ਸੀ। ਕੋਈ ਵੀ ਉੱਥੇ ਰੇਹੜੀ ਵਾਲਾ ਕਿ ਕੌਣ, ਉਹਨੇ ਬੀੜੀ ਜਾਂ ਸਿਗਰਟ ਦਾ ਧੂਆਂ ਉਹਦੇ ਤੇ ਮਾਰਿਆ, ਉਹਨੇ ਮਨਾ ਕੀਤਾ, ਉਹਨੇ ਉਹਦੇ ਚਪੇੜ ਮਾਰ ਦਿੱਤੀ ਜਾਂ ਸੋਟੀ ਮਾਰ ਦਿੱਤੀ। ਉਹਨੂੰ ਲੈ ਕੇ ਔਰ ਕਿਵੇਂ ਜਿਹੜੇ ਇਸ ਕਿਸਮ ਦੇ ਜਾਲੀ ਜੇ ਕਿਸਮ ਦੇ, ਮੈਂ ਹੁਣ ਨਾਂ ਨਹੀਂ ਲੈਣਾ ਚਾਹੁੰਦਾ ਕੌਣ ਲੋਕ ਨੇ, ਜਿਹੜੇ ਖੁਦ ਜਿਨ੍ਹਾਂ ਦਾ ਪਿਛੋਕੜ, ਜਦੋਂ ਉਹਨਾਂ ਨੂੰ ਮੀਡੀਆ ਇਹ ਕਹਿੰਦਾ ਕਿ ਐਕਸ ਗੈਂਗਸਟਰ ਨੇ, ਤੇ ਸਾਡੇ ਚੋਂ ਹੀ ਡਿਫੈਂਡ ਕਰਨ ਵਾਲੇ ਨੇ ਕਿ ਭਾਈ ਕਿਸੇ ਦਾ ਪਾਸਟ ਨਾ ਦੇਖੋ, ਜਿਹੜਾ ਬੰਦਾ ਬਦਲ ਗਿਆ, ਪਰ ਉਹਨਾਂ ਨੇ ਵੀ ਕਿਵੇਂ ਇਸ ਕਿਸਮ ਦਾ ਰੋਲ ਨਿਭਾਇਆ।
ਔਰ ਇਹਨੂੰ ਸਾਬਤ ਔਰ ਮੀਡੀਆ ਨੇ ਤਾਂ ਇੱਕਦਮ ਇਸ ਗੱਲ ਨੂੰ ਚੁੱਕ ਲਿਆ ਕਿ ਇੱਕ ਔਰ ਘਟਨਾ ਤੋੜ ਦੀ ਟਾਂਗ ਇੱਕ ਫਲਾਣੇ ਕੀ ਉਹ ਕੁੱਕੜ ਮੰਗ ਰਹੇ ਆਇਆ ਥਾ ਉਹ ਕਹਿੰਦੇ ਉਹ ਮੰਗ ਰਿਹਾ ਸੀ ਕਿ ਮੁਫਤ ਹਾਲਾਂਕਿ ਇਦਾਂ ਦੀ ਕੋਈ ਗੱਲ ਨਹੀਂ ਹੈ ਲੇਕਿਨ ਇੱਕ ਡੈਲੀਬਰੇਟ ਅਟੈਂਪਟ ਸੈਕੰਡ ਔਰ ਉਹਨਾਂ ਦੇ ਪਿੰਡ ਵਾਲੇ ਨਵੀਨ ਸਿੰਘ ਸੰਧੂ ਦੇ ਕਿਉਂਕਿ ਹਰਿਆਣੇ ਦੇ ਜਾਟਾਂ 'ਚ ਇੱਕ ਲਹਿਰ ਖੜੀ ਹੋਈ ਹੈ ਮਨੋਜ ਸਿੰਘ ਦੂਹਨ ਜਿਨ੍ਹਾਂ ਨੇ ਅੰਮ੍ਰਿਤ ਛਕ ਕੇ ਸਿੰਘ ਸਜੇ ਨੇ ਉਹਨਾਂ ਨੇ ਇੱਕ ਯੂਨਾਈਟਿਡ ਸਿੱਖਸ ਮਿਸ਼ਨ ਬਣਾਇਆ ਹੈ ਔਰ ਇਸ ਵੇਲੇ ਹਰਿਆਣਾ ਔਰ ਰਾਜਸਥਾਨ ਦੇ ਜਾਟ ਜਿਹੜੇ ਸਮਝਦੇ ਨੇ ਕਿ ਸਿੱਖੀ ਇੰਨਾ ਖੂਬਸੂਰਤ ਮਜ਼ਹਬ ਇਹ ਤਾਂ ਸਾਨੂੰ ਬਾਣੀਆਂ ਨੇ ਬਾਹਮਣਾਂ ਨੇ ਐਵੇਂ ਲੜਾਇਆ ਹੋਇਆ ਸੀ ਸਿੱਖਾਂ ਦੇ ਨਾਲ ਹੁਣ ਜਿਹੜਾ ਨਵਾਂ ਸਿੱਖ ਬਣਦਾ ਹੈ ਅੰਮ੍ਰਿਤ ਛਕਦਾ ਹੈ ਜ਼ਾਹਰ ਹੈ ਉਹਦੇ ਵਾਲ ਪੂਰੇ ਉਗਦੇ ਆ ਸਾਲ ਤਾਂ ਵਕਤ ਲੱਗਦਾ ਹੈ ਦਾੜੀ ਵੀ ਤਾਂ ਹੌਲੀ ਹੌਲੀ ਹੁੰਦੀ ਹੈ ਹੁਣ ਉਹਨੂੰ ਉਹਨਾਂ ਨੇ ਜ਼ਲੀਲ ਕੀਤਾ ਇਹਨੂੰ ਨਵੀਨ ਸਿੰਘ ਸੰਧੂ ਨੂੰ ਉਹਦਾ ਬਾਣਾ ਉਤਰਵਾਇਆ ਕਿਹਾ ਜੀ ਦੇਖੋ RSS ਨੇ ਭੇਜ ਦਿੱਤੇ ਇਹ ਜਿਹੜੇ ਨੇ ਆ ਗਏ ਹੁਣ ਜਿਹੜੀ ਨਿਹੰਗ ਜਥੇਬੰਦੀ ਨੇ ਵੀ ਇਹ ਕੰਮ ਕੀਤਾ ਉਹਨਾਂ ਨੇ ਮਾਫੀ ਵੀ ਮੰਗੀ ਹੈ ਉਹਨੂੰ ਇੱਕ ਦਿਨ ਦਾ ਪੁਲਿਸ ਰਿਮਾਂਡ ਦੇ ਕੇ ਜੇਲ੍ਹ ਭੇਜਿਆ ਉਹਨੇ ਕਿਹਾ ਵੀ ਮੈਂ ਤਾਂ ਅਕਾਲ ਪੁਰਖ ਤੋਂ ਸਿੱਖੀ ਮੰਗ ਕੇ ਲਈ ਹੈ ਮੈਂ ਬਰਾਬਰ ਜਿਹੜਾ ਅੰਮ੍ਰਿਤ ਛਕਿਆ ਮੇਰਾ ਕੋਈ ਐਸਾ ਨਹੀਂ ਹੈ ਮੈਂ ਤਾਂ ਔਰ ਇਹ ਜਿਹੜਾ ਵਾਕਿਆ ਲੇਕਿਨ ਇਹਨਾਂ ਪਿਛਲੇ 48 ਘੰਟਿਆਂ 'ਚ ਵੀ ਪਹਿਲੀ ਘਟਨਾ ਤੋਂ ਬਾਅਦ ਇਸ ਸਾਰੇ ਨੂੰ ਜਿਹੜਾ ਉਹ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਲਈ ਸਾਡੇ ਮਿੱਤਰ ਮਲਕ ਸਾਹਿਬ ਉਹਨਾਂ ਦੀ ਅੱਜ ਕਾਲ ਵੀ ਆਈ ਕਿ ਤੁਸੀਂ ਇਸ ਤੇ ਗੱਲ ਕਰੋ ਕਿਉਂਕਿ ਉਹਨਾਂ ਨੂੰ ਵੀ ਉਦਾਸੀ ਕਰਨ ਵਾਲਾ ਲੱਗਾ ਕਹਿੰਦੇ ਡਾਕਟਰ ਸਾਹਿਬ ਤੁਸੀਂ ਕਿਉਂ ਇਵੇਂ ਮੈਂ ਕਿਹਾ ਨਹੀਂ ਮੇਰਾ ਇੱਕ ਫਰਜ਼ ਸੀ ਪਰ ਮੈਂ ਇਹ ਦੱਸਾਂ ਕਿ ਇਹ ਨਹੀਂ ਵੀ ਅੱਜ ਦੀ ਹਕੂਮਤ ਨਿਹੰਗਾਂ ਨੂੰ ਬਦਨਾਮ ਕਰਨ ਤੇ ਲੱਗੀ ਹੋਈ ਹੈ ਇਹ ਕਰਨਲ ਜਿਹੜਾ ਅੰਗਰੇਜ਼ਾਂ ਦਾ ਸਟੈਨਬੈਕ ਉਹ ਲਿਖਦਾ ਹੈ ਉਹ ਕਹਿੰਦਾ ਦੇ ਆਰ ਵਿਦਆਊਟ ਐਕਸੈਪਸ਼ਨ the most insolent and worthless race of people under the sun ਤੁਸੀਂ ਨਫ਼ਰਤ ਦੇਖੋ ਕੀ ਹੈ ਕਿ ਵੀ ਇਹ ਕਿਸ ਕਿਸਮ ਦੇ ਮਤਲਬ ਮੈਂ ਇਹਦੇ ਪੰਜਾਬੀ ਵੀ ਨਹੀਂ ਕਰ ਸਕਦਾ they move about constantly armed to the teeth ਇਹ ਕਹਿ ਰਿਹਾ ਕਿ ਭਈ ਇਹ ਦੰਦ ਵੀ ਇਹਨਾਂ ਦੇ ਜੜੇ ਹੋਏ ਨੇ ਹਥਿਆਰਾਂ 'ਚ and intoxicated on cannabis ਹੁਣ ਇਹ ਤੁਸੀਂ ਇਸ ਅੰਗਰੇਜ਼ ਦਾ ਕਿ ਜੀ ਇਹ ਭੰਗ ਦੇ ਨਸ਼ੇ 'ਚ ਰਹਿੰਦੇ ਨੇ ਕੈਪਟਨ ਅਮਰਿੰਦਰ ਜਿਹੜਾ ਖੁਦ ਗੁਟਕੇ ਤੇ ਹੱਥ ਰੱਖ ਕੇ ਇਹ ਕਸਮ ਖਾਧੀ ਸੀ ਕਿ ਬਹਿਬਲ ਕਲਾਂ ਔਰ ਦੂਸਰੇ ਦਾ ਗੋਲੀ ਕਾਂਡ ਔਰ ਬਰਗਾੜੀ ਦੇ ਜਿਹੜੀ ਬੇਅਦਬੀ ਆ ਉਹਦਾ ਬਦਲਾ ਲਿਆਗਾ ਉਹਨੂੰ ਜਦੋਂ ਇਹ ਸ਼ੇਖਰ ਗੁਪਤਾ ਔਰ ਦੂਸਰਾ ਪੁੱਛਦਾ ਹੈ ਕਿ ਜੀ ਇਹ ਕੀ ਘਟਨਾ ਹੈ ਉਹ ਕਹਿੰਦਾ ਜੀ ਐਵੇਂ ਉਹ ਨਸ਼ੇ 'ਚ ਕਿਸੇ ਨੇ ਮਾਰਤਾ ਹੋਣਾ ਕਿਸੇ ਨੇ ਅੰਗ ਨੇ ਤੁਹਾਨੂੰ ਪਤਾ ਹੀ ਹੈ ਕੀ ਹੈ ਹੁਣ ਇਹੀ ਮੈਂ ਜਦੋਂ ਉਹਦਾ ਸੁਣਿਆ ਮੈਂ ਕਿਹਾ ਵੀ ਇਹ ਵੀ ਆਪਣੇ ਪੁਰਖਿਆਂ ਵਾਂਗ ਕੁੱਤਾ ਹੀ ਹੈ ਉਹਦੇ ਪੁਰਖੇ ਅੰਗਰੇਜ਼ਾਂ ਦੇ ਕੁੱਤੇ ਸੀ ਔਰ ਇਹ ਜਿਹੜਾ ਹੈ ਇਹ ਇਵੇਂ ਹੀ ਹੈ ਹਾਲਾਂ ਮੈਨੂੰ ਕਿਸੇ ਨੇ ਕੱਲ ਕਿਹਾ ਕਿ ਜੇ ਤੁਸੀਂ ਇਹਦੇ ਲਈ ਅਮਰਿੰਦਰ ਲਈ ਬਦ ਇਖਲਾਕ ਬਦ ਕਲਾਮ ਬਦ ਕਰਦਾਰ ਕਹਿੰਦੇ ਹੋ ਇੱਕ ਲਫ਼ਜ਼ ਹੋਰ ਕਿਹਾ ਜਾ ਸਕਦਾ ਮੈਂ ਕਿਹਾ ਕੀ ਕਹਿੰਦੇ ਬਦ ਸ਼ਕਲ ਮੈਂ ਕਿਹਾ ਵੀ ਇਹਦਾ ਮਤਲਬ ਇਹ ਹੈ ਕਿ ਵੀ ਫਿਰ ਅਸੀਂ ਰੱਬ ਦੇ ਮਹਿਕਮੇ 'ਚ ਇੰਟਰਫੀਅਰ ਕਰਦੇ ਹਾਂ ਮੈਂ ਕਿਹਾ ਕਿਉਂਕਿ ਸ਼ਕਲਾਂ ਤਾਂ ਰੱਬ ਨੇ ਬਣਾਈਆਂ ਹੁੰਦੀਆਂ ਹਾਂ ਇਹ ਕਹਿ ਸਕਦੇ ਹਾਂ ਵੀ ਰੱਬ ਨੇ ਤਾਂ ਹਰ ਇੱਕ ਨੂੰ ਆਪਣੀ ਸ਼ਕਲ ਦਿੱਤੀ ਹੋਈ ਹੈ ਪਰ ਜਿਹੜਾ ਬੰਦਾ ਬਦ ਇਖਲਾਕ ਬਦ ਕਰਦਾਰ ਔਰ ਇਸ ਕਿਸਮ ਦਾ ਹੁੰਦਾ ਉਹਦੇ ਚਿਹਰੇ ਉੱਤੇ ਇਹ ਮੈਂ ਕਹਿ ਸਕਦਾ ਕਿ ਹਰਦੂ ਲਾਨਤ ਲਿਖਿਆ ਹੋਇਆ ਤੇ ਦੁਰਫਿਟੇ ਮੂੰਹ ਲਿਖਿਆ ਹੋਇਆ ਇਹ ਮੈਂ ਕਹਿ ਸਕਦਾ ਮੈਂ ਕਿਹਾ ਬਦ ਸ਼ਕਲ ਨਹੀਂ ਕਹਿ ਸਕਦਾ ਸੋ ਹੁਣ ਇਹ ਤੁਸੀਂ ਦੇਖੋ ਵੀ ਜਿਹੜਾ ਰਿਐਕਸ਼ਨ ਇਹ ਕਰਨਲ ਸਟੈਨਬੈਕ ਦੇ ਰਿਹਾ ਹੈ ਇਹੀ ਅੱਜ ਇਹ ਕਹਿ ਰਿਹਾ ਫਿਰ ਉਹ ਕਹਿੰਦਾ ਹੈ ਕਿ ਇਨਸਲਟਿੰਗ ਐਵਰੀਬਡੀ ਦੇ ਮੀਟ ਪਾਰਟਿਕੂਲਰਲੀ ਯੂਰਪੀਅਨਸ ਕਿ ਇਹ ਜਿਹੜਾ ਵੀ ਹੁੰਦਾ ਮਤਲਬ ਤਾਂ ਇਹ ਵੀ ਕਿਸੇ ਦੀ ਇਹ ਕਾਨ ਨਹੀਂ ਮੰਨਦੇ ਪਰ ਕਹਿੰਦੇ ਵੀ ਯੂਰਪੀਅਨ ਜਿਹੜੇ ਗੋਰਿਆਂ ਨੂੰ ਹੈ ਉਹਨਾਂ ਨੂੰ ਇਹ ਜਾਣ ਕੇ ਇਨਸਲਟ ਕਰਦੇ ਨੇ ਔਰ ਇਹ ਈਵਨ ਜਦੋਂ ਮਹਾਰਾਜਾ ਰਣਜੀਤ ਸਿੰਘ ਨੇ ਫ੍ਰੈਂਚ ਇਟਾਲੀਅਨ ਰਸ਼ੀਅਨ ਅਮਰੀਕਨ EMPLOYE ਵੀ ਕੀਤੇ ਲਾਹੌਰ ਦਰਬਾਰ ਉਹਨਾਂ ਨੂੰ ਇਹ ਕਿਹਾ ਹੋਇਆ ਸੀ ਕਿ ਬਾਕੀ ਸਭ ਤੋਂ ਤੁਹਾਨੂੰ ਪ੍ਰੋਟੈਕਸ਼ਨ ਅਸੀਂ ਦੇ ਸਕਦੇ ਹਾਂ ਇਹਨਾਂ ਤੋਂ ਤੁਹਾਨੂੰ ਆਪ ਹੀ ਬਚਣਾ ਪੈਣਾ ਕਿਉਂਕਿ ਅਕਾਲੀ ਫੂਲਾ ਸਿੰਘ ਇਹਨਾਂ ਨੂੰ ਕਹਿੰਦੇ ਸੀ ਮਹਾਰਾਜਾ ਰਣਜੀਤ ਸਿੰਘ ਨੂੰ ਕਿ ਜਿਹੜੇ ਤੂੰ ਬਿੱਲੇ ਭਰਤੀ ਕਰ ਰਹੇ ਹਨ ਇਹਨਾਂ ਨੇ ਹੀ ਅਲਟੀਮੇਟਲੀ ਜਿਹੜਾ ਹੈ ਉਹ ਇਹ ਬੁੱਕਲ ਦੇ ਸੱਪ ਤੂੰ ਪਾਲ ਰਹੇ ਇਸੇ ਲਈ ਉਹ ਯੂਰਪੀਅਨਸ ਨੂੰ ਗੋਰਿਆਂ ਨੂੰ ਹਿੱਟ ਕਰਦੇ ਸੀ ਔਰ ਉਹ ਇਹ ਕਹਿ ਰਿਹਾ ਕਰਨਲ ਸਟੈਨਬੈਕ ਕਿ ਵੀ ਇਨਸਲਟਿੰਗ ਐਵਰੀਬਡੀ ਦੇ ਮੀਟ ਪਾਰਟਿਕੂਲਰਲੀ ਯੂਰਪੀਅਨਸ ਉਹਨੂੰ ਬਹੁਤ ਬੇਇੱਜ਼ਤ ਕਰਦੇ ਨੇ ਦੇ ਆਰ ਕੁਆਇਟ ਅਨਕੰਟਰੋਲੇਬਲ ਇਹੀ ਵੱਡੀ ਪ੍ਰੋਬਲਮ ਹੈ ਔਰ ਮੈਨੂੰ ਯਾਦ ਹੈ ਅਸੀਂ ਸਰ ਕਪੂਰ ਸਿੰਘ ਹੋਰਾਂ ਨੂੰ ਮਿਲਣ ਗਏ 1985 ਦਾ ਜ਼ਿਕਰ ਹੋਏਗਾ ਨਹੀਂ 85 ਦਾ ਹੀ ਔਰ ਇੱਕ ਕਿਤਾਬ ਤਾਜ਼ਾ ਆਈ ਸੀ ਜਿਹਦੇ ਤੇ ਇਲਸਟ੍ਰੇਟਡ ਕਿਤਾਬ ਸਿੱਖ ਹਿਸਟਰੀ ਦੀ ਤੇ ਉਹਦੇ ਟਾਈਟਲ ਪੇਜ ਦੇ ਉੱਤੇ ਇੱਕ ਨਿਹੰਗ ਸਿੰਘ ਦੀ ਤਸਵੀਰ ਸੀ ਜਿਹਨੇ ਬਰਛਾ ਔਰ ਹਥਿਆਰਾਂ ਨਾਲ ਲੈਸ ਸੜਕ ਤੇ ਤੁਰਿਆ ਜਾ ਰਿਹਾ ਔਰ ਸਰ ਸਾਹਿਬ ਨੇ ਇਵੇਂ ਇਸ਼ਾਰਾ ਕਰਦਿਆਂ ਕਿਹਾ ਕਿ ਦਿਸ ਫ੍ਰੀ ਇੰਡੀਪੈਂਡੈਂਟ ਸਿੱਖ
ਇਜ਼ ਦਾ ਐਨਾਟਮੀ ਆਫ ਪ੍ਰੋਬਲਮ ਇੰਡੀਆ ਕਿ ਵੀ ਇਹ ਜਿਹੜੀ ਹਿੰਦੂਆਂ ਨੂੰ ਸਮੱਸਿਆ ਹੈ ਇਸ ਆਜ਼ਾਦ ਸਿੱਖ ਦੀ ਸੋਚ, ਕਿਉਂਕਿ ਉਹਨਾਂ ਨੂੰ ਹੈ ਕਿ ਵੀ ਅਸੀਂ ਤਾਂ ਸਭ ਨੂੰ ਜਿਹੜਾ ਆਪਣੇ ਜ਼ੇਰ ਲੈ ਆਂਦਾ ਅੱਛਾ। ਔਰ ਇਹ ਕਹਿ ਰਿਹਾ ਕਰਨਲ ਸਟੈਨਬੈਕ ਕਿ ਵੀ ਦੇ ਆਰ ਕੁਆਇਟ ਅਨਕੰਟਰੋਲੇਬਲ ਐਂਡ ਦਾ ਓਨਲੀ ਵੇ ਟੂ ਡੀਲ ਵਿਦ them is to exterminate them ਕਿ ਇਹਨਾਂ ਦਾ ਇੱਕੋ ਇੱਕ ਇਲਾਜ ਹੈ ਕਿ ਇਹਨਾਂ ਨੂੰ ਗੋਲੀ ਮਾਰ ਦਿਓ, ਜਿੱਥੇ ਦੇਖੋ ਇਹਨਾਂ ਨੂੰ ਖਤਮ ਕਰ ਦਿਓ। ਔਰ ਅੰਗਰੇਜ਼ਾਂ ਨੇ 1849 ਚ ਪੰਜਾਬ ਦੇ ਉੱਤੇ ਕਾਬਜ਼ ਹੋਣ ਤੋਂ ਬਾਅਦ ਅਗਲੇ 10-15 ਸਾਲ ਨਿਹੰਗ ਸਿੰਘਾਂ ਦਾ ਵੱਡੇ ਲੈਵਲ ਤੇ ਜੈਨੋਸਾਈਡ ਕੀਤਾ। ਉਹਨਾਂ ਸੀ ਕਿ ਵੀ ਐਕਸਟਰਮੀਨੇਟ ਕਰੋ, ਪਰ ਇਹ ਉਹੀ ਪੀਰੀਅਡ ਸੀ। ਅੱਜ ਤਾਂ ਤਖਤ ਸ੍ਰੀ ਹਜ਼ੂਰ ਸਾਹਿਬ ਮਹਾਰਾਸ਼ਟਰ ਸਟੇਟ ਦਾ ਹਿੱਸਾ ਹੈ, ਪਰ ਇਹ ਨਿਜ਼ਾਮ ਹੈਦਰਾਬਾਦ ਦੀ ਰਿਆਸਤ ਦਾ ਹਿੱਸਾ ਸੀ। ਅੱਜ ਵੀ ਜਿਹੜਾ ਚੱਲਦਾ ਵਹੀਰ ਨਿਹੰਗ ਸਿੰਘਾਂ ਦਾ ਜਾਂ ਜਿਹੜੀ ਛਾਉਣੀ ਨਿਹੰਗਾਂ ਜਿਹੜੀ ਹੈ ਉਹ ਹਜ਼ੂਰ ਸਾਹਿਬ 'ਚ ਹੈ, ਉਹਦਾ ਰੀਜ਼ਨ ਹੈ ਕਿ ਅੰਗਰੇਜ਼ਾਂ 'ਚ ਤਾਂ ਇਹਨਾਂ ਦੇ ਆਰਡਰ ਸੀ ਕਿ ਐਕਸਟਰਮੀਨੇਟ ਕਰ ਦਿਓ, ਵੀ ਇਹਨਾਂ 'ਚੋਂ ਹੀ ਫਰੀडम ਨਿਕਲਦੀ ਹੈ। ਇਹੀ ਯੂਰਪੀਅਨ ਨੂੰ ਹਿੱਟ ਕਰਦੇ ਨੇ, ਇਹ ਅਨਕੰਟਰੋਲੇਬਲ ਨੇ। ਸੋ ਉਦੋਂ ਜੇ ਕਿਉਂਕਿ ਨਿਜ਼ਾਮ ਹੈਦਰਾਬਾਦ ਦੇ ਨਾਲ ਮਹਾਰਾਜਾ ਰਣਜੀਤ ਸਿੰਘ ਦੇ ਅੱਛੇ ਸੰਬੰਧ ਡਿਵੈਲਪ ਹੋਏ ਸੀ, ਉਹਨਾਂ ਨੇ ਗਿਫਟਸ ਵੀ ਭੇਜੀਆਂ ਔਰ ਸਿੱਖ ਫੌਜ ਵੀ ਉਹ ਜਿਹੜੀ ਹੈ ਹੈਦਰਾਬਾਦ 'ਚ ਗਈ ਹੋਈ ਸੀ ਔਰ ਉਹਨਾਂ ਨੇ ਤਖਤ ਸਾਹਿਬ ਨੂੰ ਬਣਾਇਆ। ਔਰ ਉਹੀ ਸੇਫ ਪਲੇਸ ਸੀ ਜਿੱਥੇ ਨਿਹੰਗ ਸਿੰਘਾਂ ਨੇ ਆਪਣੀਆਂ ਛਾਉਣੀਆਂ ਬਣਾਈਆਂ ਜਾਂ ਆਪਣੀ ਜਿਹਨੂੰ ਚੱਲਦਾ ਵਹੀਰ ਅਸੀਂ ਕਹਿੰਦੇ ਹਾਂ, ਇਸ ਚੋਂ ਹੀ ਨਿਕਲਿਆ ਕਿ ਭਾਈ ਉਹ ਇੱਕ ਥਾਂ ਤੇ ਟਿੱਕੇ ਨਹੀਂ ਸੀ ਬਹਿੰਦੇ ਔਰ ਟਰੈਵਲ ਅਰਾਊਂਡ ਕਰਦੇ ਆ ਜਿਹੜਾ ਉਹ ਹੁੰਦਾ ਸੀ। ਸੋ ਅੱਜ ਜਦੋਂ ਅਸੀਂ ਇਹ ਗੱਲਬਾਤ ਕਰ ਰਹੇ ਹਾਂ, ਇਹਦਾ ਮਤਲਬ ਇਹ ਨਹੀਂ ਹੈ ਵੀ ਕਮਜ਼ੋਰੀਆਂ ਨਹੀਂ ਨੇ। ਅੰਗਰੇਜ਼ਾਂ ਨੇ ਕਰਪਟ ਵੀ ਕੀਤਾ ਨਿਹੰਗ ਸਿਸਟਮ ਨੂੰ, ਕਿਵੇਂ ਆਪਣੇ ਬੰਦੇ ਵਿੱਚ ਵਾੜੇ। 47 ਤੋਂ ਬਾਅਦ ਜਿਹੜਾ ਹੈ ਉਹ ਕਾਂਗਰਸ ਦਾ ਵੀ ਇਹੀ ਰੋਲ ਰਿਹਾ ਕਿ ਉਹਨਾਂ ਨੇ ਨਿਹੰਗਾਂ ਨੂੰ ਆਪਣੇ ਹੱਕ 'ਚ ਭੁਗਤਾਉਣ ਦੀ ਕੋਸ਼ਿਸ਼ ਕੀਤੀ। ਜੂਨ 84 ਦੇ ਘੱਲੂਘਾਰੇ ਤੋਂ ਬਾਅਦ ਬਾਬਾ ਸੰਤਾ ਸਿੰਘ ਔਰ ਦੂਸਰੇ ਜਿਹੜੇ ਸਰਕਾਰੀ ਸੇਵਾ ਰਾਹੀਂ ਜਿਨ੍ਹਾਂ ਨੇ ਅਕਾਲ ਤਖਤ ਬਣਾਉਣ ਦੀ ਕੋਸ਼ਿਸ਼ ਕੀਤੀ, ਹਾਲਾਂਕਿ ਸਿੱਖ ਪੰਥ ਨੇ ਉਹਨੂੰ ਕਬੂਲ ਨਹੀਂ ਕੀਤਾ। ਲੇਕਿਨ ਅੱਜ ਦੇ ਇਸ ਅਸੀਂ ਦੌਰ 'ਚ ਕਹਿਣਾ ਚਾਹੁੰਦੇ ਹਾਂ ਕਿ ਭਾਈ ਬਹੁਤ ਵਾਰ ਜਦੋਂ ਕੋਈ ਈਵਨ ਸਿਸਟਮ 'ਚ ਕਮਜ਼ੋਰੀਆਂ ਵੀ ਆਉਂਦੀਆਂ ਨੇ, ਹਿਸਟਰੀ, ਟ੍ਰੈਡੀਸ਼ਨ ਤੇ ਪ੍ਰਾਈਡ, ਜਦੋਂ ਤੁਸੀਂ ਇੱਕ ਨਿਹੰਗ ਸਿੰਘ ਨੂੰ ਦੇਖਦੇ ਹੋ ਬਾਣੇ 'ਚ ਤੇ ਤੁਹਾਨੂੰ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਯਾਦ ਆਉਂਦੇ ਨੇ, ਤੁਹਾਨੂੰ ਤੁਹਾਡਾ 3 ਸਦੀਆਂ ਦਾ ਇਤਿਹਾਸ ਯਾਦ ਆਉਂਦਾ ਹੈ ਔਰ ਤੁਹਾਨੂੰ ਪੰਜਾਬ ਦੀ ਉਹ ਬੋਲੀ ਯਾਦ ਆਉਂਦੀ ਹੈ ਜਿਹਦੇ 'ਚ ਕਿ ਅਸੀਂ ਕਿ ਬਾਹਰ ਆਏ ਨਹੀਂ ਨਿਹੰਗ ਬੂਆ ਖੋਲਦੇ ਨਿਸੰਗ, ਕਿ ਇਸ ਕਦਰ ਲੋਕ ਸੀ ਕਿ ਵੀ ਜਦੋਂ ਲੋਕ ਟੈਰੀਫਾਈਡ ਹੋ ਕੇ ਅੰਦਰ ਰੁਕੇ ਹੁੰਦੇ ਸੀ, ਉਹਨਾਂ ਨੂੰ ਸੀ ਕਿ ਜੇ ਹੁਣ ਨਿਹੰਗ ਸਿੰਘ ਆ ਗਏ ਤੇ ਅਸੀਂ ਸੇਫ ਹੈ, ਅਸੀਂ ਪ੍ਰੋਟੈਕਟਡ ਹੈ। ਤੇ ਇਹਦੇ ਚੋਂ ਹੀ ਇਹ ਪੰਜਾਬ ਦੀ ਬੋਲੀ ਉਭਰੀ ਕਿ ਬਾਹਰ ਆਏ ਨਹੀਂ ਨਿਹੰਗ ਬੂਆ ਖੋਲਦੇ ਨਿਸੰਗ, ਕਿ ਧੀਆਂ ਭੈਣਾਂ ਬੱਚੀਆਂ ਮਹਿਫੂਜ਼ ਮਹਿਸੂਸ ਕਰਦੀਆਂ ਸੀ ਕਿ ਹੁਣ ਨਿਹੰਗ ਸਿੰਘ ਆ ਗਏ ਨੇ, ਹੁਣ ਸਾਨੂੰ ਕੋਈ ਜਿਹੜਾ ਹੈ ਉਹ ਬੇਆਬਰੂ ਨਹੀਂ ਕਰ ਸਕਦਾ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ 19 ਨਵੰਬਰ ਨੂੰ ਆ ਰਿਹਾ ਹੈ, ਜਿਸ ਦੇ ਸੰਬੰਧ ਵਿੱਚ 6 ਨਵੰਬਰ ਨੂੰ ਗੁਰਦੁਆਰਾ ਸੰਸਾਗਰ ਤੋਂ ਮਹਾਨ ਨਗਰ ਕੀਰਤਨ ਸਜਾਇਆ ਜਾ ਰਿਹਾ ਹੈ, ਜੋ ਕਿ ਨਗਰ ਕੀਰਤਨ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਥੱਲੇ 5 ਪੈਰਾਂ ਦੀ ਗਵਾਹੀ ਵਿੱਚ, 5 ਨਿਸ਼ਾਨੀਆਂ ਦੀ ਗਵਾਹੀ ਵਿੱਚ ਅਤੇ ਨਗਾਰਿਆਂ ਦੀ ਗੂੰਜ ਵਿੱਚ ਆਰੰਭ ਹੋਏਗਾ 11:30 ਵਜੇ, ਜੋ ਕਿ ਇਹ 3:45 ਵਜੇ ਸਮਾਪਤ ਹੋਏਗਾ। ਸਮੂਹ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਕੀਤੀ ਜਾਂਦੀ, ਸਮੂਹ ਪ੍ਰਬੰਧਕ ਕਮੇਟੀਆਂ ਅਤੇ ਜਥੇਬੰਦੀਆਂ ਨੂੰ ਬੇਨਤੀ ਕਰਦੇ ਹਾਂ, ਕੇਸਰੀ ਦਸਤਾਰੇ ਸਜਾ ਕੇ, ਕੇਸਰੀ ਦੁਪੱਟੇ ਲੈ ਕੇ ਠੀਕ 11 ਵਜੇ ਪਹੁੰਚ ਕੇ ਨਗਰ ਕੀਰਤਨ ਸ਼ਾਮਲ ਭਰ ਕੇ, ਹਾਜ਼ਰੀਆਂ ਭਰ ਕੇ ਗੁਰੂ ਨਾਨਕ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਜਾਬ ਇੰਡੀਪੈਂਡੈਂਸ ਰੈਫਰੈਂਡਮ ਦੀਆਂ ਵੋਟਾਂ 31 ਅਕਤੂਬਰ ਨੂੰ ਲੰਡਨ ਤੋਂ ਪੈਣੀਆਂ ਸ਼ੁਰੂ ਹੋਣਗੀਆਂ। ਯੂਕੇ 'ਚ ਵਸਦੇ ਸਿੱਖਾਂ ਨੂੰ ਬੇਨਤੀ ਹੈ ਕਿ ਵੋਟਾਂ ਪਾਉਣ ਲਈ ਵਹੀਰਾਂ ਘੱਤ ਕੇ 31 ਅਕਤੂਬਰ ਨੂੰ ਲੰਡਨ ਪਹੁੰਚੋ। ਪੋਲਿੰਗ ਬੂਥਾਂ ਦੀਆਂ ਲੋਕੇਸ਼ਨ ਅਤੇ ਹੋਰ ਸ਼ਹਿਰਾਂ ਵਿੱਚ ਵੋਟਾਂ ਦੀਆਂ ਤਰੀਕਾਂ ਜਾਣਨ ਲਈ ਕਾਲ ਕਰ ਸਕਦੇ ਹੋ 07538089986 ਜਾਂ ਲੌਗਇਨ ਕਰ ਸਕਦੇ ਹੋ London number 4 khalistan.uk london4khalistan.uk।
ਵਿਊਅਰਸ ਵੈਲਕਮ ਬੈਕ ਨਾ ਪ੍ਰੋਗਰਾਮ। ਸੋ ਵਿਊਅਰਸ ਪਹਿਲੇ ਵੀ ਅਸੀਂ ਗੱਲਬਾਤ ਕਰ ਚੁੱਕੇ ਸੀ ਇਸ ਇਸ਼ੂ ਦੇ ਉੱਪਰ ਕਿ ਕਿਸ ਤਰ੍ਹਾਂ ਇਸ ਵੇਲੇ ਜਿਹੜਾ ਲਗਭਗ ਅੱਧਾ ਪੰਜਾਬ ਹੈ ਉਹ BSF ਦੇ ਜਿਹੜੇ ਹਵਾਲੇ ਹੈ। ਸੋ ਮੀਡੀਆ ਰਿਪੋਰਟਾਂ ਅਨੁਸਾਰ ਬਾਰਡਰ ਨਾਲ ਲੱਗਦੇ ਜਿਹੜੇ ਪਿੰਡਾਂ ਦੇ ਸਰਪੰਚਾਂ ਨਾਲ BSF ਨੇ ਸਿੱਧਾ ਸੰਪਰਕ ਸਾਧ ਲਿਆ ਹੈ ਔਰ ਨਾਲ ਦੀ ਨਾਲ ਫਿਰੋਜ਼ਪੁਰ, ਅੰਮ੍ਰਿਤਸਰ, ਗੁਰਦਾਸਪੁਰ ਤੇ ਫਰੀਦਕੋਟ ਜਿਹੜੇ ਜੇਲ੍ਹਾਂ ਦੇ ਇੰਚਾਰਜ BSF ਦੇ ਅਫਸਰਾਂ ਨੂੰ ਬਣਾਇਆ ਗਿਆ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣੀਆਂ ਲਿਖ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਆਮ ਤੌਰ ਤੇ ਤਾਂ ਜਦੋਂ ਭਾਰਤੀ ਹਕੂਮਤ ਕੋਈ ਫੈਸਲਾ ਲੈਂਦੀ ਹੈ, ਕਿਸੇ ਚੀਜ਼ ਬਾਰੇ ਆਰਡਰ ਕੀਤੇ ਜਾਂਦੇ ਨੇ ਤੇ ਬਿਊਰੋਕ੍ਰੇਸੀ ਕਈ ਮਹੀਨੇ ਜਾਂ ਕਈ ਹਾਲਤਾਂ 'ਚ ਕਈ ਸਾਲ ਤੇ ਉਹਨਾਂ ਦੀਆਂ ਅਦਾਲਤਾਂ ਤਾਂ ਕਈ ਦਹਾਈਆਂ ਉਸ ਦੇ ਉੱਤੇ ਐਕਟਿਵ ਨਹੀਂ ਹੁੰਦੀਆਂ। ਪਰ ਅਜੇ 2 ਹਫ਼ਤੇ ਪਹਿਲਾਂ ਇਹ ਖਬਰ ਆਂਦੀ ਹੈ ਕਿ ਜੀ ਹੋਮ ਮਿਨਿਸਟਰੀ ਨੇ ਇਹ ਆਰਡਰ ਕੱਢ ਦਿੱਤਾ ਹੈ ਕਿ ਆਲਮੋਸਟ 50 ਕਿਲੋਮੀਟਰ ਦਾ ਏਰੀਆ ਬਾਰਡਰ ਤੋਂ ਲੈ ਕੇ BSF ਦੇ ਹਵਾਲੇ ਹੋਏਗਾ ਔਰ ਜਿਹਦੇ ਤੇ ਇਹ ਗੱਲ ਹੋਈ ਕਿ 50,300 ਸਕੁਅਰ ਕਿਲੋਮੀਟਰ ਪੰਜਾਬ ਹੈ ਭਾਰਤੀ ਕਬਜ਼ੇ ਵਾਲਾ ਔਰ ਉਹਦੇ ਚੋਂ ਲਗਭਗ 25,000 ਸਕੁਅਰ ਕਿਲੋਮੀਟਰ ਟੈਰੀਟਰੀ ਸਿੱਧੇ ਤੌਰ ਤੇ BSF ਦੇ ਕੋਲ ਹੈ। ਹਾਲਾਂ ਪੰਜਾਬ ਦੇ ਚੀਫ ਮਿਨਿਸਟਰ ਨੇ ਕਿਹਾ ਜੀ ਨਹੀਂ ਸਾਨੂੰ ਇਹ ਨਹੀਂ ਹੈ ਹੋਮ, ਲੇਕਿਨ ਕਿਸ ਤੇਜ਼ੀ ਨਾਲ ਪੰਜਾਬ ਨੂੰ ਬਿਲਕੁਲ ਫੌਜੀ ਛਾਉਣੀ 'ਚ ਬਦਲਣ ਦੇ ਲਈ ਐਕਟੀਵਿਟੀ ਸ਼ੁਰੂ ਹੋਈ ਹੈ। 2 ਖਬਰਾਂ ਅੱਜ ਅਸੀਂ ਜਦੋਂ ਦੇਖਦੇ ਹਾਂ ਤੇ ਆਲਰੇਡੀ ਉਹਨਾਂ ਨੇ BSF ਦੇ ਹਵਾਲੇ ਕਰਨ ਦੀ ਜਿਹੜੀ ਪ੍ਰੋਸੈਸ ਹੈ ਉਹ ਬੜੀ ਤੇਜ਼ੀ ਦੇ ਨਾਲ ਸ਼ੁਰੂ ਕੀਤੀ ਹੈ। ਪਹਿਲੀ ਖਬਰ ਹੈ BSF ਰੋਪਿੰਗ ਇਨ ਪੰਚਾਇਤਸ ਇਨ ਪੰਜਾਬ ਟੂ ਟੈਕਲ ਡਰੋਨ ਥ੍ਰੈਟ ਫਰੋਮ ਪਾਕਿਸਤਾਨ। ਇੱਕਦਮ ਇਹਨਾਂ ਨੂੰ ਅਮਰਿੰਦਰ ਸਿੰਘ 4.5 ਸਾਲ ਰਿਹਾ ਚੀਫ ਮਿਨਿਸਟਰ, ਹੁਣ ਇੱਕਦਮ ਉਹ ਵੀ ਸ਼ੇਖਰ ਗੁਪਤੇ ਦੇ ਨਾਲ ਬਹਿ ਕੇ ਕੱਢ ਰਿਹਾ ਫੋਟੋਆਂ ਜੀ ਡਰੋਨ ਇੰਨੇ ਆ ਗਏ, ਇੰਨੇ ਹਥਿਆਰ ਪਿਸਤੌਲਾਂ ਆ ਗਈਆਂ, ਹੈਂਡਗਨਸ ਆ ਗਈਆਂ, ਫਲਾਣਾ ਆ ਗਿਆ। ਪਰ ਇਹ ਖਬਰ ਹੈ ਕਿ ਵੀ BSF ਅਫੀਸ਼ੀਅਲਸ ਨੇ ਪੰਜਾਬ ਦੇ ਸਰਹੱਦੀ ਇਲਾਕਿਆਂ ਦੇ ਪਿੰਡਾਂ ਦੇ ਸਰਪੰਚਾਂ ਦੇ ਨਾਲ ਜਿਹੜਾ ਰਾਬਤਾ ਕੀਤਾ, ਉਹਨਾਂ ਨੂੰ ਜਿਹੜਾ ਉਹਨਾਂ ਨੇ ਆਪਣੇ ਪਰਸਨਲ ਫੋਨ ਨੰਬਰ ਵੀ ਦਿੱਤੇ ਨੇ ਔਰ ਉਹਨਾਂ ਨੇ ਇਹ ਕਿਹਾ ਕਿ ਜੀ ਡਿਊ ਟੂ ਇਨਕਰੀਜ਼ਿੰਗ ਇਨਸੀਡੈਂਟਸ ਆਫ ਡਰੋਨਸ ਬੀਇੰਗ ਯੂਜ਼ਡ ਫॉर ਡ੍ਰੌਪਿੰਗ ਆਰਮਸ, ਐਮਨੀਸ਼ਨ ਐਂਡ ਡਰੱਗਸ ਅਕ੍ਰੋਸ ਦਾ ਫੈਂਸ ਕਿ ਵੀ ਉਹ ਇੱਕਦਮ ਉਹਦੇ ਤੇ ਕਾਰਵਾਈ ਕਰਨ। ਔਰ ਉਹਨਾਂ ਨੇ ਕਿਹਾ ਕਿ ਵੀ ਇਹ BSF ਕਿਉਂਕਿ ਇੰਡੀਆ ਦੀ ਫਸਟ ਲਾਈਨ ਆਫ ਡਿਫੈਂਸ ਹੈ ਔਰ ਇਸ ਦੇ ਥੱਲੇ ਉਹਨਾਂ ਨੇ ਜਿਹੜਾ ਉਹ BSF ਨੂੰ ਹੁਣ ਸਾਰੀਆਂ ਪਾਵਰਸ ਦੇ ਦਿੱਤੀਆਂ ਨੇ। Officials said in absence of anti-drone technology along the border, they need public support to check UAVs entering the Indian territory. और ये खबर कि as drones continue to pose a security threat, we have started holding meetings with the panchayats of villages on the near the international border. और phone numbers of our company commanders are being shared with the public representatives to pass on immediate information regarding the flying objects. ये गुरदासपुर सैक्टर च BSF ਦਾ ਜਿਹੜਾ ਇੰਸਪੈਕਟਰ ਜਨਰਲ ਹੈ ਪ੍ਰਭਾਕਰ ਜੋਸ਼ੀ ਇਹ ਬਿਆਨ ਉਹਦਾ ਔਰ ਇਸੇ ਤਰ੍ਹਾਂ ਜਿਹੜਾ ਬਾਕੀਆਂ ਦੀਆਂ ਵੀ ਸਟੇਟਮੈਂਟਸ ਆਈਆਂ। ਔਰ ਦੂਸਰਾ ਪਾਰਟ ਅਸੀਂ ਦੇਖਦੇ ਹਾਂ ਵੀ ਕੱਲਾ ਇਹ ਨਹੀਂ ਹੈ ਕਿ ਉਹਨਾਂ ਨੇ BSF ਦੇ ਹਵਾਲੇ ਬਾਰਡਰ ਜ਼ਿਲ੍ਹੇ ਕੀਤੇ ਨੇ। ਇਹ ਖਬਰ ਜਦੋਂ ਤੁਸੀਂ ਦੇਖੋਗੇ ਕਿ ਈਵਨ ਪੰਜਾਬ ਦੀਆਂ ਜੇਲ੍ਹਾਂ ਦੇ ਸੁਪਰਡੈਂਟ ਜਿਹੜੇ ਨੇ ਉਹ BSF ਦੇ ਲੋਕ ਔਨ ਡੈਪੂਟੇਸ਼ਨ ਲਾ ਦਿੱਤੇ ਗਏ ਨੇ। ਔਰ ਇਹ ਜਿਹੜੀ ਖਬਰ ਹੈ ਰਿਕਵਰੀ ਅਪ ਆਫਟਰ BSF ਆਫੀਸਰਸ ਪੋਸਟਡ ਇਨ ਪੰਜਾਬ ਪ੍ਰਿਜ਼ਨਸ। ਉਹਨਾਂ ਨੇ ਕਿਹਾ ਕਿ ਜੀ 300 ਫੋਨ ਫਿਰੋਜ਼ਪੁਰ ਸੈਂਟਰਲ ਜੇਲ੍ਹ ਚੋਂ ਫੜੇ ਗਏ ਨੇ ਔਰ ਉਹਨਾਂ ਨੇ ਕਿਹਾ ਕਿ ਜੁਲਾਈ 'ਚ ਇਸ ਸਾਲ 'ਚ ਇਹ ਹੁਣ ਪਿਛਲੇ 2-3 ਮਹੀਨਿਆਂ ਦੀਆਂ ਡਿਵੈਲਪਮੈਂਟਸ ਨੇ। ਸਟੇਟ ਗਵਰਨਮੈਂਟ ਹੈਡ ਡਿਸਾਈਡਡ ਟੂ ਡੈਪਿਊਟ ਆਫੀਸਰਸ ਫਰਮ BSF as jail superintendents in ਫਿਰੋਜ਼ਪੁਰ, ਅੰਮ੍ਰਿਤਸਰ, ਗੁਰਦਾਸਪੁਰ ਐਂਡ ਫਰੀਦਕੋਟ। ਇਹ ਅਮਰਿੰਦਰ ਜਿਹੜਾ ਜਾਂਦਾ ਉਹ ਪੰਜਾਬ ਦੀਆਂ ਜੇਲ੍ਹਾਂ ਨੂੰ ਵੀ BSF ਦੇ ਹਵਾਲੇ ਕਰ ਗਿਆ। ਹੁਣ ਅਦਰਵਾਈਜ਼ ਜੇਲ੍ਹ ਜਿਹੜੇ ਨੇ EMPLOYE ਉਹਨਾਂ ਦੇ ਲਈ ਇੱਕ ਆਪਣਾ ਪ੍ਰਮੋਸ਼ਨ ਦਾ ਤਰੀਕਾ ਹੁੰਦਾ ਹੈ ਕਿ ਉਹਨਾਂ ਨੇ ਸੁਪਰਡੈਂਟ ਤੱਕ ਪਹੁੰਚਣਾ, ਜੇਲ੍ਹ ਦਾ ਜਿਹੜਾ ਉਹ ਹਾਈਐਸਟ ਹੁੰਦਾ ਉਹ ਵੀ ਔਨ ਡੈਪੂਟੇਸ਼ਨ ਉਹਨਾਂ ਨੇ ਲਿਆਂਦਾ। ਉਹਨਾਂ ਨੇ ਕਿਹਾ ਜੀ ਆਲਰੇਡੀ ਇਹਨਾਂ 4 ਜ਼ਿਲ੍ਹਿਆਂ ਦੇ ਜਿਹੜੇ ਜੇਲ੍ਹ ਸੁਪਰਡੈਂਟ ਨੇ ਉਹ BSF ਤੋਂ ਆਏ ਨੇ ਔਰ ਇਸ ਦੇ ਨਾਲ ਉਹਨਾਂ ਨੇ ਕਿਹਾ ਕਿ ਵੀ ਹੁਣ ਇਸ ਦੇ ਨਾਲ BSF ਸਿਕਿਉਰਿਟੀ ਆਫ ਦਾ ਰੈਜ਼ੀਡੈਂਸ਼ੀਅਲ ਏਰੀਆ ਇਜ਼ ਬੀਇੰਗ ਲੁਕਡ ਆਫਟਰ ਬਾਈ ਪੰਜਾਬ ਔਰ ਇਹ ਸਾਰੇ ਜੇਲ੍ਹ ਵਾਰਡਨ ਔਰ ਦੂਜੇ ਵੀ ਹੌਲੀ ਇਹਨਾਂ ਦੇ ਹੋਣਗੇ। ਔਰ ਦਾ ਇਨੀਸ਼ੀਏਟਿਵ ਆਫ ਪ੍ਰਿਜ਼ਨ ਡਿਪਾਰਟਮੈਂਟ ਟੂ ਡੈਪਿਊਟ ਬਾਰਡਰ ਸਿਕਿਉਰਿਟੀ ਫੋਰਸ ਆਫੀਸ਼ੀਅਲਸ ਔਨ ਡੈਪੂਟੇਸ਼ਨ ਐਜ਼ ਜੇਲ੍ਹ superintendents seem to be paying dividends
as more than 150 mobile phones have been recovered within a short span from the Firozpur Central Jail। ਹੁਣ ਇਹ ਕਹਿਣਾ ਚਾਹੁੰਦੇ ਨੇ ਜੀ ਕਿ ਜਿਹੜੇ ਪੰਜਾਬ ਪੁਲਿਸ ਵਾਲੇ ਸੀ ਉਹ ਤਾਂ ਰਲੇ ਹੋਏ ਸੀ, ਔਰ ਹੁਣ ਦੇਖੋ BSF ਆਈ, ਉਹਨਾਂ ਨੇ ਜਿਹੜੇ ਨੇ 150 ਮੋਬਾਈਲ ਫੋਨ ਫੜੇ ਨੇ। in the last 3 days 12 such cases have come to fore where inmates were found in possession of mobile phones। ਔਰ ਅੱਗੇ ਡੀਟੇਲ ਹੈ, ਇੰਨੇ ਸੈੱਲ ਫੋਨ ਫੜੇ, ਇੰਨੇ ਫਲਾਣੇ ਫੜੇ, ਔਰ ਉਹਦਾ ਜਿਹੜਾ ਉਹਨਾਂ ਨੇ ਕਿਹਾ ਕਿ ਜੀ BSF ਨੇ ਆ ਕੇ ਤੇ ਬੱਲੇ ਬੱਲੇ ਹੁਣ ਇਹ ਪ੍ਰੋਪੇਗੈਂਡਾ ਸ਼ੁਰੂ ਹੁਣ, ਕਿਉਂਕਿ ਇੱਕ ਅਮਰਿੰਦਰ ਸਿੰਘ ਨੂੰ ਛੱਡ ਕੇ ਪੰਜਾਬ ਦੇ ਹਰ ਪੋਲੀਟੀਸ਼ੀਅਨ ਨੇ ਕਿਹਾ ਕਿ ਵੀ ਇਹਨਾਂ ਨੇ ਪੰਜਾਬ ਦੇ ਅੱਧੇ ਪੰਜਾਬ ਤੇ ਸਿੱਧਾ ਕਬਜ਼ਾ ਕਰ ਲਿਆ, ਫੌਜੀ ਰਾਜ ਕਰ ਦਿੱਤਾ ਹੈ। ਸਿਰਫ ਅਮਰਿੰਦਰ ਸਿੰਘ, ਔਰ ਇਹ ਜੇਲ੍ਹਾਂ ਵੀ ਜਾਣ ਲੱਗੇ। ਜੇਲ੍ਹਾਂ ਦੇ 4 ਮੇਜਰ ਜਿਹੜੀਆਂ ਜੇਲ੍ਹਾਂ ਨੇ ਜਿਨ੍ਹਾਂ 'ਚ ਹਜ਼ਾਰਾਂ ਦੀ ਗਿਣਤੀ 'ਚ, ਔਰ ਪੰਜਾਬ ਦੀਆਂ ਜੇਲ੍ਹਾਂ 'ਚ ਕੋਈ ਯੂਪੀ ਬਿਹਾਰ ਦੇ ਬਈਏ ਨਹੀਂ ਨੇ, ਪੰਜਾਬ ਦੇ ਹੀ ਨੇ। ਔਰ ਉਹਨਾਂ ਦੇ ਉੱਤੇ ਲਿਆ ਕੇ ਤੁਸੀਂ ਇਹ ਜਿਹੜੇ ਕੋਈ ਜੋਸ਼ੀ ਔਰ ਕੋਈ ਇਸ ਕਿਸਮ ਦੇ BSF ਤੇ ਲਾਓਗੇ, ਮਤਲਬ ਇਹ ਹੈ ਕਿ ਪੰਜਾਬ ਦੇ ਵਿੱਚ ਝੂਠੇ ਪੁਲਿਸ ਮੁਕਾਬਲੇ ਵੀ ਹੁਣ ਹੋਣਗੇ, ਝੂਠੇ ਕੇਸਾਂ 'ਚ ਵੀ ਫਸਾਇਆ ਜਾਏਗਾ। ਜੇ ਸਰਪੰਚਾਂ ਦੇ ਨਾਲ ਸਿੱਧਾ BSF ਡੀਲ ਕਰ ਰਹੀ ਹੈ, ਇਹਦਾ ਮਤਲਬ ਸਿਵਲੀਅਨ ਐਡਮਿਨਿਸਟ੍ਰੇਸ਼ਨ ਔਰ ਪੰਜਾਬ ਪੁਲਿਸ ਜਿਹੜੀ ਜ਼ਿਲ੍ਹਿਆਂ 'ਚ ਤਾਇਨਾਤ ਹੈ, ਜਿਨ੍ਹਾਂ ਦੇ ਕੋਲ ਔਰ ਕਾਨੂੰਨ ਦੇ ਥੱਲੇ ਅੰਡਰ ਇੰਡੀਅਨ ਕਨਸਟੀਟਿਊਸ਼ਨ ਲਾ ਐਂਡ ਆਰਡਰ ਸਟੇਟ ਦਾ ਸਬਜੈਕਟ ਹੈ। ਸੋ ਇਹਨਾਂ ਨੇ ਐਜੂਕੇਸ਼ਨ ਸਿੱਧੀ ਕਬਜ਼ੇ 'ਚ ਕਰ ਲਈ। ਹੁਣ CBSE ਜਿਹੜੇ ਉਹਨਾਂ ਨੇ ਡੇਟ ਸ਼ੀਟਸ ਭੇਜੀਆਂ ਨੇ ਔਰ ਆਪਣਾ ਸਿਲੇਬਸ ਦਿੱਤਾ ਹੈ, ਉਹਦੇ 'ਚ ਪੰਜਾਬੀ ਨੂੰ ਉਹਨਾਂ ਨੇ ਕੰਪਲਸਰੀ 'ਚੋਂ ਕੱਢ ਕੇ ਆਪਸ਼ਨਲ ਜ਼ਬਾਨ ਕਰ ਦਿੱਤਾ ਹੈ। ਹੁਣ ਐਜੂਕੇਸ਼ਨ ਵੀ ਸਟੇਟ ਸਬਜੈਕਟ ਸੀ, ਉਹਦੇ ਤੇ ਕੰਟਰੋਲ ਕਰ ਰਿਹਾ। ਪੰਜਾਬ ਦੇ ਬੱਚੇ ਪੰਜਾਬੀ ਨਹੀਂ ਪੜ੍ਹਨਗੇ। ਲਾ ਐਂਡ ਆਰਡਰ BSF ਅੱਧੀ ਉਹਨਾਂ ਦੇ ਹਵਾਲੇ, ਔਰ ਈਵਨ ਐਗਰੀਕਲਚਰ ਜਿਹੜਾ ਇਹ ਸਟੇਟ ਸਬਜੈਕਟ ਸੀ, ਲੇਕਿਨ ਜਿਵੇਂ 3 ਖੇਤੀ ਕਾਨੂੰਨ ਬਣਾ ਕੇ ਉਹਨਾਂ ਨੇ ਜਿਹੜਾ ਉਹ ਐਗਰੀਕਲਚਰ ਦੇ ਉੱਤੇ ਕੰਟਰੋਲ ਕਰ ਲਿਆ। ਸੋ ਪੰਜਾਬ ਇਸ ਵੇਲੇ ਉਹਦਾ ਰੁਤਬਾ ਆਲਰੇਡੀ ਯੂਨੀਅਨ ਟੈਰੀਟਰੀ ਵਾਲਾ ਹੋ ਚੁੱਕਾ ਹੈ। ਜੋ ਹਾਲ ਉਹਨਾਂ ਨੇ ਕਸ਼ਮੀਰ ਦੇ ਵਿੱਚ ਕੀਤਾ ਹੈ, ਇਹੀ ਹਾਲ ਪੰਜਾਬ 'ਚ ਕਰ ਦਿੱਤਾ ਹੈ। ਆਉਣ ਵਾਲੇ ਦਿਨਾਂ 'ਚ ਹੋਰ ਵੀ ਵਰਸਟ ਪਾਰਟਸ ਅਸੀਂ ਇਸ ਨੂੰ ਦੇਖਾਂਗੇ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ 19 ਨਵੰਬਰ ਨੂੰ ਆ ਰਿਹਾ ਹੈ, ਜਿਸ ਦੇ ਸਬੰਧ ਵਿੱਚ 6 ਨਵੰਬਰ ਨੂੰ ਗੁਰਦੁਆਰਾ ਸੰਸਾਗਰ ਤੋਂ ਮਹਾਨ ਨਗਰ ਕੀਰਤਨ ਸਜਾਇਆ ਜਾ ਰਿਹਾ ਹੈ, ਜੋ ਕਿ ਨਗਰ ਕੀਰਤਨ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਥੱਲੇ 5 ਪੈਰਾਂ ਦੀ ਗਵਾਹੀ ਵਿੱਚ, 5 ਨਿਸ਼ਾਨੀਆਂ ਦੀ ਗਵਾਹੀ ਵਿੱਚ ਅਤੇ ਨਗਾਰਿਆਂ ਦੀ ਗੂੰਜ ਵਿੱਚ ਆਰੰਭ ਹੋਏਗਾ 11:30 ਵਜੇ, ਜੋ ਕਿ ਇਹ 3:45 ਵਜੇ ਸਮਾਪਤ ਹੋਏਗਾ। ਸਮੂਹ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਕੀਤੀ ਜਾਂਦੀ, ਸਮੂਹ ਪ੍ਰਬੰਧਕ ਕਮੇਟੀਆਂ ਅਤੇ ਜਥੇਬੰਦੀਆਂ ਨੂੰ ਬੇਨਤੀ ਕਰਦੇ ਹਾਂ, ਕੇਸਰੀ ਦਸਤਾਰੇ ਸਜਾ ਕੇ, ਕੇਸਰੀ ਦੁਪੱਟੇ ਲੈ ਕੇ ਠੀਕ 11 ਵਜੇ ਪਹੁੰਚ ਕੇ ਨਗਰ ਕੀਰਤਨ ਸ਼ਾਮਲ ਭਰ ਕੇ, ਹਾਜ਼ਰੀਆਂ ਭਰ ਕੇ ਗੁਰੂ ਨਾਨਕ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਵੈਲਕਮ ਬੈਕ ਔਨ ਪ੍ਰੋਗਰਾਮ। ਸਵੈਂਡ ਵਾਲੇ ਸੈਕਸ਼ਨ ਦੇ ਵਿਊਅਰਸ, ਆਪਾਂ ਹੁਣ ਗੱਲਬਾਤ ਕਰਨ ਜਾ ਰਹੇ ਹਾਂ ਕਿ ਯੂਨਾਈਟਿਡ ਨੇਸ਼ਨਸ ਵਿੱਚ ਚੀਨ ਵੱਲੋਂ ਘੱਟ ਗਿਣਤੀਆਂ ਨਾਲ ਕੀਤੇ ਜਾਂਦੇ ਸਲੂਕ ਸੰਬੰਧੀ ਚਰਚਾ ਦੌਰਾਨ ਪਾਕਿਸਤਾਨ ਨੇ ਭਾਰਤ ਨੂੰ ਕਸ਼ਮੀਰ ਮੁੱਦੇ ਤੇ ਕਰੜੇ ਜਿਹੜੇ ਨੇ ਹੱਥੀ ਲਿਆ। ਸੋ ਭਾਰਤੀ ਨੁਮਾਇੰਦੇ ਨੇ ਇਸ ਦੇ ਉੱਤੇ ਕਾਫੀ ਚੀਕਾਂ ਮਾਰਦਿਆਂ ਪਾਕਿਸਤਾਨ ਤੇ ਜਵਾਬੀ ਜਿਹੜਾ ਹਮਲਾ ਕੀਤਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ, ਔਰ ਨਾਲ ਹੀ ਗੁਰਬਾਣੀ ਵਿਚਾਰਾਂ ਦੀ ਸਾਂਝ ਵੀ ਤੁਹਾਡੇ ਨਾਲ ਪਾਈ ਜਾ ਰਹੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨੀਆਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਰਾਜ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਸਾਡੀ ਪਾਕਿਸਤਾਨ ਦੇ ਡਿਪਲੋਮੈਟਸ ਤੋਂ ਇਹ ਮੰਗ ਵੀ ਹੁੰਦੀ ਸੀ ਤੇ ਸ਼ਿਕਾਇਤ ਵੀ ਹੁੰਦੀ ਸੀ ਕਿ ਉਹ ਇੰਟਰਨੈਸ਼ਨਲ ਫੋਰਮਸ ਦੇ ਉੱਤੇ, ਖਾਸ ਤੌਰ ਤੇ ਯੂਨਾਈਟਿਡ ਨੇਸ਼ਨਸ 'ਚ ਐਗਰੈਸਿਵ ਲਾਈਨ ਨਹੀਂ ਲੈਂਦੇ ਅਗੇਂਸਟ ਇੰਡੀਆ। ਲੇਕਿਨ ਪਿਛਲੇ ਪੀਰੀਅਡ 'ਚ ਇਹ ਮੈਂ ਦੇਖ ਰਿਹਾ ਕਿ ਇੱਕ ਤਾਂ ਜਦੋਂ ਸਿੱਧੀ ਡਿਬੇਟ ਹੁੰਦੀ ਹੈ ਉਹ ਹਿਊਮਨ ਰਾਈਟਸ ਇਸ਼ੂ ਤੇ ਹਿਊਮਨ ਰਾਈਟ ਕਾਉਂਸਲ 'ਚ ਹੋਏ ਜਨੀਵਾ ਜਾਂ ਕੋਈ ਹੋਰ, ਉਹਦੇ 'ਚ ਤਾਂ ਉਹਨਾਂ ਨੇ ਇਸ ਵਾਰ ਜਿਵੇਂ ਪਾਕਿਸਤਾਨ ਦੀ ਹਕੂਮਤ ਨੇ ਇੱਕ ਪੂਰਾ ਡੋਜ਼ੀਅਰ ਟੈਰਰਿਜ਼ਮ ਦੇ ਉੱਤੇ ਕਿ ਇੰਡੀਆ ਕਿਵੇਂ ਟੈਰਰਿਜ਼ਮ ਕਰ ਰਿਹਾ ਪਾਕਿਸਤਾਨ 'ਚ 40+ ਪੇਜਿਸ ਦਾ ਦਿੱਤਾ ਹੈ।
ਹਾਲਾਂ ਉਹਦੀ ਕੋਈ ਮੀਡੀਆ 'ਚ ਮੈਂ ਨਹੀਂ ਬਹੁਤਾ ਦੇਖਿਆ ਕਿ ਵੀ ਉਹਦੀ ਡਿਟੇਲ, ਮੈਂ ਵੀ ਚਾਹਿਆ ਵੀ ਉਹਦੀ ਕਾਪੀ ਮਿਲੇ ਤਾਂ ਕਿ ਅਸੀਂ ਵੀ ਡਿਸਕਸ ਕਰ ਸਕੀਏ। ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਉਹ ਉਹਨਾਂ ਦਾ ਮੂਵ ਇੰਨਾ ਕੁ ਜਿਹੜਾ ਉਹਨੂੰ ਇੰਡੀਆ ਨੂੰ ਰੈਟਲ ਕੀਤਾ ਉਹਨੇ ਕਿ ਇਹਨਾਂ ਨੇ ਆਪਣੀ ਜਿਹੜੀ ਹਡਸਨ ਇੰਸਟੀਚਿਊਟ ਰਾਹੀਂ ਜਿਹੜਾ ਹੈ ਉਹ ਕਾਊਂਟਰ, ਜਿਹਦੇ 'ਚ ਉਹਨਾਂ ਨੇ ਸਾਰੀ ਖਾਲਿਸਤਾਨੀ ਲਹਿਰ ਨੂੰ ਪਾਕਿਸਤਾਨ ਤੇ IS ਦੇ ਖਾਤੇ 'ਚ ਪਾਉਣ ਦੇ ਲਈ ਜਿਹੜੀ ਹੈ ਜਾਲੀ ਜਿਹੀ ਰਿਪੋਰਟ ਇੱਕ ਤਿਆਰ ਕਰਵਾਈ, ਜਿਹਦਾ ਕੋਈ ਸਿਰ ਮੂੰਹ ਨਹੀਂ ਸੀ। ਲੇਕਿਨ ਇਹ ਪਹਿਲੀ ਵਾਰ ਸੀ ਕਿ ਐਨ UN ਜਨਰਲ ਅਸੈਂਬਲੀ ਦੇ ਸੈਸ਼ਨ ਤੋਂ ਪਹਿਲਾਂ ਪਾਕਿਸਤਾਨ ਨੇ ਵਾਰ ਕੀਤਾ ਤੇ ਇੰਡੀਆ ਨੇ ਉਹਦੇ ਤੇ ਰਿਐਕਟ ਕੀਤਾ। ਰਿਐਕਸ਼ਨ ਵਾਲਾ ਜਿਹੜਾ ਹਮੇਸ਼ਾ ਉਹ ਲੂਜ਼ਿੰਗ ਗਰਾਊਂਡ ਤੇ ਹੀ ਖਲੋਤਾ ਹੁੰਦਾ ਹੈ, ਕੰਟਰੋਲ ਉਹਦੇ ਕੋਲ ਹੁੰਦਾ ਹੈ ਜਿਹੜਾ ਐਕਟ ਕਰ ਰਿਹਾ ਹੁੰਦਾ। ਹੁਣ ਬੀਤੇ ਕੱਲ ਜਿਹੜਾ ਯੂਨਾਈਟਿਡ ਨੇਸ਼ਨਸ ਦੇ ਵਿੱਚ, ਕਿਉਂਕਿ ਅਮਰੀਕਾ ਜਿਹੜਾ ਹੁਣ ਤੱਕ ਹਿਊਮਨ ਰਾਈਟ ਕਾਉਂਸਲ ਚੋਂ ਵੀ ਬਾਹਰ ਹੋਇਆ ਸੀ, ਟਰੰਪ ਪੀਰੀਅਡ ਦੇ ਵਿੱਚ ਨਿਕਲ ਗਿਆ ਸੀ, ਵਰਲਡ ਹੈਲਥ ਆਰਗੇਨਾਈਜੇਸ਼ਨ ਚੋਂ ਵੀ ਨਿਕਲ ਗਿਆ ਸੀ, ਕਲਾਈਮੇਟ ਚੋਂ ਵੀ ਨਿਕਲ ਗਿਆ ਸੀ, ਕਲਾਈਮੇਟ ਵਾਲੇ ਜਿਹੜੇ ਐਗਰੀਮੈਂਟ ਚੋਂ, ਲੇਕਿਨ ਬਾਈਡਨ ਨੇ ਆਂਦੇ ਹੀ ਵਾਪਸ ਹੋ ਆਇਆ। ਔਰ ਇਹਨਾਂ ਦਾ ਹੁਣ ਇਹ ਹੈ ਵੀ ਕਿਉਂਕਿ ਚਾਈਨਾ ਨੂੰ ਜਿੱਥੇ ਫੌਜੀ ਤੌਰ ਤੇ ਘੇਰਨ ਦੀ ਲਾਈਨ ਹੈ, ਜਿਵੇਂ ਬਾਈਡਨ ਨੇ ਇੱਕ ਐਡਰੈਸ ਦੇ ਵਿੱਚ ਕਿਹਾ ਕਿ ਜੀ ਜੇ ਤਾਈਵਾਨ ਦੇ ਉੱਤੇ ਚੀਨ ਹਮਲਾ, ਉਹਨੇ ਰਿਪੋਰਟਰ ਨੇ ਇੱਕ ਨੇ ਪੁੱਛਿਆ ਪ੍ਰੈਸਮੈਨ ਨੇ ਕਿ ਜੀ ਹਮਲਾ ਕਰੇ ਤਾਂ ਕੀ ਕਰੋਗੇ? ਬਾਈਡਨ ਨੇ ਕਿਹਾ ਜੀ ਅਸੀਂ ਡਿਫੈਂਡ ਕਰਾਂਗੇ ਉਹਨੂੰ। ਹਾਲਾਂ ਬਾਅਦ ਚ ਵਾਈਟ ਹਾਊਸ ਨੇ ਇਸ ਦੇ ਉੱਤੇ, ਕਿਉਂਕਿ ਚੀਨ ਨੇ ਬੜਾ ਸਟਰੋਂਗ ਰਿਐਕਸ਼ਨ ਦਿੱਤਾ ਉਹਨਾਂ ਨੇ, ਕਿਉਂਕਿ ਅਮਰੀਕਾ ਤਾਂ ਜਦੋਂ ਚੀਨ ਨਾਲ ਕਮਿਊਨੀਕੇਸ਼ਨ ਖੋਲੀ ਹੈ, ਵਨ ਚਾਈਨਾ ਪਾਲਿਸੀ ਮੰਨੀ ਤੇ ਖੁੱਲੀ, ਲੇਕਿਨ ਵਾਈਟ ਹਾਊਸ ਨੇ ਉਹਨੂੰ ਜਿਹੜਾ ਬਾਈਡਨ ਦੇ ਕਿਹਾ ਉਹਦੇ ਤੇ ਥੋੜਾ ਬਹੁਤ ਉਹਨੂੰ ਟੋਨ ਡਾਊਨ ਕੀਤਾ। ਲੇਕਿਨ ਅਮਰੀਕਾ ਦੀ ਇਹ ਕੋਸ਼ਿਸ਼ ਹੈ ਕਿ ਚਾਈਨਾ ਨੂੰ ਹਰ ਫਰੰਟ ਤੇ ਘੇਰਿਆ ਜਾਏ, ਜਿਵੇਂ WHO 'ਚ ਇਹ ਸੀ ਜੀ ਕਿ COVID-19 ਦਾ origin ਵੁਹਾਨ 'ਚ ਹੋਇਆ, ਲੈਬੋਰਟਰੀ 'ਚ ਹੋਇਆ, ਬਾਇਓਲੋਜੀਕਲ ਵੈਪਨ ਸੀ ਕਿ ਨਹੀਂ ਸੀ। ਹੁਣ ਇਸੇ ਤਰ੍ਹਾਂ ਜਿਹੜਾ ਇਸ਼ੂ ਟਰੰਪ ਐਡਮਿਨਿਸਟ੍ਰੇਸ਼ਨ ਨੇ ਵੀ ਚੁੱਕਿਆ ਸੀ, ਪਰ ਬਾਈਡਨ ਬਹੁਤ ਹਿਊਮਨ ਰਾਈਟ ਦੇ ਮੁੱਦੇ ਤੇ, ਜਿਨ੍ਹਾਂ ਨੂੰ ਵੀਗਰ ਮੁਸਲਮ ਕਹਿੰਦੇ ਨੇ, ਸਿੰਗਕਿਆਂਗ ਦੇ ਵਿੱਚ, ਔਰ ਕਿਉਂਕਿ ਅਫਗਾਨਿਸਤਾਨ 'ਚ ਹੁਣ ਅਮਰੀਕਾ ਬਾਹਰ ਹੈ, ਚੀਨ ਦਾ ਰੋਲ ਮੋਰ ਐਗਰੈਸਿਵ ਹੈ, ਸੋ ਹਰ ਫਰੰਟ ਦੇ ਉੱਤੇ ਇਹ ਵੀਗਰ ਮੁਸਲਮਾਨਾਂ ਦਾ ਇਸ਼ੂ ਜਿਹੜਾ ਉਹਨਾਂ ਦੇ ਸਿੰਗਕਿਆਂਗ 'ਚ, ਔਰ ਚੀਨ ਜ਼ਿਆਦਤੀ ਵੀ ਕਰਦਾ ਉਹਨਾਂ ਨਾਲ, ਇਹ ਨਹੀਂ ਹੈ ਸ਼ੱਕ, ਕਿਉਂਕਿ ਉਹਨਾਂ ਨੂੰ ਆਪਣੀ ਉਹਨਾਂ ਦੀ ਕਮਿਊਨਿਜ਼ਮ ਦੀ ਆਈਡੀਓਲੋਜੀ ਹੈ, ਔਰ ਉਹਨਾਂ ਨੂੰ ਇੱਕ ਰੰਗ 'ਚ ਰੰਗਣ ਦੇ ਲਈ ਉਹਨਾਂ ਨੂੰ ਇਹ ਲੱਗਦਾ ਹੈ ਕਿ ਭਾਈ ਇਹ ਜੇ ਇਹਨਾਂ ਦਾ ਆਪਣਾ ਰਹੇਗਾ, ਇਸ ਲਈ ਮਸੀਤਾਂ ਕਿਵੇਂ ਦੀਆਂ ਹੋਣ, ਰੰਗ ਕੀ ਹੋਏ, ਬੋਲੀ ਕੀ ਹੋਏ, ਫਲਾਣਾ ਕੀ ਹੋਏ, ਰੋਜ਼ੇ ਰੱਖਣ ਦੇਣੇ ਨੇ, ਨਹੀਂ ਬਹੁਤ ਸਾਰੇ ਇਸ ਕਿਸਮ ਦੇ ਨੇ, ਅਸੀਂ ਉਹਨੂੰ ਡਿਫੈਂਡ ਨਹੀਂ ਕਰਦੇ। ਪਾਕਿਸਤਾਨ ਵੀ ਇਸ ਗੱਲ ਨੂੰ ਸਮਝਦਾ ਹੈ, ਪਰ ਜਦੋਂ ਇਮਰਾਨ ਖਾਨ ਨੂੰ ਇਹ ਪੁੱਛਿਆ ਜਾਂਦਾ ਹੈ, ਜਾਂ ਪੁੱਛਿਆ ਗਿਆ ਪਿਛਲੇ ਪੀਰੀਅਡ, ਉਹਨਾਂ ਨੇ ਕਿਹਾ ਜੀ ਠੀਕ ਹੈ, ਤੁਸੀਂ ਦੋਸਤ ਦੇ ਨਾਲ ਗੱਲ ਜਿਹੜੀ ਆ ਉਹ ਅੰਦਰ ਬਹਿ ਕੇ ਕਰਦੇ ਹੋ, ਐਂਡ ਵੀ ਨੋ ਦਿਸ, ਵੀ ਹੈਵ ਆਵਰ ਕੰਸਰਨ, ਪਰ ਅਸੀਂ ਜਿਹੜਾ ਉਹ ਬਾਹਰ ਖੇ ਨਹੀਂ ਉਡਾਉਂਦੇ। ਲੇਕਿਨ ਅਮਰੀਕਾ ਲਈ ਤਾਂ ਔਰ ਇੰਡੀਆ ਇਸ ਵੇਲੇ ਕਿਉਂਕਿ ਇਹਨਾਂ ਦੀ ਕੱਛ 'ਚ ਵੜਿਆ ਹੋਇਆ, ਸੋ ਉਹਨਾਂ ਨੇ, ਅਮਰੀਕਾ ਨੇ ਵੀਗਰ ਮੁਸਲਮਾਨਾਂ ਦੇ ਮੁੱਦੇ ਨੂੰ ਲੈ ਕੇ ਚੀਨ ਨੂੰ ਘੇਰਨ ਦੇ ਲਈ ਜਿਹੜਾ ਉਹ, ਜਿਹਦੇ 'ਚ ਹਿਊਮਨ ਰਾਈਟਸ ਵਾਚ ਵਾਲੇ ਵੀ ਆਏ, ਦੂਸਰਾ ਵੀ ਹੋਇਆ, ਔਰ 43 ਨੇਸ਼ਨਸ ਜਿਹੜੇ ਨੇ ਉਹ ਇੱਕ ਕਲੱਬ ਆਊਟ ਹੋਏ ਇਸ ਮੁੱਦੇ ਦੇ ਉੱਤੇ ਚੀਨ ਦੇ ਖਿਲਾਫ ਜਿਹੜਾ। ਲੇਕਿਨ ਪਾਕਿਸਤਾਨ ਨੇ ਜਿਹੜਾ ਇਸ ਸਾਰੇ 'ਚ ਚੀਨ ਨੂੰ ਉਹਨਾਂ ਨੇ ਡਿਫੈਂਡ ਵੀ ਕੀਤਾ। ਉਹਨਾਂ ਨੇ ਕਿਹਾ ਕਿ ਵੀ ਕਮੈਂਡ ਚਾਈਨਾਜ਼ ਮਾਡਲ ਆਫ ਇਨਕਲੂਸਿਵ ਡਿਵੈਲਪਮੈਂਟ, ਸੋਸ਼ਲ ਪ੍ਰੋਟੈਕਸ਼ਨ, ਇਕੁਅਲ ਟ੍ਰੀਟਮੈਂਟ ਐਂਡ ਪ੍ਰੋਟੈਕਸ਼ਨ ਆਫ ਐਥਨਿਕ ਐਂਡ ਰਿਲੀਜੀਅਸ ਮਾਈਨੋਰਿਟੀਜ਼। ਇਹ ਤਾਂ ਚਲੋ ਆਪਣੇ ਯਾਰ ਨੂੰ ਹੀ ਖੁਸ਼ ਕੀਤਾ, ਸਮਝ ਆ ਸਕਦਾ, ਲੇਕਿਨ ਜਿਹੜਾ ਗੱਲ ਸਾਡੇ ਮਤਲਬ ਦੀ ਜ਼ਿਆਦਾ ਹੈ ਕਿ ਵੀ ਇਸ ਮੌਕੇ ਦੇ ਉੱਤੇ ਉਹਨਾਂ ਨੇ ਜਿਹੜਾ ਪਾਕਿਸਤਾਨੀ ਰਿਪਰੈਜ਼ੈਂਟੇਟਿਵ, ਉਹਨੇ ਜੰਮੂ ਕਸ਼ਮੀਰ ਦਾ ਇਸ਼ੂ, ਕਿਉਂਕਿ ਇੰਡੀਆ ਸਭ ਤੋਂ ਅੱਗੇ ਸੀ ਚੀਨ ਨੂੰ ਕ੍ਰਿਟਿਸਾਈਜ਼ ਕਰਨ ਲਈ, ਉਹਨਾਂ ਨੇ ਕਿਹਾ ਵੀ ਆ ਜਿਹੜੇ ਵੀਗਰ ਮੁਸਲਮਾਨਾਂ ਜਾਂ ਦੂਜਿਆਂ ਦਾ, ਇੰਡੀਆ ਵਾਲਿਆਂ ਨੂੰ ਪਹਿਲਾਂ ਪੁੱਛ ਲਓ ਕਿ ਇਹ ਕਸ਼ਮੀਰ 'ਚ ਕੀ ਕਰ ਰਹੇ ਨੇ, ਭਾਰਤ ਦੇ ਮੁਸਲਮਾਨਾਂ ਨਾਲ ਕੀ ਕਰ ਰਹੇ ਨੇ, ਕਿਵੇਂ ਇਹਨਾਂ ਨੇ ਜਿਸ UN ਦੇ ਫੋਰਮ ਤੇ ਖਲੋ ਕੇ ਗੱਲ ਕਰ ਰਹੇ ਨੇ, ਉਹਦੇ UN ਸਿਕਿਉਰਿਟੀ ਕਾਉਂਸਲ ਦੇ ਰੈਜ਼ੋਲੂਸ਼ਨਸ ਨੂੰ ਇਹਨਾਂ ਨੇ ਫਲਾਊਟ ਕਰਕੇ ਡਿਸਪਿਊਟਡ ਟੈਰੀਟਰੀ ਨੂੰ ਜਿਹੜਾ ਜਿਸ ਅੰਦਾਜ਼ ਉੱਥੇ ਲੋਕਾਂ ਦੇ ਨਾਲ, ਔਰ ਗੱਲ ਗਲਤ ਨਹੀਂ ਸੀ। ਅੱਜ ਵੀ ਜਦੋਂ ਅਸੀਂ ਇਹ ਗੱਲ ਕਰ ਰਹੇ ਹਾਂ, ਅਸੀਂ ਬਰਾਬਰ ਖਬਰਾਂ ਦੇਖ ਸਕਦੇ ਹਾਂ, ਇੰਟਰਨੈਟ ਸਨੈਪਡ ਇਨ ਏਰੀਆਜ਼ ਆਫ ਕਸ਼ਮੀਰ, 2 ਵੀਲਰ ਸੀਜ਼ਡ ਅਹੈਡ ਆਫ ਅਮਿਤ ਸ਼ਾਹਜ਼ ਵਿਜ਼ਿਟ, ਉਹ ਜਾ ਰਿਹਾ ਔਰ ਉੱਥੇ ਇੰਟਰਨੈਟ ਸਨੈਪ ਕਰ ਦਿੱਤਾ ਔਰ 2 ਵੀਲਰ ਜਿਹੜੇ ਨੇ ਉਹਨਾਂ ਦੀ ਜ਼ਬਤੀ ਚੱਲ ਰਹੀ ਹੈ। ਹੁਣ ਅਸੀਂ ਯੂਪੀ ਦੇ ਹਵਾਲੇ ਨਾਲ ਅੱਜ ਖਬਰ ਦੇਖ ਰਹੇ ਹਾਂ, 79 ਕੇਸਿਸ ਬੁਕਡ ਅੰਡਰ ਅਨਲॉफुल ਕਨਵਰਸ਼ਨ ਲਾਅ ਇਨ ਯੂਪੀ, ਔਰ ਇਹ ਉਹਨਾਂ ਨੇ ਕਿਹਾ ਜੀ ਇਹਨਾਂ ਨੂੰ ਜ਼ਬਰਦਸਤੀ ਮੁਸਲਮਾਨ ਬਣਾ ਰਹੇ, ਮਤਲਬ ਮੁਸਲਮਾਨਾਂ ਨੂੰ ਹਰਾਸ ਕਰਨ ਦਾ ਯੂਪੀ ਦਾ ਗੁੰਡਾ ਯੋਗੀ ਕੋਈ ਮੌਕਾ ਹੱਥੋਂ ਨਹੀਂ, ਭਾਰਤ ਭਰ 'ਚ ਹੀ ਚੱਲ ਰਿਹਾ। ਫਿਰ ਅਸੀਂ ਇਕੱਲਾ ਇਹੀ ਨਹੀਂ ਕਿ ਉੱਥੇ ਇੰਟਰਨੈਟ ਔਰ ਦੂਸਰਾ ਸਨੈਪ ਕੀਤਾ,
over 700 held in Jammu and Kashmir ahead of Amit Shah's visit। ਹੁਣ ਅਮਿਤ ਸ਼ਾਹ ਨੇ ਜਾਣਾ 700 ਬੰਦੇ ਜਿਹੜੇ ਨੇ ਉਹ ਸ੍ਰੀਨਗਰ ਦੇ ਵਿੱਚ ਉਹਨਾਂ ਨੇ ਜਿਹੜਾ ਉਹ ਗ੍ਰਿਫਤਾਰ ਕੀਤੇ ਹੋਏ ਨੇ। ਹੁਣ ਇਹ ਸਾਰੇ ਕੋਰਟ ਵੀ ਔਰ ਈਵਨ ਹਰਿਆਣੇ ਦੇ ਹਵਾਲੇ ਨਾਲ ਅਸੀਂ ਦੇਖ ਰਹੇ ਹਾਂ ਫਰਾਈਡੇ ਨਮਾਜ਼ ਡਿਸਰਪਟਡ ਯੈਟ ਅਗੇਨ ਇਨ ਹਰਿਆਣਾ's ਗੁਰੂਗ੍ਰਾਮ ਜਿਹੜਾ ਗੁੜਗਾਵਾਂ ਹੁੰਦਾ ਸੀ ਉਹਦੇ 'ਚ ਔਰ ਉਹ ਜਿਹੜਾ ਐਲੋਕੇਟਿਡ ਏਰੀਆ ਉਹਦੇ 'ਚ ਫਰਾਈਡੇ ਦੀ ਨਮਾਜ਼ ਮੁਸਲਮਾਨ ਪੜ੍ਹ ਰਹੇ ਸੀ ਔਰ ਹਿੰਦੂ ਤਵੀਆਂ ਦੀ ਭੀੜ ਨੇ ਜਾ ਕੇ ਉੱਥੇ ਜੈ ਸ਼੍ਰੀ ਰਾਮ ਔਰ ਦੂਜੇ ਤੀਜੇ ਨਾਰੇ ਲਾਣੇ ਸ਼ੁਰੂ ਕਰ ਦਿੱਤੇ। ਸੋ ਪਾਕਿਸਤਾਨ ਨੇ ਬਿਲਕੁਲ ਠੀਕ ਐਨ ਟਿਕਾਣੇ ਦੇ ਉੱਤੇ ਕੀਤਾ ਔਰ ਇੰਡੀਅਨ ਜਿਹੜਾ ਰਿਪਰੈਜ਼ੈਂਟੇਟਿਵ ਨੇ ਉਹ ਰੈਟਲ ਹੋ ਗਏ ਇਸ 'ਚ ਕਿ ਵੀ ਉਹਨਾਂ ਨੂੰ ਤਾਂ ਉਮੀਦ ਨਹੀਂ ਸੀ ਕਿ ਵੀ ਇਹ ਤਾਂ ਉਹਨਾਂ ਨੇ ਕਿਹਾ ਜੀ ਚੀਨ ਦੀ ਗੱਲ ਤਾਂ ਤੁਸੀਂ ਜੋ ਕਰ ਰਹੇ ਹੋ ਪਹਿਲਾਂ ਆਪ ਦੇਖੋ ਤੁਸੀਂ ਕੀ ਕਰ ਰਹੇ ਹੋ ਜੰਮੂ ਕਸ਼ਮੀਰ 'ਚ ਕੀ ਕਰ ਰਹੇ ਹੋ ਦੂਜਾ ਔਰ ਇੰਡੀਆ ਨੇ ਫਿਰ ਕਾਊਂਟਰ ਅਟੈਕ ਜਿਵੇਂ ਹੁੰਦਾ ਔਰ ਇਹਨਾਂ ਨੇ ਤਾਂ ਇੰਡੀਅਨ ਮੀਡੀਆ ਨੇ ਆਪਣੀਆਂ ਹੀ ਖਬਰਾਂ ਲਾਈਆਂ ਹੋਈਆਂ ਨੇ। ਇੰਡੀਆ ਕੰਡੈਮਸ abuse of UN platforms by Pakistan to propagate false malicious propaganda against it। ਉਹਨਾਂ ਨੇ ਕਿਹਾ ਜੀ ਪਾਕਿਸਤਾਨ ਯੂਨਾਈਟਿਡ ਨੇਸ਼ਨਸ ਦੇ ਫੋਰਮ ਨੂੰ ਇਸ ਪਲੇਟਫਾਰਮ ਨੂੰ ਯੂਜ਼ ਕਰ ਰਿਹਾ ਹੈ ਆਪਣਾ ਝੂਠਾ ਪ੍ਰੋਪੇਗੈਂਡਾ ਕਰਨ ਲਈ। ਉਹਨਾਂ ਦਾ ਆਸ਼ੀਸ਼ ਸ਼ਰਮਾ ਫਸਟ ਸੈਕਟਰੀ ਜਿਹੜਾ ਉਹ ਕਹਿ ਰਿਹਾ ਕਿ ਵੀ ਇਹ ਜਿਹੜਾ ਵੀ ਡਿਸਮਿਸ ਐਂਡ ਕੰਡੈਮ ਆਲ ਸੱਚ ਐਫਰਟਸ ਵਿਦ ਦਾ ਕੰਟੈਂਪਟ ਦੇ ਡਿਜ਼ਰਵ। ਇਹ ਨਫ਼ਰਤ ਨਾਲ ਭਰੇ ਹੋਏ ਲੇਕਿਨ ਮੈਂ ਸਮਝਦਾ ਵੀ ਇਹ ਇੱਕ ਪੋਜ਼ਿਟਿਵ ਡਿਵੈਲਪਮੈਂਟ ਹੈ ਜਿਹਦੇ 'ਚ ਇਹ ਮੋਰ ਰੈਟਲਡ ਨੇ ਔਰ ਝੂਠ ਦਾ ਲੈਵਲ ਇਹ ਹੈ ਕਿ ਜੰਮੂ ਕਸ਼ਮੀਰ ਦਾ ਇਸ਼ੂ ਜਿਹੜਾ ਚੁੱਕਿਆ ਉਹਨਾਂ ਨੇ ਪਾਕਿਸਤਾਨ ਨੇ ਉਹਦੇ ਬਾਰੇ ਉਹ ਕਹਿ ਰਿਹਾ ਕਿ ਹੁਣ ਜਿਹੜਾ ਹੈ the residents of Jammu and Kashmir enjoy more freedom and fundamental rights since all union laws now apply there। ਕਿ ਉੱਥੇ ਜੀ ਸਾਰੇ ਹੁਣ ਤਾਂ ਉਹਨਾਂ ਨੂੰ ਬਹੁਤ ਫਰੀडम ਹੋ ਗਈ ਹੈ। women in particular relish greater rights and freedom than ever before। ਇਦਾਂ ਔਰਤਾਂ ਕਦੇ ਖੁਸ਼ ਨਹੀਂ ਜੰਮੂ ਕਸ਼ਮੀਰ ਜੀ ਉਹਨਾਂ ਨੂੰ ਹੱਕ ਮਿਲ ਗਏ ਨੇ। we strongly object to any attempt to politicize development issues। ਉਹ ਹੈ ਹੀ ਪੋਲੀਟੀਕਲ ਇਸ਼ੂ ਹੈ ਬਿਲਕੁਲ। ਇਸੇ ਲਈ ਤੁਹਾਡਾ ਪਿਓ ਨਹਿਰੂ ਲੈ ਕੇ ਗਿਆ ਸੀ UN ਸਿਕਿਉਰਿਟੀ ਕਾਉਂਸਲ ਦੇ ਵਿੱਚ। ਲੇਕਿਨ ਮੈਂ ਜਿਹੜਾ ਕਮੈਂਟ ਕਰਨਾ ਚਾਹੁੰਦਾ ਹਾਂ ਪਾਕਿਸਤਾਨ ਦੇ ਡਿਪਲੋਮੈਟਸ ਨੂੰ ਕਿ ਉਹਨਾਂ ਨੇ ਇਸ ਇਸ਼ੂ ਨੂੰ ਜਿਹੜਾ ਹਾਈਲਾਈਟ ਕੀਤਾ ਔਰ ਸ਼ੀਸ਼ਾ ਦਿਖਾਇਆ ਕਿ ਵੀ ਚਾਈਨਾ ਤਾਂ ਜੋ ਕਰ ਰਿਹਾ ਹੈ ਉਹ ਤਾਂ ਕਮਿਊਨਿਜ਼ਮ ਦੇ ਨਾਂ ਥੱਲੇ ਕਰ ਰਿਹਾ ਹੈ। ਉਹਨਾਂ ਨੇ ਤਾਂ ਕਦੇ ਨਹੀਂ ਕਲੇਮ ਕੀਤਾ ਕਿ ਜੀ ਅਸੀਂ ਡੈਮੋਕ੍ਰੇਸੀ ਹਾਂ ਅਸੀਂ ਜਮਹੂਰੀਅਤ ਹੈ ਪਰ ਜੋ ਇੰਡੀਆ ਕਰ ਰਿਹਾ ਡੈਮੋਕ੍ਰੇਸੀ ਦੇ ਨਾਂ ਥੱਲੇ ਇਹ ਇਹ ਸਭ ਤੋਂ ਜ਼ਿਆਦਾ ਕੰਡੈਮਨੇਬਲ ਹੈ। ਔਰ ਜਿਵੇਂ ਅਸੀਂ ਅਖੀਰ ਦੇ ਵਿੱਚ ਰੂਹਾਨੀ ਵਿਚਾਰ ਕਰਦੇ ਹਾਂ ਸ੍ਰੀ ਰਾਗ ਗੁਰੂ ਨਾਨਕ ਸਾਹਿਬ ਦਾ ਸਭ ਤੋਂ ਪਸੰਦੀਦਾ ਰਾਗ ਉਸ ਦੇ ਸ਼ਬਦਾਂ ਦੇ ਵਿਚਾਰ ਚੱਲ ਰਹੀ ਹੈ ਅੱਜ ਵੀ ਗੁਰੂ ਨਾਨਕ ਸਾਹਿਬ ਦਾ ਹੀ ਸ਼ਬਦ ਹੈ ਸ੍ਰੀ ਰਾਗ ਮਹੱਲਾ ਪਹਿਲਾ। ਲੱਭ ਕੁੱਤਾ ਕੂੜ ਚੂੜਾ ਠੱਗ ਖਾਦਾ ਮੁਰਦਾਰ ਪਰ ਨਿੰਦਾ ਪਰ ਮਲ ਮੁਖ ਸੁਧੀ ਅਗਨ ਕ੍ਰੋਧ ਚੰਡਾਲ ਰਸਕਸ ਆਪ ਸਲਾਹਣਾ ਇਹ ਕਰਮ ਮੇਰੇ ਕਰਤਾਰ ਬਾਬਾ ਬੋਲੀਐ ਪਤ ਹੋਏ ਉੱਤਮ ਸੇ ਦਰ ਉੱਤਮ ਕਹੀਐ ਨੀਚ ਕਰਮ ਬਹਿ ਰੋਏ ਰਹਾਓ। ਜਿਵੇਂ ਰਹਾਓ ਦੀ ਤੁਕ ਜਾਂ ਲਾਈਨ ਸੈਂਟਰਲ ਆਈਡੀਆ ਹੁੰਦਾ ਹੈ ਸ਼ਬਦ ਦਾ ਇਸ ਸ਼ਬਦ ਦੇ ਵਿੱਚ ਵੀ ਰਹਾਓ ਦੀ ਤੁਕ 'ਚ ਗੁਰੂ ਸਾਹਿਬ ਇਹ ਫਰਮਾਉਂਦੇ ਨੇ ਕਿ ਇਨਸਾਨ ਆਪਣੀ ਜ਼ਿੰਦਗੀ ਦੇ ਵਿੱਚ ਉਹੀ ਬੋਲ ਬੋਲੇ ਉਹੀ ਕੰਮ ਕਰੇ ਉਸ ਕਿਸਮ ਦਾ ਜੀਵਨ ਜੀਵੇ ਜਿਸ ਨਾਲ ਰੱਬ ਦੀ ਦਰਗਾਹ ਦੇ ਵਿੱਚ ਉਸ ਨੂੰ ਆਨਰ ਮਿਲੇ। ਪਤ ਅਸੀਂ ਜਿਹੜਾ ਉਹ ਆਨਰ ਨੂੰ ਕਹਿੰਦੇ ਆ ਇੱਜ਼ਤ ਨੂੰ ਕਹਿੰਦੇ ਆ। ਬਾਬਾ ਬੋਲੀਐ ਪਤ ਹੋਏ ਕਿ ਉਹੀ ਅਸੀਂ ਕਹੀਏ ਜਿਸ ਦੇ ਨਾਲ ਰੱਬ ਦੀ ਦਰਗਾਹ 'ਚ ਅਸੀਂ ਪਤਵੰਤੇ ਬਣ ਸਕੀਏ। ਉੱਤਮ ਸੇਦਰ ਉੱਤਮ ਕਹੀਏ ਨੀਚ ਕਰਮ ਬਹਿ ਰੋਏ ਕਿ ਜਿਨ੍ਹਾਂ ਦੀ ਜ਼ਿੰਦਗੀ ਸੱਚ ਦੇ ਉੱਤੇ ਪਤਵਾਨ ਹੋ ਕੇ ਹੋਏਗੀ ਉਹ ਉਸ ਦੇ ਦਰਬਾਰ ਦੇ ਵਿੱਚ ਰੱਬ ਦੀ ਦਰਗਾਹ ਦੇ ਵਿੱਚ ਉਹਨਾਂ ਨੂੰ ਉੱਤਮ ਦਰਜਾ ਹਾਸਲ ਹੋਏਗਾ ਤੇ ਜਿਹੜੇ ਮਾੜੇ ਨੇ ਨੀਵੇਂ ਕਰਮ ਕਰਨ ਵਾਲੇ ਨੇ ਉਹ ਪਛਤਾਣਗੇ ਰੋਣਗੇ ਦਹਾੜਾ ਮਾਰਨਗੇ। ਔਰ ਉਹਨਾਂ ਨੇ ਫਿਰ ਜਿਹੜੇ ਲੋਕ ਮਾਇਆ ਦੇ ਵਿੱਚ ਫਸੇ ਹੋਏ ਨੇ ਉਹ ਕਿਸ ਕਿਸਮ ਦੀ ਉਹਨਾਂ ਦੀ ਜ਼ਿੰਦਗੀ ਹੈ ਲੱਭ ਕੁੱਤਾ। ਉਹਨਾਂ ਨੇ ਕਿਹਾ ਵੀ ਇੱਕ ਪਾਸੇ ਹੁਣ ਇਹਦੇ 'ਚ ਜਿਹੜੇ ਅਲੰਕਾਰ ਇਸਤੇਮਾਲ ਗੁਰੂ ਸਾਹਿਬ ਨੇ ਕੀਤੇ ਨੇ ਇਹ ਨਾ ਮੰਨਿਆ ਜਾਏ ਕਿ ਭਾਈ ਉਹਨਾਂ ਨੂੰ ਮਾੜਾ ਕਿਹਾ ਪਰ ਕਿਉਂਕਿ ਇਨਸਾਨ ਆਪਣੇ ਆਪ ਨੂੰ ਸੁਪੀਰੀਅਰ ਸਮਝਦਾ ਹੈ
ਉਹ ਕੁੱਤੇ ਨੂੰ ਨਹੀਂ ਮਾੜਾ ਕਹਿੰਦਾ ਹੈ। ਸਮਾਜ ਦੇ ਵਿੱਚ ਜਿਹੜੇ ਵਿਚਾਰੇ ਸਫਾਈ ਦਾ ਕੰਮ ਕਰਨ ਵਾਲੇ ਲੋਕ ਸੀ, ਜਿਨ੍ਹਾਂ ਦੇ ਉਸ ਜ਼ਮਾਨੇ ਚੂੜਾ ਲਫ਼ਜ਼ ਇਸਤੇਮਾਲ ਕੀਤਾ ਜਾਂਦਾ ਸੀ, ਜੀ ਉਸ ਨੂੰ ਮਾੜਾ ਕਿਹਾ ਜਾਂਦਾ ਸੀ। ਮੁਰਦਾਰ, ਹੁਣ ਮੁਰਦਾ ਮੀਟ ਮਰੇ ਹੋਏ ਜਾਨਵਰ ਦਾ ਮੀਟ ਖਾਣਾ, ਇਹਨੂੰ ਮਾੜਾ ਮੰਨਿਆ ਜਾਂਦਾ ਸੀ। ਔਰ ਇਸੇ ਤਰ੍ਹਾਂ ਜਿਹੜੇ ਲੋਕ ਬੈਠੇ ਸਾਰਾ ਦਿਨ ਦੂਸਰਿਆਂ ਦੀ ਨਿੰਦਿਆ ਕਰਦੇ ਨੇ, ਕ੍ਰੋਧ ਦੇ ਵਿੱਚ ਤਪੇ ਹੁੰਦੇ ਨੇ। ਹੁਣ ਗੁਰੂ ਸਾਹਿਬ ਨੇ ਜਿਹੜੇ ਇਨਸਾਨੀ ਕਮਜ਼ੋਰੀਆਂ ਨੇ ਸਾਰੀਆਂ, ਉਹਨਾਂ ਨੂੰ ਇਹ ਕਿਹਾ ਕਿ ਇੱਕ ਪਾਸੇ ਪਤਵਾਨ ਉਹ ਨੇ ਜਿਹੜੇ ਉਹੀ ਬੋਲਦੇ ਨੇ, ਉਹੀ ਕਰਦੇ ਨੇ ਜੋ ਰੱਬ ਦੇ ਦਰ ਤੇ ਪ੍ਰਵਾਨ ਨੇ। ਔਰ ਉਹਨਾਂ ਨੇ ਇਹ ਫਰਮਾਇਆ ਕਿ ਭਾਈ ਤੇਰੇ ਅੰਦਰ ਜਿਹੜੀ ਲਾਲਚ ਹੈ, ਗਰੀਡ ਹੈ, ਲੱਭ ਕੁੱਤਾ, ਤੂੰ ਤੇਰੇ ਅੰਦਰ ਇਹ ਕੁੱਤਾ ਪੱਕਾ ਬੈਠਾ ਹੋਇਆ ਹੈ। ਜਦੋਂ ਤੁਸੀਂ ਲਾਲਚ ਦੇ ਵਿੱਚ ਫਸਦੇ ਹੈ, ਕੂੜ ਚੂੜਾ, ਤੂੰ ਝੂਠ ਬੋਲਦਾ। ਵੈਸੇ ਤੁਸੀਂ ਉਹਨੂੰ ਸਫਾਈ ਕਰਨ ਵਾਲਿਆਂ ਨੂੰ ਨੀਵਾਂ ਗਿਣਦੇ ਹੋ, ਪਰ ਸਭ ਤੋਂ ਬਦਤਰ ਤੇਰੇ ਅੰਦਰ ਬੈਠਾ ਹੋਇਆ ਜਿਹੜਾ ਹੈ ਉਹ ਕੂੜ ਹੈ, ਝੂਠ ਹੈ। ਠੱਗ ਖਾਦਾ ਮੁਰਦਾਰ, ਕਿ ਮੁਰਦਾਰ ਮਾੜਾ ਮੰਨਿਆ ਜਾਂਦਾ ਮੜਿਆ, ਪਰ ਤੂੰ ਜਿਹੜਾ ਠੱਗੀਆਂ ਕਰਕੇ ਖਾਂਦਾ ਹੈ, ਲੋਕਾਂ ਨੂੰ ਲੁੱਟ ਕੇ ਖਾਂਦਾ ਹੈ। ਪਰ ਨਿੰਦਾ ਪਰ ਮਲ ਮੁਖ ਸੁਧੀ, ਕਿ ਬਈ ਇਹ ਜਿਹੜੀ ਤੂੰ ਬਗਾਨੀ ਨਿੰਦਾ ਕਰਦਾ ਹੈ ਬਗਾਨਿਆਂ ਦੀ, ਇਹ ਸਿੱਧੀ ਤੇਰੇ ਅੰਦਰ ਇਹ ਨਫ਼ਰਤ ਭਰੀ ਹੋਈ ਹੈ। ਅਗਨ ਕ੍ਰੋਧ ਚੰਡਾਲ, ਔਰ ਇਹ ਜਿਹੜਾ ਐਂਗਰ ਦੇ ਵਿੱਚ ਰਹਿਣਾ ਹੈ, ਕ੍ਰੋਧ ਦੇ ਵਿੱਚ ਰਹਿਣਾ। ਚੰਡਾਲ ਵੀ ਮਾੜਾ ਮੰਨਿਆ ਜਾਂਦਾ ਸੀ, ਜਿਹੜੇ ਲੋਕ ਬੁੱਚਰ ਔਰ ਦੂਸਰੇ ਨੇ ਉਹਨਾਂ ਲਈ ਚੰਡਾਲ ਲਫ਼ਜ਼ ਵੀ ਸੀ, ਕਸਾਈ ਚੰਡਾਲ, ਕਿ ਵੀ ਤੇਰੇ ਅੰਦਰ ਜਿਹੜਾ ਕ੍ਰੋਧ ਹੈ ਉਹ ਤਾਂ ਚੰਡਾਲ ਵਾਂਗ ਹੈ। ਫਿਰ ਰਸ ਕਸ ਆਪ ਸਲਾਹਣਾ, ਇਹ ਕਰਮ ਮੇਰੇ ਕਰਤਾਰ, ਕਿ ਵੀ ਅਸੀਂ ਤਾਂ ਰਸਾਂ ਕਸਾਂ ਦੇ ਵਿੱਚ ਫਸੇ ਹੋਏ ਹਾਂ, ਜ਼ਿੰਦਗੀ ਦੇ ਸਵਾਦਾਂ ਦੇ ਵਿੱਚ ਫਸੇ ਹੋਏ ਹਾਂ, ਔਰ ਇਹ ਆਪਣੇ ਆਪ ਨੂੰ ਆਪਣੀ ਤਾਰੀਫ ਦੇ ਵਿੱਚ ਫਸ ਕੇ ਅਸੀਂ ਜਿਹੜੇ ਹੈ ਇਹੀ ਸਾਡੇ ਕਰਮ ਰਹਿ ਗਏ ਨੇ। ਇਹ ਮੇਰੇ ਵਾਹਿਗੁਰੂ, ਅਸੀਂ ਰਸਾਂ ਕਸਾਂ 'ਚ ਫਸੇ ਤੇ ਆਪਣੀ ਪਿੱਠ ਦੇ ਉੱਤੇ ਥਾਪੀ ਦੇਣ ਵਾਲੇ ਹਾਂ। ਫਿਰ ਬਾਬਾ ਬੋਲੀਐ ਪਤ ਹੋਏ, ਉਤਮ ਸੇਦਰ ਉਤਮ ਕਹੀਏ, ਨੀਚ ਕਰਮ ਬਹਿ ਰੋਏ। ਰਸ ਹੁਣ ਗੁਰੂ ਸਾਹਿਬ ਨੇ ਡਿਸਕ੍ਰਾਈਬ ਕੀਤਾ ਵੀ ਐਸਾ ਕੀ ਹੈ ਜਿਹਨੇ ਸਾਨੂੰ ਫਾਇਆ ਹੋਇਆ ਹੈ। ਉਸ ਦੇ ਵਿੱਚ ਸੋਨਾ ਹੈ, ਉਸ ਦੇ ਵਿੱਚ ਚਾਂਦੀ ਹੈ, ਉਸ ਦੇ ਵਿੱਚ ਖੂਬਸੂਰਤ ਔਰਤ ਹੈ, ਉਸ ਵਿੱਚ ਘੋੜਿਆਂ ਦਾ ਜਿਹੜਾ ਹੈ ਉਹ ਚਾਅ ਹੈ, ਔਰ ਸੋਹਣੇ ਘਰਾਂ ਦੇ ਵਿੱਚ ਰਹਿਣ ਦੀ ਗੱਲ ਹੈ, ਮਿੱਠੇ ਦੇ ਨਾਲ ਜਿਹੜਾ ਉਸ ਨੂੰ ਇੰਜੋਏ ਕਰਨਾ ਹੈ, ਮਾਸ ਨੂੰ ਖਾਣਾ ਹੈ। ਰਸ ਸੋਇਨਾ ਰਸ ਰੂਪਾ ਕਾਮਣ, ਰਸ ਪਰਮਲ ਕੀ ਵਾਸ, ਕਿ ਇਹਨਾਂ ਅਸੀਂ ਖੁਸ਼ਬੂਆਂ 'ਚ ਸੋਨਾ ਚਾਂਦੀ ਇਕੱਠਾ ਕਰਨ 'ਚ, ਘੋੜੇ ਸੇਜਾ ਮੰਦਰ, ਰਸ ਮੀਠਾ ਰਸ ਮਾਸ, ਇਹਦੇ 'ਚ ਫਸੇ ਹੋਏ। ਇਤੇ ਰਸ ਸਰੀਰ ਕਹਿ ਘਟ ਨਾਮ ਨਿਵਾਸ, ਕਿ ਜਿੱਥੇ ਇੰਨੇ ਰਸ ਸਾਡੇ ਅੰਦਰ ਜਿਨ੍ਹਾਂ ਨੇ ਸਾਨੂੰ ਫਾਇਆ ਹੋਇਆ ਹੈ, ਤੇ ਇਹਨਾਂ ਦੇ ਅੰਦਰ ਰੱਬ ਕਿਵੇਂ ਆ ਕੇ ਵਸ ਸਕਦਾ ਹੈ, ਕਿਵੇਂ ਰੱਬ ਦਾ ਨਿਵਾਸ ਹੋ ਸਕਿਆ। ਜਿਤ ਬੋਲੀਐ ਪਤ ਪਾਈ ਹੈ, ਸੋ ਬੋਲਿਆ ਪ੍ਰਵਾਨ, ਫਿੱਕਾ ਬੋਲ ਵਿਗੁਚਣਾ, ਸੁਣ ਮੂਰਖ ਮਨ ਅਜਾਣ, ਕਿ ਜੋ ਅਸੀਂ ਸੱਚ ਬੋਲਾਂਗੇ ਉਹੀ ਪਤਵਾਨ ਅਸੀਂ ਹੋਵਾਂਗੇ, ਉਹੀ ਰੱਬ ਦੀ ਦਰਗਾਹ 'ਚ ਪ੍ਰਵਾਨ ਹੋਏਗਾ। ਫਿੱਕੇ ਬੋਲ ਕੋੜੇ ਬੋਲ ਇਹ ਖਵਾਰੀ ਦਿੰਦੇ ਨੇ। ਇਹ ਮੂਰਖ ਮਨ ਇਹ ਸਮਝ ਕਿ ਭਾਈ ਤੂੰ ਉਸ ਰੱਬ ਦੀ ਸਿਫਤ ਸਲਾਹ ਕਰ, ਜੋ ਤਿਸ ਭਾਵੈ ਸੇ ਭਲੇ, ਹੋਰ ਕੇ ਕਹਿਣ ਵਖਾਣ, ਕਿ ਸਾਨੂੰ ਉਹੀ ਕਹਿਣਾ ਚਾਹੀਦਾ ਜੋ ਉਸ ਰੱਬ ਨੂੰ ਚੰਗਾ ਲੱਗਦਾ ਹੈ। ਹੋਰ ਸਾਡੇ ਕੋਲ ਕਹਿਣ ਨੂੰ ਕੁਝ ਨਹੀਂ ਹੋਣਾ ਚਾਹੀਦਾ, ਕਿਉਂਕਿ ਉਸ ਦਾ ਮੁੱਲ ਨਹੀਂ ਪੈਣਾ। ਤਿੰਨ ਮਤ ਤਿੰਨ ਪਤ ਤਿੰਨ ਤਨ ਪੱਲੇ, ਜਿਨ ਹਿਰਦੈ ਰਿਹਾ ਸਮਾਏ, ਤਿਨ ਕਾ ਕਿਆ ਸਲਾਹਣਾ, ਅਵਰ ਸਵਾਲਿਓ ਕਾਏ, ਨਾਨਕ ਨਦਰੀ ਬਾਹਰੇ ਰਾਚੈ ਦਾਨ ਨਾ ਲਾਏ। ਗੁਰੂ ਸਾਹਿਬ ਫਰਮਾਉਂਦੇ ਨੇ ਕਿ ਭਾਈ ਇੱਕ ਗੱਲ ਦਾ ਧਿਆਨ ਰੱਖੋ, ਤਿੰਨ ਮਤ ਤਿੰਨ ਪਤ ਤਿੰਨ ਤਨ ਪੱਲੇ, ਜਿਨ ਹਿਰਦੈ, ਜਿਨ੍ਹਾਂ ਦੇ ਦਿਲ ਦੇ ਵਿੱਚ ਰੱਬ ਵਸਦਾ ਹੈ, ਉਹਨਾਂ ਦੇ ਕੋਲ ਹੀ ਮਨ, ਉਹਨਾਂ ਦੀ ਮਾਤੀ ਸ਼ੁੱਧ ਹੁੰਦੀ ਹੈ, ਉਹਨਾਂ ਦੇ ਕੋਲ ਹੀ ਪਤ ਹੁੰਦੀ ਹੈ। ਅਸਲ ਧਨਵਾਨ ਉਹ ਨੇ, ਅਸਲ ਰੱਬ ਦੀ ਯਾਦ ਦੀ ਦੌਲਤ ਉਹਨਾਂ ਦੇ ਕੋਲ ਹੈ। ਉਹਨਾਂ ਨੂੰ ਕੋਈ ਕੀ ਉਹਨਾਂ ਦੀ ਤਾਰੀਫ ਕਰ ਸਕਦਾ ਹੈ, ਉਹਨਾਂ ਤੋਂ ਸੋਹਣਾ ਹੋਰ ਕੌਣ ਹੋ ਸਕਦਾ ਹੈ। ਅਵਰ ਸਵਾਲਿਓ ਕਾਏ, ਨਾਨਕ ਨਦਰੀ ਬਾਹਰੇ ਰਾਚੇ ਦਾਨ ਨਾ ਨਾਏ। ਗੁਰੂ ਨਾਨਕ ਸਾਹਿਬ ਫਰਮਾਉਂਦੇ ਨੇ ਕਿ ਜਿਨ੍ਹਾਂ ਦੇ ਉੱਤੇ ਰੱਬ ਦੀ ਨਿਗਾਹ ਨਹੀਂ ਹੈ, ਰੱਬ ਦੀ ਨਜ਼ਰ ਨਹੀਂ ਹੈ, ਰੱਬ ਦੀ ਬਖਸ਼ਿਸ਼ ਨਹੀਂ ਹੈ, ਉਹ ਕਿਸੇ ਪਾਸਿਓਂ ਵੀ ਜਿਹੜਾ ਉਹ ਰੁਲਣ ਦੇ ਉੱਤੇ ਹੀ ਹੁੰਦੇ ਨੇ। ਰਾਚੇ ਦਾਨ ਨਾ ਨਾਏ, ਉਹ ਉਸ ਰੱਬ ਦੀ ਦਰਗਾਹ ਦੇ ਵਿੱਚ ਕੋਈ ਵੀ ਰੁਤਬਾ ਹਾਸਲ ਨਹੀਂ ਕਰ ਸਕਦੇ।
ਇਹ ਅੱਜ ਦਾ ਜੀ ਵਿਚਾਰ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਵਕਤ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ। ਸਾਡੇ ਇਸ ਪਤੇ ਤੇ sos@tv4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੀ ਰਹੋ TV4। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।